ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਜਿਹੜੇ ਆ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਦੇ ਜਿਹੜੇ ਆ ਸਿਆਸੀ ਹਾਲਾਤਾਂ ਦੇ ਉੱਤੇ, ਭਾਰਤ ਦੇ ਸਿਆਸੀ ਹਾਲਾਤਾਂ ਦੇ ਉੱਤੇ, ਹੋਰ ਵੀ ਜਿਹੜੀਆਂ ਅਖਬਾਰਾਂ ਦੇ ਵਿੱਚ ਜੇ ਵੈਸੇ ਜਿਹੜੀਆਂ ਖਬਰਾਂ ਮੇਨ ਚੱਲ ਰਹੀਆਂ ਹੁੰਦੀਆਂ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਜੀ, ਤੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਮੈਂ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਡੇ ਰੂਬਰੂ ਹਾਂ। ਹਫ਼ਤਾਵਾਰੀ ਪ੍ਰੋਗਰਾਮ ਹੈ, ਜਿਵੇਂ ਤੁਹਾਨੂੰ ਪਤਾ ਹੈ, ਤੇ ਇਹਦੇ 'ਚ ਅਸੀਂ ਪੰਜਾਬ ਦੀ ਗੱਲ ਵੀ ਕਰਾਂਗੇ, ਮੁਲਕ ਦੀ ਗੱਲ ਵੀ ਕਰਾਂਗੇ। ਜੇ ਤੁਹਾਡੇ ਵੀ ਕੁਝ ਸਵਾਲ ਹੋਏ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਵੀ ਅਸੀਂ ਆਪਣੀ ਸਮਝ ਦੇ ਮੁਤਾਬਕ ਜ਼ਰੂਰ ਕਰਾਂਗੇ। ਸੋ ਸ਼ੁਰੂ ਕਰਦੇ ਹਾਂ ਰਾਜਕਰਨਵੀਰ ਸਿੰਘ ਹੋਰਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਤੁਹਾਡੀ ਸਾਰਿਆਂ ਦੀ ਨਜ਼ਰ ਜੀ। ਤੇ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ ਖਬਰ ਤੇ ਨਜ਼ਰ ਆ, ਇਸ ਨੂੰ ਸਪਾਂਸਰ ਕੀਤਾ ਹੈ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇ ਤੁਸੀਂ ਵੀ ਜਾਂ ਕੋਈ ਹੋਰ ਜਿਹੜਾ ਬਿਜ਼ਨਸ, ਕੋਈ ਵਪਾਰਕ ਜਿਹੜਾ ਜੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਜਾਂ ਹੋਰ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਆਪਾਂ ਸ਼ੁਰੂ ਕਰਦੇ ਹਾਂ ਦੋਸਾਂਝ ਜੀ। ਜਿਹੜੀ ਸਹਾਰਨਪੁਰ ਦੀ ਘਟਨਾ ਜਿਹੜੀ ਵਾਪਰੀ ਆ, ਉਸ ਨੂੰ ਲੈ ਕੇ ਇੱਦਾਂ ਜਿਹੜਾ ਜੀ ਕਿਉਂ ਹੁੰਦਾ ਜਾ ਰਿਹਾ ਵੀ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਆ ਬਹੁਤ ਹੀ ਜ਼ਿਆਦਾ ਘੱਟਦੀ ਜਾ ਰਹੀ ਆ, ਅਤੇ ਇਸ ਪੂਰੇ ਘਟਨਾਕ੍ਰਮ ਦਾ ਤੁਸੀਂ ਕੀ ਤੱਤ ਕੱਢਦੇ ਹੋ? ਹਾਂ, ਦੇਖੋ, ਸਾਡਾ ਮੁਲਕ ਜਿਹੜਾ ਆ ਭਾਰਤ, ਇਹਦੀ ਤਕਦੀਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਇਦ ਲਿਖੀਆਂ ਗਈਆਂ। ਸਾਡਾ ਤਕਦੀਰ ਦੇ ਵਿੱਚ ਕੋਈ ਯਕੀਨ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਪਰ ਜਿਸ ਤਰ੍ਹਾਂ ਘਟਨਾਵਾਂ ਵਾਪਰਦੀਆਂ ਉਹ ਤੋਂ ਲੱਗਦਾ ਹੈ ਕਿ ਸਾਡੀ ਹੋਣੀ ਇਹੀ ਹੈ। ਕਾਰਨ ਇਹ ਹੈ ਕਿ ਦੇਸ਼ ਦਾ ਕੋਈ ਵੀ ਖਿੱਤਾ, ਅੱਜ ਤੁਹਾਨੂੰ ਭਾਰਤ ਦੀ ਮੈਂ ਗੱਲ ਕਰ ਰਿਹਾ, ਕੋਈ ਵੀ ਖਿੱਤਾ ਤੁਹਾਨੂੰ ਏਦਾਂ ਨਹੀਂ ਲੱਗਦਾ ਵੀ ਜਿੱਥੇ ਸੱਚਮੁੱਚ ਜ਼ਿੰਦਗੀ ਰੁਮਕਦੀ ਹੋਵੇ, ਜ਼ਿੰਦਗੀ ਜੀ ਰਹੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਮਸਤ ਹੋਣ, ਹਰ ਦਿਨ ਉਹਨਾਂ ਦਾ ਉਤਸਵ ਹੋਵੇ, ਕਿਸੇ ਕਿਸਮ ਦਾ ਉਹਨਾਂ ਦੇ ਸਿਰ ਤੇ ਤਣਾਅ ਨਾ ਹੋਵੇ। ਜ਼ਿੰਦਗੀ ਨੂੰ ਜ਼ਿੰਦਗੀ ਵਾਂਗ ਜੀਣ ਵਾਲੇ ਲੋਕ ਹਿੰਦੁਸਤਾਨ 'ਚ ਜਿਹੜੇ ਆ ਇਸ ਵਕਤ ਬਹੁਤ ਘੱਟ ਦਿਖਾਈ ਦੇ ਰਹੇ ਆ। ਭਾਰਤ ਇੱਕ ਬਹੁਤ ਵਿਸ਼ਾਲ ਮੁਲਕ ਹੈ। ਜਦੋਂ ਭਾਰਤ ਗੁਲਾਮ ਸੀ ਤੇ ਜਦੋਂ ਆਜ਼ਾਦੀ ਮਿਲੀ, ਜਿੰਨੀ ਵੀ ਆਜ਼ਾਦੀ ਮਿਲੀ ਹੈ, ਬਹੁਤੇ ਲੋਕ ਇਹਨੂੰ ਬਿਲਕੁਲ ਵੀ ਆਜ਼ਾਦੀ ਨਹੀਂ ਮੰਨਦੇ। ਅਸੀਂ ਸਮਝਦੇ ਹਾਂ ਵੀ ਜਿੰਨੀ ਵੀ ਆਜ਼ਾਦੀ ਮਿਲੀ ਹੈ, ਜਾਂ ਜਿੰਨੀ ਵੀ ਆਜ਼ਾਦੀ ਅਸੀਂ ਹਾਸਿਲ ਕਰ ਸਕੇ ਹਾਂ ਜੀ, ਉਸ ਆਜ਼ਾਦੀ ਤੋਂ ਬਾਅਦ ਵੀ ਜਿਹੜੀ ਰਾਜਨੀਤੀ ਹੈ ਉਹ ਅੰਗਰੇਜ਼ ਦੀ ਹੀ ਚੱਲਦੀ ਰਹੀ ਭਾਰਤ ਦੇ ਵਿੱਚ, ਜਿਹਦੀ ਇੱਕ ਟੈਗ ਲਾਈਨ ਹੈ, ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ। ਉਹ ਜਿਹੜੀ ਨੀਤੀ ਸੀ ਅੰਗਰੇਜ਼ ਦੀ, ਉਸ ਨੀਤੀ ਨੂੰ ਸਾਡੇ ਹੁਕਮਰਾਨਾਂ ਨੇ ਵੀ ਅੱਗੇ ਚਲਾਇਆ, ਜਿਹਦਾ ਸਿੱਟਾ ਇਹ ਨਿਕਲਿਆ ਕਿ ਅਨੇਕਤਾ 'ਚ ਏਕਤਾ ਵਾਲਾ ਮੁਲਕ, 6000 ਜਾਤਾਂ ਤੇ 21000 ਉਪ ਜਾਤੀਆਂ ਵਾਲਾ ਮੁਲਕ, ਤੇ ਦਰਜਨਾਂ ਧਰਮਾਂ ਵਾਲਾ, ਮਜ਼ਹਬਾਂ ਵਾਲਾ ਮੁਲਕ ਜਿਹੜਾ ਆ, ਉਹ ਜਿਹੜਾ ਇੱਕ ਮਿਸਾਲ ਸੀ ਦੁਨੀਆ ਦੇ ਸਾਹਮਣੇ, ਉਹ ਖਿੰਡਦਾ ਹੋਇਆ ਨਜ਼ਰ ਆ ਰਿਹਾ। ਅੱਜ ਦੇਸ਼ ਦੇ ਹਰ ਖਿੱਤੇ ਦੇ ਵਿੱਚ ਦੇਸ਼ ਤੋਂ ਵੱਖ ਹੋਣ ਦੀਆਂ ਆਵਾਜ਼ਾਂ ਉੱਠਣ ਲੱਗ ਪਈਆਂ। ਕਿਤੇ ਨਾਗਾਲੈਂਡ ਬਣਾਉਣ ਦੀ ਮੰਗ ਉੱਠ ਰਹੀ ਹੈ। ਅਸੀਂ ਪੰਜਾਬ ਵਾਲਿਆਂ ਨੇ 15-16 ਸਾਲ ਦਾ ਦੌਰ ਦੇਖਿਆ ਜਦੋਂ ਖਾਲਿਸਤਾਨ ਦੀ ਮੰਗ ਜਿਹੜੀ ਹੈ ਉਹ ਦੇਸ਼ ਵਿੱਚ ਸਭ ਤੋਂ ਜ਼ਿਆਦਾ ਬਰਨਿੰਗ ਇਸ਼ੂ ਬਣੀ ਹੋਈ ਸੀ। ਕਿਤੇ ਗੋਰਖਾਲੈਂਡ ਦੀ ਮੰਗ ਹੈ, ਤੇਲੰਗਾਨਾ ਵੱਖਰਾ ਸੂਬਾ ਬਣਾ ਦਿੱਤਾ ਗਿਆ, ਪਰ ਵੱਖਰਾ ਮੁਲਕ ਦੀ ਵੀ ਮੰਗ ਉੱਠਦੀ ਰਹੀ। ਇੱਦਾਂ ਹੀ ਹਰ ਥਾਂ ਦੇ ਉੱਤੇ ਲੋਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦੋਲਨ ਨੇ।
ਗੱਲਾਂ ਇਹ ਬਹੁਤ ਲੰਬੀਆਂ, ਇਹਦੇ ਤੇ ਕਾਫੀ ਲੰਬੀ ਗੱਲ ਹੋ ਸਕਦੀ ਹੈ, ਪਰ ਅਸੀਂ ਆਪਣੀ ਗੱਲ ਤੋਂ ਥਿੜਕ ਨਾ ਜਾਈਏ ਤੇ ਵਾਪਸ ਆਈਏ ਜੇ ਉਸ ਘਟਨਾ ਤੇ, ਜਿਸ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਸਹਾਰਨਪੁਰ ਦਾ, ਤਾਂ ਉਹਦੇ ਵਿੱਚ ਵੀ ਜਿਹੜੀ ਅੰਗਰੇਜ਼ੀ ਟੈਗਲਾਈਨ ਹੈ ਵੰਡੋ ਤੇ ਰਾਜ ਕਰੋ, ਡਿਵਾਈਡ ਐਂਡ ਰੂਲ, ਉੱਥੇ ਉਹੀ ਜਿਹੜੀ ਲਾਈਨ ਹੈ ਉਹਦੇ ਮੁਤਾਬਕ ਕੰਮ ਹੋਇਆ, ਜਿਹਦੇ ਕਰਕੇ ਸਹਾਰਨਪੁਰ ਦੇ ਵਿੱਚ ਫਸਾਦ ਦੀ ਸਥਿਤੀ ਬਣੀ, 3 ਲੋਕ ਮਾਰੇ ਗਏ, ਬਹੁਤ ਸਾਰੇ ਜ਼ਖਮੀ ਹੋਏ, 30-32 ਦੁਕਾਨਾਂ ਤੇ ਜਿਹੜੇ ਮਕਾਨ ਜਿਹੜੇ ਸਾੜ ਦਿੱਤੇ ਗਏ, ਬਹੁਤ ਸਾਰੀਆਂ ਗੱਡੀਆਂ ਫੂਕ ਦਿੱਤੀਆਂ ਗਈਆਂ। ਸਵਾਲ ਹੋ ਸਕਦਾ ਹੈ ਕਿ ਇਹ ਸਾਰਾ ਕੁਝ ਕਿਉਂ ਵਾਪਰਦਾ ਹੈ? ਤਾਂ ਉਹਦਾ ਜਿਹੜਾ ਇੱਕ ਕੇਂਦਰੀ ਤੱਤ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਹ ਇਹ ਹੈ ਕਿ ਅੰਗਰੇਜ਼ ਤੋਂ ਬਾਅਦ ਭਾਰਤ ਦੇ ਰਾਜਨੀਤੀਵਾਨਾਂ ਨੇ ਉਸੇ ਰਾਜਨੀਤੀ ਨੂੰ ਅੱਗੇ ਤੋਰਿਆ ਤੇ ਭਾਰਤ ਦੀ ਜਿਹੜੀ ਸੰਵੇਦਨਸ਼ੀਲਤਾ ਸੀ ਉਹਨੂੰ ਇੱਕ ਕਿਸਮ ਦੇ ਨਾਲ ਡੰਗਿਆ ਤੇ ਭਾਰਤੀ ਮਨੁੱਖ ਜਿਹੜਾ ਆ ਉਹਨੂੰ ਵੰਡ ਦਿੱਤਾ ਬਹੁਤ ਬੁਰੀ ਤਰ੍ਹਾਂ, ਹਿੰਦੂ 'ਚ, ਸਿੱਖ 'ਚ, ਮੁਸਲਮਾਨ 'ਚ, ਈਸਾਈ 'ਚ ਤੇ ਇਹਨਾਂ ਦੀਆਂ ਉਪਜਾਤੀਆਂ ਦੇ ਵਿੱਚ ਵੀ ਅੱਗੇ। ਤੁਸੀਂ ਬਹੁਤ ਸਾਰੇ ਥਾਵਾਂ ਤੇ ਦੇਖੋਗੇ ਵੀ ਇੱਕੋ ਧਰਮ ਦੇ ਲੋਕ ਆਪੋ ਵਿੱਚ ਹੀ ਉਲਝਦੇ ਆ ਸਾਡੇ ਸਾਹਮਣੇ ਹੀ ਹੈ। ਹਰਿਆਣੇ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਤੇ ਇੱਕੋ ਧਰਮ ਦੇ ਲੋਕ ਤਲਵਾਰਾਂ ਕੱਢੀ ਫਿਰਦੇ ਇੱਕ ਦੂਜੇ ਦੇ ਖਿਲਾਫ। ਸਾਡੇ ਸਾਹਮਣੇ ਹੈ ਇਰਾਕ ਦੇ ਵਿੱਚ 3 ਜਣੇ ਲੜ ਰਹੇ ਆ, ਕੁਰਦ, ਸ਼ੀਆ ਤੇ ਸੁੰਨੀ, ਇੱਕੋ ਧਰਮ ਦੇ ਲੋਕ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਧਰਮ ਨੂੰ ਜਿੰਨੀ ਦੇਰ ਤੱਕ ਧਰਮ ਦੇ ਤੌਰ ਤੇ ਦੇਖਿਆ ਜਾਏਗਾ ਤਾਂ ਧਰਮ ਦਾ ਉਦੇਸ਼ ਪੂਰਾ ਹੋਏਗਾ। ਜਦੋਂ ਧਰਮ ਅਧਰਮੀਆਂ ਦੇ ਹੱਥ ਆ ਜਾਏਗਾ ਤੇ ਫਿਰ ਇਰਾਕ ਵਾਪਰੇਗਾ, ਫਿਰ ਬਹੁਤ ਸਾਰੀਆਂ ਉਹ ਘਟਨਾਵਾਂ ਵਾਪਰਨਗੀਆਂ ਜਿਹੜੀਆਂ ਸਾਨੂੰ ਤਕਲੀਫ ਦੇਣਗੀਆਂ, ਫਿਰ ਈਰਾਨ ਤੇ ਇਰਾਕ ਵੀ ਲੜਨਗੇ। ਇੱਕੋ ਧਰਮ ਦੇ ਲੋਕ ਹੈ, ਇਰਾਕ ਤੇ ਈਰਾਨ ਲਗਾਤਾਰ ਲੜਾਈ ਦੇ ਮੈਦਾਨ 'ਚ ਰਹੇ ਪਿਛਲੇ ਸਮੇਂ ਦੇ ਵਿੱਚ। ਸੋ ਮੇਰੇ ਕਹਿਣ ਤੋਂ ਭਾਵ ਜਿਹੜੀ ਸਹਾਰਨਪੁਰ ਵਾਲੀ ਘਟਨਾ ਵੀ ਹੈ, ਇਹਦੇ ਵਿੱਚ ਵੀ ਜਿਹੜੀ ਭਾਰਤੀ ਮਨੁੱਖ ਦੀ ਸੰਵੇਦਨਸ਼ੀਲਤਾ ਆ ਉਹਨੂੰ ਟੋਟੇ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਜਿਹੜਾ ਧਰਮਾਂ ਦੇ ਵਿੱਚ ਵੰਡ ਦਿੱਤਾ ਗਿਆ। ਤੇ ਵੰਡਿਆ ਕਿਹਨੇ? ਵੰਡਿਆ ਰਾਜਨੀਤੀਵਾਨਾਂ ਨੇ। ਹੁਣ ਤੁਸੀਂ ਅੰਦਾਜ਼ਾ ਕਰੋ ਕਿ ਇਹ ਘਟਨਾ ਜਿਹੜੀ ਆ ਗੁਰੂ ਘਰ ਦੀ ਜ਼ਮੀਨ ਦਾ ਮਸਲਾ ਹੈ, ਜ਼ਮੀਨ ਕਾਨੂੰਨੀ ਤੌਰ ਦੇ ਉੱਤੇ ਦੇ ਦਿੱਤੀ ਗਈ, ਗੁਰਦੁਆਰੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਤੇ ਹੁਣ ਦੋਨਾਂ ਧਿਰਾਂ ਦੀ ਜਿਹੜੀ ਕਾਲ ਆ ਉਹ ਇਸ ਘਟਨਾ ਨੂੰ ਜਨਮ ਦਿੰਦੀ ਹੈ। ਪਰ ਕਾਲ ਵਾਸਤੇ ਸਥਿਤੀਆਂ ਕਿਹਨੇ ਪੈਦਾ ਕੀਤੀਆਂ? ਉਹ ਰਾਜਨੀਤੀ ਨੇ ਪੈਦਾ ਕੀਤੀਆਂ। ਮਸਲਨ ਜ਼ਮੀਨ ਤੇ ਫੈਸਲਾ ਹੋ ਗਿਆ ਕਿ ਇਹ ਗੁਰਦੁਆਰੇ ਦੀ ਜ਼ਮੀਨ ਹੈ, ਪਰ ਜੇ ਉਹਦੇ ਉੱਤੇ ਗੁਰਦੁਆਰੇ ਦੀ ਉਸਾਰੀ ਸ਼ੁਰੂ ਕਰਨੀ ਸੀ ਤਾਂ ਘੱਟੋ ਘੱਟ ਪ੍ਰਸ਼ਾਸਨ ਨੂੰ ਵਿਸ਼ਵਾਸ ਲੈ ਕੇ ਕੀਤੀ ਜਾ ਸਕਦੀ ਸੀ। ਪਰ ਪ੍ਰਸ਼ਾਸਨ ਨੂੰ ਵਿਸ਼ਵਾਸ ਨਾ ਲੈ ਕੇ ਤੁਰਤ ਫੁਰਤ ਉਸਾਰੀ ਸ਼ੁਰੂ ਕਰ ਦਿੱਤੀ ਗਈ। ਹਾਲੇ ਕਾਨੂੰਨੀ ਨੁਕਤੇ ਜਾਂ ਪਹਿਲੂ ਬਹੁਤ ਸਾਰੇ ਪਏ ਸੀ। ਉਧਰ ਜਿਹੜਾ ਲੋਕਾਂ ਨੇ ਹਮਲਾ ਕੀਤਾ, ਜਿਹੜੇ ਦਾਅਵਾ ਕਰਦੇ ਸੀ ਕਿ ਕਬਰਸਤਾਨ ਦੀ ਜ਼ਮੀਨ ਹੈ, ਉਹਨਾਂ ਨੇ ਵੀ ਪ੍ਰਸ਼ਾਸਨ ਦੀ ਜਾਂ ਭਾਰਤੀ ਵਿਵਸਥਾ ਦੀ, ਭਾਰਤੀ ਸੰਵਿਧਾਨ ਦੀ, ਭਾਰਤੀ ਕਾਨੂੰਨ ਦੀ ਕੋਈ ਪਰਵਾਹ ਨਹੀਂ ਕੀਤੀ। ਉਹ ਇਸ ਕਰਕੇ ਪਰਵਾਹ ਨਹੀਂ ਕੀਤੀ ਕਿ ਉਹਨਾਂ ਦੇ ਪਿੱਛੇ ਵੀ ਇੱਕ ਰਾਜਨੀਤੀ ਕੰਮ ਕਰ ਰਹੀ ਸੀ। ਉਹ ਰਾਜਨੀਤੀ ਸੀ ਕਿ ਫਸਾਦ ਹੋਵੇ। ਪਿਛਲੇ 1 ਸਾਲ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ 100 ਦੰਗੇ ਹੋ ਚੁੱਕੇ ਆ। 100 ਦੰਗੇ, 20 ਕਰੋੜ ਦੀ ਆਬਾਦੀ ਹੈ ਉੱਤਰ ਪ੍ਰਦੇਸ਼ ਦੀ। ਕਈ ਵਾਰ ਉੱਥੋਂ ਦੀ ਸਰਕਾਰ ਜਾਂ ਉੱਥੋਂ ਦੇ ਮੰਤਰੀਆਂ ਸੰਤਰੇ ਨੂੰ ਹੱਥ ਖੜੇ ਕਰਨੇ ਪੈਂਦੇ ਇਹ ਕਹਿ ਕੇ ਵੀ ਸਾਡੇ ਵੱਸ ਦਾ ਰੋਗ ਨਹੀਂ ਇਹ ਦੰਗੇ ਰੋਕਣਾ। ਹੁਣ ਵੀ ਇਹ ਦੇਖਿਆ ਗਿਆ, ਪਰ ਰਾਜਨੀਤੀ ਨੇ ਕਿੰਨਾ ਵਿਗਾੜ ਪੈਦਾ ਕੀਤਾ। ਉਹ ਰਾਜਨੀਤੀ ਇਹ ਕਿ ਇਹਦੇ ਤੇ ਵੀ ਰੋਟੀਆਂ ਸੇਕਣ ਦੀ ਕੋਸ਼ਿਸ਼ ਹੋਈ, ਕਿਉਂਕਿ ਸਥਿਤੀ ਵੀ ਪੈਦਾ ਉਹਨਾਂ ਨੇ ਕੀਤੀ ਹੈ ਜਿਹੜੇ ਬਾਅਦ 'ਚ ਰੋਟੀਆਂ ਸੇਕ ਰਹੇ ਆ। ਨੰਬਰ 1 ਤਾਂ ਆਜ਼ਮ ਖਾਨ ਜਿਹੜਾ ਇੱਕ ਕੈਬਨਿਟ ਮਿਨਿਸਟਰ ਹੈ ਤੇ ਵੱਡਾ ਲੀਡਰ ਸਮਾਜਵਾਦੀ ਪਾਰਟੀ ਦਾ, ਰਾਜ ਕਰਦੀ ਪਾਰਟੀ ਦਾ ਉੱਤਰ ਪ੍ਰਦੇਸ਼ 'ਚ, ਉਹਨੇ ਬਿਆਨ ਇਹ ਦਿੱਤਾ ਕਿ ਇਹ ਜਿਹੜੀ ਸਾਜ਼ਿਸ਼ ਹੈ ਸਹਾਰਨਪੁਰ ਦੇ ਦੰਗਿਆਂ ਦੀ, ਇਹ ਸਾਜ਼ਿਸ਼ ਨਾਗਪੁਰ ਦੇ ਵਿੱਚ RSS ਦੇ ਦਫ਼ਤਰ 'ਚ ਬੈਠ ਕੇ ਬਣਾਈ ਗਈ। ਹੁਣ ਜੇ ਆਜ਼ਮ ਖਾਨ ਨੂੰ ਸੱਚਮੁੱਚ ਪਤਾ ਹੈ, ਸਰਕਾਰ ਉਹਦੀ ਹੈ, ਸਰਕਾਰ ਦੇ ਵਿੱਚ ਵੱਡਾ ਮੰਤਰੀ ਹੈ, ਉਹਨਾਂ ਦੀ ਪਾਰਟੀ ਦੀ ਸਰਕਾਰ ਹੈ ਜੀ, ਉਹਨੂੰ ਪਤਾ ਹੈ ਕਿ ਸਾਜ਼ਿਸ਼ ਨਾਗਪੁਰ ਦੇ ਵਿੱਚ ਬੈਠ ਕੇ RSS ਨੇ ਰਚੀ ਹੈ, ਤਾਂ ਫਿਰ ਕਿਉਂ ਨਹੀਂ ਉਹਦੇ ਤੇ ਕਾਰਵਾਈ ਹੁੰਦੀ? ਬਿਆਨ ਦੇਣ ਦਾ ਕੀ ਅਰਥ ਹੈ? ਦੂਜੇ ਬੰਨੇ ਕਲਰਾਜ ਮਿਸ਼ਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ, ਸੀਨੀਅਰ ਲੀਡਰ BJP ਦਾ, ਉਹ ਕੀ ਕਹਿੰਦਾ? ਉਹ ਕਹਿੰਦਾ ਇਹਦੀ ਸਾਜ਼ਿਸ਼ ਜਿਹੜੀ ਹੈ ਪਾਕਿਸਤਾਨ 'ਚ ਬੈਠੀ ISI ਨੇ ਰਚੀ ਹੈ। ਕਿਹਦੀ ਗੱਲ ਮੰਨੀ ਹੈ ਵੀ? ਆਜ਼ਮ ਖਾਨ ਦੀ ਮੰਨ ਲਈ ਗਈ ਵੀ ਜਿਹੜਾ ਕਹਿੰਦਾ ਇਹ RSS ਨੇ ਸਾਜ਼ਿਸ਼ ਰਚੀ ਹੈ। RSS ਦੇ ਨਾਲ 100 ਤਰ੍ਹਾਂ ਦੇ
ਜਿਹੜੇ ਵਿਚਾਰਧਾਰਕ ਵਿਰੋਧ ਕਿਸੇ ਦੇ ਵੀ ਹੋ ਸਕਦੇ, ਮੇਰੇ ਵੀ ਹੈ। ਅਸੀਂ ਸਭ ਤੋਂ ਵੱਡੇ ਨੁਕਤਾਚੀਨ ਹੈ RSS ਦੇ, ਪਰ ਬਿਨਾਂ ਕਿਸੇ ਲੌਜਿਕ ਤੋਂ ਇਹ ਕਹਿ ਦੇਣਾ ਕਿ ਉੱਥੇ ਸਾਜ਼ਿਸ਼ ਰਚੀ ਗਈ ਹੈ, ਤੇ ਇੱਥੇ ਕਲਰਾਜ ਮਿਸ਼ਰਾ ਦਾ ਇਹ ਕਹਿ ਦੇਣਾ ਕਿ ISI ਦੀ ਪਾਕਿਸਤਾਨ 'ਚ ਬੈਠ ਕੇ ਸਾਜ਼ਿਸ਼ ਰਚੀ ਗਈ ਹੈ। ਇਹ ਦੋਵੇਂ ਚੀਜ਼ਾਂ ਜਿਹੜੀਆਂ ਦਰਸਾਉਂਦੀਆਂ ਹੈ ਕਿ ਉੱਥੇ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ। ਜੜ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ, ਸਗੋਂ ਇਸ ਅੱਗ ਦੇ ਉੱਤੇ ਹੋਰ ਤੇਲ ਛਿੜਕਿਆ ਜਾ ਰਿਹਾ ਹੈ। ਇਹ ਆ ਅਸਲ ਦੇ ਵਿੱਚ ਪ੍ਰੋਬਲਮ। ਉੱਥੇ ਵੋਟ ਜੁਗਾੜ ਕਰਨ ਵਾਸਤੇ ਦੋਵੇਂ ਪਾਸਿਓਂ ਰਾਜਨੀਤੀ ਕੀਤੀ ਜਾਂਦੀ ਹੈ। ਜੇ ਕਲਰਾਜ ਮਿਸ਼ਰ ਨੂੰ ਇਹ ਪਤਾ ਵੀ ISI ਦੀ ਸਾਜ਼ਿਸ਼ ਹੈ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ, ਫਿਰ ਦਿੱਲੀ 'ਚ ਸਰਕਾਰ ਕਿਹਦੀ ਹੈ? ਦਿੱਲੀ ਸਰਕਾਰ ਨਰਿੰਦਰ ਮੋਦੀ ਦੀ ਹੈ, ਉਹਨਾਂ ਦੀ ਆਪ ਦੀ ਸਰਕਾਰ ਹੈ। 2 ਦਿਨ ਬਾਅਦ ਜਿਹੜੀ ਹੈ ਸੈਕਟਰੀ ਲੈਵਲ ਦੀ ਮੀਟਿੰਗ ਹੋਣੀ ਹੈ ਪਾਕਿਸਤਾਨ ਦੇ ਨਾਲ। ਕਿਉਂ ਨਹੀਂ ਕਲਰਾਜ ਮਿਸ਼ਰ ਜਾ ਕੇ ਕਹਿੰਦੇ ਵੀ ਉਸ ਮੀਟਿੰਗ ਦੇ ਵਿੱਚ ਇਹ ਮੁੱਦਾ ਉਠਾਓ ਵੀ ਜਿਹੜੀ ਸਹਾਰਨਪੁਰ ਦੀ ਹਿੰਸਾ ਉਹ ISI ਨੇ ਸਾਜ਼ਿਸ਼ ਰਚੀ ਹੈ? ਇਹ ਅਸਲ ਦੇ ਵਿੱਚ ਸਿਰਫ ਤੇ ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ, ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਜਿਹੜੀਆਂ ਸਾਰੀਆਂ ਰਾਜਨੀਤੀ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ। ਇਸੇ ਕਰਕੇ ਲੋਕਾਂ 'ਚ ਤਹਮਲ ਘਟ ਰਿਹਾ, ਇਸੇ ਕਰਕੇ ਲੋਕਾਂ 'ਚ ਸੰਵੇਦਨਸ਼ੀਲਤਾ ਘਟ ਰਹੀ ਹੈ। ਲੋਕ ਇੰਨੀ ਛੇਤੀ ਜਿਹੜੇ ਗੁੱਸੇ 'ਚ ਆ ਜਾਂਦੇ ਹੈ। ਇਹ ਗੁੱਸਾ ਪੈਦਾ ਕੀਤਾ ਭਾਰਤੀ ਰਾਜਨੀਤੀ ਦੀਆਂ ਵਿਸੰਗਤੀਆਂ ਨੇ। ਭਾਰਤੀ ਰਾਜਨੀਤੀ ਦੀ ਜਿਹੜੇ ਸੌੜੇ ਕਿਸਮ ਦੇ ਹਿੱਤ ਸਾਧਨ 'ਚ ਜਿਹੜੇ ਲੋਕ ਲੱਗੇ ਹੋਏ, ਜਿਨ੍ਹਾਂ ਨੂੰ ਹਰ ਥਾਂ ਦੇ ਉੱਤੇ ਵੋਟਾਂ ਦਿਖਾਈ ਦਿੰਦੀਆਂ, ਉਹਨਾਂ ਦੀ ਰਾਜਨੀਤੀ ਦਾ ਨਤੀਜਾ ਹੈ ਕਿ ਸਹਾਰਨਪੁਰ ਵਾਪਰ ਜਾਂਦਾ ਹੈ। ਉਹਨਾਂ ਦੀ ਰਾਜਨੀਤੀ ਦਾ ਨਤੀਜਾ ਹੈ ਮੁਜ਼ੱਫਰਨਗਰ ਵਾਪਰ ਜਾਂਦਾ ਹੈ। ਜੀ 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 ਤੇ ਆਪਣੀ ਜਿਹੜੀ ਆ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਤੇ ਨਾਲ ਹੀ ਆਪਣੇ ਜਿਹੜੇ ਜੀ ਸਰੋਤਿਆਂ ਨੂੰ ਵੀ ਸੱਦਾ ਦਿੰਦੇ ਹਾਂ, ਜੇ ਤੁਸੀਂ ਵੀ ਸੁਸ਼ੀਲ ਦੋਸਾਂਝ ਜੀ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਡੇ ਇਸ ਸਵਾਲ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜੇ ਸਾਨੂੰ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ 408 272 5200 408 272 5200 ਦੇ ਉੱਤੇ। ਅਤੇ ਆਪਣੀ ਜਿਹੜੀ ਆ ਗੱਲਬਾਤ ਨੂੰ ਕਰਦੇ ਹਾਂ ਵੀ ਜਿਹੜੀ ਵੱਖਰੀ ਕਮੇਟੀ ਦਾ ਜਿਹੜਾ ਮਸਲਾ ਆ ਉਸ ਦੇ ਬਾਰੇ ਦੱਸੋ ਜੀ। ਇਸ ਟਾਈਮ ਜਿਹੜੀ ਆ ਲੇਟੈਸਟ ਆ ਜਿਹੜਾ ਮਾਮਲਾ ਹੈ ਕਿਸ ਪਾਸੇ ਨੂੰ ਜਿਹੜਾ ਵੱਧਦਾ ਨਜ਼ਰ ਆ ਰਿਹਾ ਆ, ਕੀ ਲੇਟੈਸਟ ਅਪਡੇਟ ਆ? ਦੇਖੋ, ਇਸ ਵਕਤ ਵੱਖਰੀ ਕਮੇਟੀ ਦਾ ਇਸ਼ੂ ਜਿਹੜਾ ਆ ਉਹ ਥੋੜ੍ਹੀ ਦੇਰ ਵਾਸਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਇੱਕ ਤੱਤਾ ਮਾਹੌਲ ਬਣ ਰਿਹਾ ਸੀ, ਉਹ ਮਾਹੌਲ ਦੇ ਵਿੱਚ ਥੋੜ੍ਹਾ ਜਿਹਾ ਠਹਿਰਾ ਆਇਆ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਉਹ ਸੰਮੇਲਨ ਰੱਦ ਕਰ ਦਿੱਤੇ ਜਾਣ। ਸੰਮੇਲਨ ਰੱਦ ਕਰ ਦਿੱਤੇ ਗਏ। ਬਹਾਨਾ ਭਾਵੇਂ ਇਹੀ ਬਣਾਇਆ ਗਿਆ, ਬਾਦਲਾਂ ਨੇ ਜਿਹੜੀ ਦਲੀਲ ਦਿੱਤੀ ਇਹੀ ਦਿੱਤੀ ਹੈ ਕਿ ਸਹਾਰਨਪੁਰ ਦੀ ਘਟਨਾ ਵਾਪਰ ਗਈ, ਇਸ ਕਰਕੇ ਅਸੀਂ ਅਕਾਲ ਤਖ਼ਤ ਸਾਹਿਬ ਦੇ ਹੁਕਮ 'ਚ ਇਹ ਸੰਮੇਲਨ ਰੱਦ ਕਰਦੇ ਹਾਂ। ਸੱਚ ਇਹ ਨਹੀਂ ਹੈ। ਸੱਚ ਇਹ ਹੈ ਕਿ ਦਿੱਲੀ ਦੀ BJP ਸਰਕਾਰ, ਜਿਹੜਾ ਪਾਰਟ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ, ਉਹ ਨਹੀਂ ਸੀ ਚਾਹੁੰਦੀ ਕਿ 27 ਤਰੀਕ ਨੂੰ ਇੱਕ ਪੰਥਕ ਸੰਮੇਲਨ ਕਰਕੇ ਦਰਬਾਰ ਸਾਹਿਬ ਤੋਂ, ਮੰਜੀ ਸਾਹਿਬ ਤੋਂ ਬਾਦਲ ਸਾਹਿਬ ਕਿਸੇ ਧਾਰਮਿਕ ਮੋਰਚੇ ਦਾ ਐਲਾਨ ਕਰ ਦੇਣ। ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਾਂ ਦਿੱਲੀ ਦੀ ਹਕੂਮਤ ਇਹ ਨਹੀਂ ਸੀ ਚਾਹੁੰਦੀ ਕਿ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਇਸ ਨਾਜ਼ੁਕ ਮੌਕੇ ਤੇ ਛੱਡਣ ਤੇ ਤਾਜਪੋਸ਼ੀ ਸੁਖਬੀਰ ਬਾਦਲ ਦੀ ਕਰ ਦੇਣ। ਉਹਨਾਂ ਨੂੰ ਲੱਗਦਾ ਸੀ ਕਿ ਹਾਲਾਤ ਫਿਰ ਸੰਭਲਣੇ ਨਹੀਂ, ਹਾਲਾਤ ਵਿਗੜਨੇ ਆ। ਉਹਨਾਂ ਨੇ ਸ਼ਾਂਤਾ ਕੁਮਾਰ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਹੈ, ਹਿਮਾਚਲ ਦੇ ਮੁੱਖ ਮੰਤਰੀ ਰਹਿ ਚੁੱਕੇ ਹੈ, ਉਹਨਾਂ ਦੀ ਡਿਊਟੀ ਲਾਈ ਕਿ ਇਸ ਗੱਲ ਨੂੰ ਸਿਰੇ ਲਾਇਆ ਜਾਏ ਵੀ ਜੇ ਪੰਥਕ ਸੰਮੇਲਨ ਕਰਨਾ ਹੀ ਆ ਤਾਂ ਫਿਰ ਉਹਦੇ 'ਚ ਕਿਸੇ ਮੋਰਚੇ ਦਾ ਐਲਾਨ ਨਾ ਕੀਤਾ ਜਾਏ। ਬਾਅਦ ਵਿੱਚ ਦਿੱਲੀ 'ਚ ਜਾ ਕੇ ਸੁਖਬੀਰ ਬਾਦਲ ਵੀ ਮਿਲੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਤੇ ਫਾਈਨਾਂਸ ਮਿਨਿਸਟਰ ਜਾਂ ਰੱਖਿਆ ਮੰਤਰੀ ਅਰੁਣ ਜੇਤਲੀ ਨੂੰ। ਵੱਡੇ ਬਾਦਲ ਸਾਹਿਬ ਵੀ 2 ਵਾਰ ਮਿਲੇ। ਉਹਨਾਂ ਨੂੰ ਵੀ ਉਹਨਾਂ ਨੇ ਇਹੀ ਕਨਵੇ ਕੀਤਾ ਕਿ ਤੁਸੀਂ ਕੋਈ ਮੋਰਚਾ ਜਿਹੜਾ ਉੱਥੋਂ ਨਾ ਐਲਾਨੋ, ਵੀ ਹਾਲਾਤ ਵਿਗੜ ਸਕਦੇ ਆ। ਦੂਜੀ ਗੱਲ ਇਹ ਹੈ ਕਿ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਵੇਲੇ ਵਿਨਿੰਗ ਪੋਜੀਸ਼ਨ ਦੇ ਵਿੱਚ ਹੈ। ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹਦੇ 'ਚ ਭਾਰਤੀ ਜਨਤਾ ਪਾਰਟੀ ਵਿਨਿੰਗ ਪੋਜੀਸ਼ਨ 'ਚ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਇਹੀ ਦੱਸਦੇ ਆ। ਤੇ ਭਾਰਤੀ ਜਨਤਾ ਪਾਰਟੀ ਨੂੰ ਲੱਗ ਰਿਹਾ ਸੀ ਕਿ ਬਾਦਲਾਂ ਨੇ ਤਾਂ ਐਲਾਨ ਕਰ ਦਿੱਤਾ ਕਿ ਮੋਰਚਾ ਹਰਿਆਣੇ ਦੀ ਧਰਤੀ 'ਚ ਜਾ ਕੇ ਲੜਿਆ ਜਾਏਗਾ। ਜੇ ਹਰਿਆਣੇ 'ਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਿਆਂ 'ਤੇ ਕਬਜ਼ੇ ਦੀ ਲੜਾਈ ਆਰੰਭ ਕਰ ਦਿੱਤੀ
ਤਾਂ ਫਿਰ ਉਹਦਾ ਨੁਕਸਾਨ ਭਾਰਤੀ ਜਨਤਾ ਪਾਰਟੀ ਨੂੰ ਹਰਿਆਣੇ 'ਚ ਹੋ ਸਕਦਾ। ਸਰਕਾਰ ਆਉਂਦੀ ਖੁੱਸ ਸਕਦੀ ਹੈ ਤੇ ਇਹਦਾ ਲਾਭ ਭੁਪਿੰਦਰ ਸਿੰਘ ਹੁੱਡਾ ਉਠਾ ਸਕਦੇ ਆ। ਇਸ ਕਰਕੇ ਉਹਨਾਂ ਨੇ ਬਾਦਲਾਂ ਨੂੰ ਇਸ ਗੱਲ ਲਈ ਮਜਬੂਰ ਕਰ ਦਿੱਤਾ ਹੈ ਕਿ ਤੁਸੀਂ ਇਹ ਪੰਥਕ ਸੰਮੇਲਨ ਰੱਦ ਕਰੋ, ਤੇ ਇਸੇ ਕਰਕੇ ਉਹ ਪੰਥਕ ਸੰਮੇਲਨ ਰੱਦ ਹੋਇਆ ਤੇ ਅਕਾਲ ਤਖਤ ਸਾਹਿਬ ਤੋਂ ਉਹ ਰੱਦ ਕਰਵਾਉਣ ਦਾ ਹੁਕਮਨਾਮਾ ਜਾਰੀ ਕਰਵਾਇਆ ਗਿਆ। ਉਸ ਤੋਂ ਬਾਅਦ ਜਗਦੀਸ਼ ਸਿੰਘ ਝੀਰਾ ਪਰਸੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਏ ਅਕਾਲ ਤਖਤ ਸਾਹਿਬ ਤੇ, ਉਹ ਖੁਦ ਹੀ ਨਹੀਂ ਗਏ। ਉਹਨਾਂ ਨੂੰ ਰੋਕਣ ਦੇ ਵੀ ਪ੍ਰਬੰਧ ਜਿਹੜੇ ਟਾਸਕ ਫੋਰਸ ਨੇ ਕੀਤੇ ਹੋਏ ਸੀ। ਉਹਨਾਂ ਦਾ ਕਹਿਣਾ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਟਾਸਕ ਫੋਰਸ ਦੇ ਕਬਜ਼ੇ 'ਚ ਹੈ। ਅੱਜ ਹੀ ਤਾਜ਼ਾ ਉਹਨਾਂ ਨੇ ਬਿਆਨ ਦਿੱਤਾ, ਇੱਥੇ ਇੱਕ ਨਾਢਾ ਸਾਹਿਬ ਗੁਰੂ ਘਰ ਆ ਪੰਚਕੂਲੇ ਦੇ ਵਿੱਚ, ਜਿਹੜਾ ਹਰਿਆਣੇ 'ਚ ਪੈਂਦਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਹੈ। ਉਹਨਾਂ ਨੇ ਅੱਜ ਬਿਆਨ ਦਿੱਤਾ ਕਿ ਉੱਥੋਂ ਦੀਆਂ ਗੋਲਕਾਂ ਖਾਲੀ ਕਰ ਦਿੱਤੀਆਂ ਗਈਆਂ ਤੇ ਬੈਂਕ ਖਾਤੇ ਵੀ ਜਿਹੜੇ ਆ ਸਾਰੇ ਖਾਲੀ ਕਰ ਦਿੱਤੇ ਗਏ ਆ। ਬਾਕੀ ਗੁਰਦੁਆਰੇ ਜਿਹੜੇ ਹਰਿਆਣੇ ਦੇ ਆ ਉੱਥੋਂ ਦੀਆਂ ਗੋਲਕਾਂ ਖੋਲੀਆਂ ਜਾ ਰਹੀਆਂ ਤੇ ਪੈਸੇ ਜਿਹੜੇ ਆ ਬੈਂਕਾਂ ਦੇ ਵਿੱਚੋਂ ਕੱਢੇ ਜਾ ਰਹੇ ਆ। ਇਹ ਦੋਸ਼ ਲਾਇਆ ਉਹਨਾਂ ਨੇ। ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ 40% ਦਾ ਹਿੱਸਾ 60-40 ਦਾ ਅਨੁਪਾਤ ਜਿਹੜਾ ਉਹਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੀਆਂ ਪ੍ਰਾਪਰਟੀਜ਼ ਹੈਗੀਆਂ, ਚਾਹੇ ਉਹ ਕਲਗੀਧਰ ਨਿਵਾਸ ਹੈ ਚਾਹੇ ਕਾਲਜ ਹੈ, ਉਹਦੇ ਵਿੱਚੋਂ ਵੀ ਹਰਿਆਣੇ ਦਾ ਹਿੱਸਾ ਦਿੱਤਾ ਜਾਏ। ਸੋ ਇੱਕ ਹੋਰ ਲੜਾਈ ਜਿਹੜੀ ਹੈ ਜਿਸ ਤਰ੍ਹਾਂ ਜਗਦੀਸ਼ ਸਿੰਘ ਝੀਂਡਾ ਨੇ ਜਿਹੜੀ ਆਰੰਭ ਕਰਨ ਦਾ ਐਲਾਨ ਕੀਤਾ, ਪਰ ਹਰਿਆਣੇ ਦੇ ਵਿੱਚ ਕਿਸੇ ਕਿਸਮ ਦਾ ਹਾਲੇ ਕੋਈ ਟਕਰਾਅ ਦੀ ਸਥਿਤੀ ਨਾ ਬਣੇ, ਇਹਦੇ ਯਤਨ ਜਿਹੜੇ ਆ ਸ਼ਾਇਦ ਦੋਵਾਂ ਪਾਸਿਆਂ ਵੱਲੋਂ ਹੀ ਕੀਤੇ ਜਾ ਰਹੇ ਆ, ਕਿਉਂਕਿ ਟਕਰਾਅ ਦੇ ਨਾਲ ਨੁਕਸਾਨ ਵੀ ਦੋਨਾਂ ਦਾ ਹੋਣਾ ਤੇ ਨਾਲ ਦੀ ਨਾਲ ਸਿੱਖ ਕਮਿਊਨਿਟੀ ਦਾ ਦੁਨੀਆ ਭਰ ਦੇ ਵਿੱਚ ਸਿਰ ਵੀ ਝੁਕਣਾ ਸ਼ਰਮ ਦੇ ਨਾਲ। ਸੋ ਇਸ ਤਰ੍ਹਾਂ ਦੀ ਨਾਜ਼ੁਕ ਜਿਹੀ ਸਥਿਤੀ 'ਚ ਹੈ। ਬਾਦਲਾਂ ਨੇ ਤਾਂ ਲਗਭਗ ਇਹ ਮਾਮਲਾ ਹੁਣ ਲੱਗਦਾ ਇਹ ਹੈ ਵੀ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਰਹਿ ਗਿਆ, ਉਹਨਾਂ ਨੇ ਛੱਡ ਦਿੱਤਾ ਹੈ, ਕਿਉਂਕਿ ਉਹ ਹੁਣ ਤਲਵੰਡੀ ਸਾਬੋ ਤੇ ਪਟਿਆਲਾ ਦੀ ਜਿਹੜੀ ਜ਼ਿਮਨੀ ਚੋਣ ਹੋ ਰਹੀ ਹੈ ਉਹਦੇ 'ਚ ਬੁਰੀ ਤਰ੍ਹਾਂ ਇਨਵੋਲਵ ਹੋ ਗਏ। ਸ਼੍ਰੋਮਣੀ ਕਮੇਟੀ ਵਾਲੇ ਗਾਹੇ ਵਗਾਹ ਕੇ ਬਿਆਨ ਦੇਣਗੇ ਜਾਂ ਫਿਰ ਕੋਰਟ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਹੋਣਗੀਆਂ, ਉਹਦੇ ਮੁਤਾਬਕ ਇਹ ਮਾਮਲਾ ਚੱਲੇਗਾ। ਕੇਂਦਰ ਸਰਕਾਰ ਨੇ ਅਕਾਲੀ ਦਲ ਨੂੰ ਇਹ ਭਰੋਸਾ ਦਿੱਤਾ ਹੈ ਕਿ ਸਾਡੇ ਤੇ ਯਕੀਨ ਰੱਖੋ, ਅਸੀਂ ਨਵਾਂ ਰਾਜਪਾਲ ਲਾਇਆ ਹਰਿਆਣੇ ਦਾ, ਉਹ ਰਾਜਪਾਲ ਕੁਝ ਨਾ ਕੁਝ ਕਰੇਗਾ। ਰਾਜਪਾਲ ਨੇ ਵੀ ਸਹੁੰ ਚੁੱਕਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਉਹ ਰੀਥਿੰਕ ਕਰ ਸਕਦੇ ਆ ਇਸ ਆਰਡੀਨੈਂਸ ਨੂੰ ਜਾਂ ਰਿਵਿਊ ਕਰ ਸਕਦੇ ਆ ਇਸ ਐਕਟ ਨੂੰ, ਤੇ ਉਹ ਦੇਖੋ ਕਿ ਇਸ ਪਾਸੇ ਵੱਲ ਗੱਲ ਜਾਂਦੀ ਹੈ। ਪਰ ਬਹੁਤ ਹੀ ਸੰਵੇਦਨਸ਼ੀਲ ਜਿਹਾ ਇਸ਼ੂ ਹੈ, ਬਹੁਤ ਹੀ ਨਾਜ਼ੁਕ ਜਿਹਾ ਸਮਾਂ ਆ, ਕਿਉਂਕਿ ਹੋਰ 2 ਮਹੀਨਿਆਂ ਨੂੰ ਹਰਿਆਣੇ 'ਚ ਚੋਣਾਂ ਵੀ ਹੈ। ਸੋ ਤਿੰਨੇ ਧਿਰਾਂ ਜਿਹੜੀਆਂ ਕੇਂਦਰ ਵੀ, ਪੰਜਾਬ ਵੀ ਤੇ ਹਰਿਆਣਾ ਵੀ ਹੁਣ ਫੂਕ ਕੇ ਕਦਮ ਚੁੱਕ ਰਹੀਆਂ। ਜੀ ਤੇ ਬਿਲਕੁਲ, ਤੇ ਆਪਣੇ ਜਿਹੜੇ ਸੁਸ਼ੀਲ ਜੀ ਸਰੋਤੇ ਵੀ ਜੁੜ ਚੁੱਕੇ ਆ, ਉਹ ਵੀ ਜਿਹੜੇ ਸਵਾਲ ਜਵਾਬ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ। ਤੇ ਸਾਡੇ ਸਭ ਤੋਂ ਪਹਿਲੇ ਕਾਲਰ ਨੇ ਜੀ ਦਲਜੀਤ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ੍ਰੀ ਅਕਾਲ ਰਾਜਕਰਨ ਜੀ ਤੇ ਸੁਸ਼ੀਲ ਜੀ, ਤੁਹਾਨੂੰ ਦੋਨੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ 2 ਸਵਾਲ ਹੈ ਸੁਸ਼ੀਲ ਦਸਾਂਝ ਜੀ ਨੂੰ। ਪਹਿਲਾਂ ਤਾਂ ਦਸਾਂਝ ਸਾਹਿਬ ਦਾ ਧੰਨਵਾਦ, ਬਹੁਤ ਬੜੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਨੇ ਪੰਜਾਬ ਦੇ ਮਸਲਿਆਂ ਤੇ ਮੇਰੇ 2 ਸਵਾਲ ਨੇ। ਸੁਸ਼ੀਲ ਜੀ, ਤੁਸੀਂ ਕਿਸ ਸੰਦਰਭ 'ਚ ਇਸ ਚੀਜ਼ ਨੂੰ ਲੈਂਦੇ ਹੋ? ਪਿਛਲੇ ਕੁਝ ਸਮੇਂ ਦੇ ਵਿੱਚ ਉੱਪਰ ਥੱਲੇ ਵਾਪਰੀਆਂ ਕੁਝ ਘਟਨਾਵਾਂ ਦੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਜਿੱਦਾਂ ਉਹਨਾਂ ਨੇ ਕਿਹਾ ਵੀ ਦਿੱਲੀ ਦੇ ਲਾਲ ਕਿਲੇ ਤੇ ਹੁਣ ਤਿਰੰਗੇ ਦੀ ਜਗ੍ਹਾ ਭਰਮਾ ਲਗਾ ਦੇਣਾ ਚਾਹੀਦਾ, ਜਾਂ ਜਿਹੜੀ ਉੱਤਰ ਪ੍ਰਦੇਸ਼ ਦੀਆਂ ਘਟਨਾਵਾਂ ਨੇ, ਜਾਂ ਜੰਮੂ ਕਸ਼ਮੀਰ 'ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਿਹੜਾ RSS ਦੇ ਮੁਖੀ ਦੇ ਬਿਆਨ ਵੀ ਗੁਜਰਾਤ ਭੁੱਲ ਗਏ ਜਾਂ ਮੁਜ਼ੱਫਰਨਗਰ ਭੁੱਲ ਗਏ ਆ, ਜਾਂ ਮਹਾਰਾਸ਼ਟਰ 'ਚ MPਆਂ ਦੁਆਰਾ ਇੱਦਾਂ ਕੀਤਾ ਗਿਆ, ਇਸ ਸੰਦਰਭ 'ਚ ਸਾਰੀਆਂ ਉੱਪਰ ਥੱਲੇ ਵਾਪਰੀਆਂ ਘਟਨਾਵਾਂ ਦੀ ਕਿਸ ਸੰਦਰਭ 'ਚ ਦੇਖਦੇ ਹੋ ਘੱਟ ਗਿਣਤੀਆਂ ਦੇ ਖਿਲਾਫ? ਤੇ ਦੂਜਾ ਮੈਂ ਪੁੱਛਣਾ ਚਾਹੁੰਦਾ ਸੀ, ਜਿਹੜਾ ਬਾਦਲ ਹੋਣਾ ਦਾ ਜਿਹੜਾ ਗੋਲਕ ਮੋਰਚਾ ਮੈਂ ਤਾਂ ਕਹੂੰਗਾ ਜਿਹੜਾ ਲਾਇਆ ਇਹਨਾਂ ਨੇ, ਇਹ ਜਦੋਂ ਪੰਜਾਬ ਦੇ ਮਸਲਿਆਂ ਦਾ, ਪੰਜਾਬ ਦੇ ਪਾਣੀਆਂ ਦਾ ਝਗੜੇ ਦੀ ਗੱਲ ਸੀ, ਪੰਜਾਬ ਦੇ ਕਰਜ਼ੇ ਦੀ ਗੱਲ ਆ, ਜਾਂ ਚੰਡੀਗੜ੍ਹ ਪੰਜਾਬ ਨੂੰ ਜਾਂ ਹੋਰ ਮਸਲਿਆਂ ਦੇ ਖਿਲਾਫ, ਉਦੋਂ ਬਾਦਲ ਸਾਹਿਬ ਨੂੰ ਮੋਰਚੇ ਦਾ ਕਿਉਂ ਨਹੀਂ ਚੇਤਾ ਆਇਆ, ਹੁਣ ਕਿਉਂ ਆਇਆ? ਤੇ ਇਹ ਦੋਨਾਂ ਸਵਾਲਾਂ ਦੇ ਜਵਾਬ ਦਿਓ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਦਲਜੀਤ ਜੀ ਤੁਹਾਡਾ। ਕਿਉਂਕਿ ਜਿਹੜੇ ਤੁਸੀਂ ਸਵਾਲ ਕੀਤੇ ਨੇ ਉਹਦੇ 'ਚੋਂ ਤੁਹਾਡਾ ਫਿਕਰ ਝਾਕਦਾ ਹੈ। ਇਹ ਫਿਕਰ ਹਰ ਚਿੰਤਨਸ਼ੀਲ ਵਿਅਕਤੀ ਨੂੰ ਹੋਣਾ ਚਾਹੀਦਾ ਹੈ। ਉਸ ਸੰਦਰਭ ਦੇ ਵਿੱਚ ਜਦੋਂ ਭਾਰਤ ਦੀ ਸੱਤਾ ਜਿਹੜੀ ਹੈ ਉਹ ਭਗਵਾਂ ਬ੍ਰਿਗੇਡ ਦੇ ਹੱਥ 'ਚ ਆ ਗਈ ਹੈ, ਤੇ ਇਹਦੇ ਲਈ ਜ਼ਿੰਮੇਵਾਰ ਜਿਹੜੇ ਹੈ ਤੁਸੀਂ ਉਹਨਾਂ ਨੂੰ, ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਉਹਦੇ ਲਈ ਕੁੱਲ ਮਿਲਾ ਕੇ ਰਾਜਨੀਤਿਕ ਤੌਰ ਦੇ ਉੱਤੇ ਕੁਝ ਰਾਜਨੀਤਿਕ ਪਾਰਟੀਆਂ ਦੀਆਂ ਨਾਕਾਮੀਆਂ ਇਹਦੇ ਲਈ ਜ਼ਿੰਮੇਵਾਰ ਹੈ, ਜਿਹਨਾਂ ਚਿੰਤਨਸ਼ੀਲ ਧਿਰਾਂ ਦਾ ਮੈਂ ਜ਼ਿਕਰ ਕਰ ਰਿਹਾ, ਉਹਨਾਂ ਦੀਆਂ ਨਾਕਾਮੀਆਂ, ਉਹਨਾਂ ਦੀਆਂ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਨੇ ਆਪਣਾ ਨਜ਼ਰੀਆ ਜਿਹੜਾ ਆ ਉਹ ਸਪਸ਼ਟ ਤੌਰ ਦੇ ਉੱਤੇ
ਲੋਕਾਂ ਤੱਕ ਪਹੁੰਚਾਉਣ 'ਚੋਂ ਨਾਕਾਮ ਰਹੀਆਂ ਉਹ ਧਿਰਾਂ, ਜਿਹਦੇ ਕਰਕੇ ਅੱਜ ਸਾਨੂੰ ਇਹ ਦਿਨ ਦੇਖਣੇ ਪਏ ਆ ਕਿ ਭਗਵਾਂ ਬ੍ਰਿਗੇਡ ਜਿਹੜਾ ਆ ਦੇਸ਼ ਦੇ ਉੱਤੇ ਕਾਬਜ਼ ਹੈ ਤੇ ਦਾਅਵੇ ਕੀਤੇ ਜਾ ਰਹੇ ਆ ਕਿ ਹੁਣ ਲਾਲ ਕਿਲ੍ਹੇ ਤੇ ਤਿਰੰਗਾ ਨਹੀਂ, ਜਿਹੜੀ ਕੌਮੀ ਝੰਡਾ ਨਹੀਂ, ਤੇ ਹੁਣ ਲਾਲ ਕਿਲ੍ਹੇ ਤੇ ਭਗਵੇਂ ਝੰਡੇ ਜਿਹੜੇ ਲਹਿਰਾਏ ਜਾਣਗੇ। ਜਾਂ ਜਿਹੜੀਆਂ ਘਟਨਾਵਾਂ ਦਾ ਤੁਸੀਂ ਜ਼ਿਕਰ ਕੀਤਾ ਮੈਂ ਦੁਹਰਾ 'ਚ ਨਹੀਂ ਜਾਣਾ ਚਾਹੁੰਦਾ। ਮਸਲਾ ਇਹ ਹੈ, ਭਾਰਤ ਦੀ ਜਨਤਾ ਜਿਹੜੀ ਹੈ, ਭਾਰਤ ਦਾ ਆਵਾਮ ਜਿਹੜਾ ਹੈ, ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਕਿ ਜੋ ਕੁਝ ਵੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਦੇਸ਼ ਦੀ ਹਕੂਮਤ ਕਰਨ ਜਾ ਰਹੀ ਹੈ ਉਹ ਕੀਤਾ ਜਾਏ। ਇਹ ਠੀਕ ਹੈ ਕਿ ਬਹੁਤ ਸਾਰੇ ਦਬਾਅ ਕੰਮ ਕਰਦੇ ਆ, ਪਰ ਇਹ ਜੇ ਤੁਸੀਂ ਆਵਾਮੀ ਦ੍ਰਿਸ਼ਟੀ ਤੋਂ ਦੇਖਣਾ ਹੋਵੇ ਕਿ ਤਾਂ ਇਹ ਸਰਕਾਰ ਜਿਹੜੀ ਹੈ ਇਸ ਵੇਲੇ ਜਿਹੜੀ ਨਰਿੰਦਰ ਮੋਦੀ ਦੀ ਅਗਵਾਈ 'ਚ ਆਈ ਹੈ, ਇਹ ਸਰਕਾਰ ਨੂੰ ਕੋਈ ਉਸ ਤਰ੍ਹਾਂ ਦਾ ਬਹੁਮਤ ਨਹੀਂ ਹੈ ਮੁਕੰਮਲ ਤੌਰ ਦੇ ਉੱਤੇ ਤੁਸੀਂ ਕਹਿ ਸਕੋ ਕਿ ਇਹ ਸਾਰੇ ਮੁਲਕ ਦੀ ਸਰਕਾਰ ਹੈ। ਜੇ ਤੁਸੀਂ ਵੋਟਾਂ ਦਾ ਸ਼ੇਅਰ ਵੀ ਦੇਖਣਾ ਹੋਵੇ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਪਾਰਟੀਆਂ ਜਿਹੜੀਆਂ ਉਹਨਾਂ ਦਾ ਵੋਟ ਸ਼ੇਅਰ ਜਿਹੜਾ ਆ ਇੰਨੀ ਬੁਰੀ ਤਰ੍ਹਾਂ ਵੰਡਿਆ ਗਿਆ ਜਿਹਦੇ ਕਰਕੇ ਦਾ ਇਹਨਾਂ ਦਾ ਲੱਗ ਗਿਆ। ਪਰ ਇਹ ਦਾ ਹਰ ਵਾਰੀ ਨਹੀਂ ਲੱਗਣਾ। ਮਸਲਾ ਇਹ ਹੈ ਕਿ RSS ਦੀ ਜਿਹੜੀ ਰਾਜਨੀਤੀ ਹੈ ਹਿੰਦੁਸਤਾਨ ਦੀ, ਉਸ ਰਾਜਨੀਤੀ ਨੂੰ ਲਾਗੂ ਕਰਨ ਦਾ ਪੂਰੇ ਦਾ ਪੂਰਾ ਤਹੀਆ ਇਹਨਾਂ ਦਾ ਹੈ, ਪਰ ਇਹਦਾ ਵਿਰੋਧ ਹੋਏਗਾ। ਲੋਕ ਲਾਜ਼ਮੀ ਤੌਰ ਦੇ ਉੱਤੇ ਸੜਕਾਂ ਤੇ ਆ ਕੇ ਵਿਰੋਧ ਕਰਨਗੇ ਤੇ ਜਦੋਂ ਕਿਸੇ ਵੀ ਹੁਕੂਮਤ ਦੇ ਖਿਲਾਫ ਲੋਕ ਰੋਹ ਉੱਠਦਾ ਤਾਂ ਲਾਜ਼ਮੀ ਤੌਰ ਦੇ ਉੱਤੇ ਹੁਕੂਮਤ ਆਪਣੀ ਮਾਨਾਈ ਨਹੀਂ ਕਰ ਸਕਦੀ। ਇਹ ਸਰਕਾਰ ਦੇ ਯਤਨ ਹੈ। ਪਹਿਲੀ ਗੱਲ ਤਾਂ ਜਿੰਨੇ ਵੀ ਸਾਡੇ ਸਕੂਲੀ ਸਿਲੇਬਸ ਹੈ ਜਾਂ ਕਾਲਜਾਂ ਦੇ ਸਿਲੇਬਸ ਹੈ ਉਹ ਸਾਰੇ ਬਦਲਣ ਦੀ ਤਿਆਰੀ ਹੈ। ਸਾਡੇ ਨਾਇਕ ਜਿਹੜੇ ਹੈ, ਸੱਚਮੁੱਚ ਲੋਕਾਂ ਦੇ ਜਿਹੜੇ ਨਾਇਕ ਉਹਨਾਂ ਨੂੰ ਹੁਣ ਖਲਨਾਇਕ ਬਣਾਉਣ ਦੀ ਤਿਆਰੀ ਹੈ, ਤੇ ਜਿਹੜੇ ਖਲਨਾਇਕ ਹੈ ਉਹਨਾਂ ਨੂੰ ਨਾਇਕ ਬਣਾਉਣ ਦੀ ਤਿਆਰੀ ਹੈ। ਸੋ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ RSS ਦੇ ਵਿੱਚੋਂ ਨਿਕਲਦੀ ਹੈ ਤੇ RSS ਆਪਣੀ ਰਾਜਨੀਤੀ ਨੂੰ ਇਸ ਦੇਸ਼ 'ਚ ਲਾਗੂ ਕਰਨ ਦੇ ਯਤਨ ਦੇ ਵਿੱਚ ਹੈ, ਜਿਹਨੂੰ ਘੱਟੋ ਘੱਟ ਮੇਰੀ ਸਮਝ ਦੇ ਮੁਤਾਬਕ ਦੇਸ਼ ਦਾ ਆਵਾਮ ਜਿਹੜਾ ਕਦੇ ਬਰਦਾਸ਼ਤ ਨਹੀਂ ਕਰੇਗਾ। ਖਤਰਾ ਜ਼ਰੂਰ ਹੈ, ਪਰ ਜਿਹੜੇ ਲੋਕ ਜ਼ਿੰਮੇਵਾਰ ਹੈ ਉਹਨਾਂ ਨੂੰ ਪਛਾਣਨ ਦੀ ਜ਼ਰੂਰਤ ਹੈ। ਤੁਸੀਂ ਬਾਦਲਾਂ ਦਾ ਜ਼ਿਕਰ ਕੀਤਾ, ਬੜੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਚੱਲਦੀ ਹੈ। ਉਸ ਭਾਰਤੀ ਜਨਤਾ ਪਾਰਟੀ ਨਾਲ ਜਿਹਦੇ ਨਾਲ ਸਿਧਾਂਤਕ ਤੌਰ ਦੇ ਉੱਤੇ ਸਿਫਰ ਤੋਂ ਵੀ ਤੁਸੀਂ ਥੱਲੇ ਆ ਜਾਓ, ਉਸ ਕਿਸਮ ਦਾ ਵੀ ਕੋਈ ਸਿਧਾਂਤਕ ਤੌਰ ਦੇ ਉੱਤੇ ਕੋਈ ਵੀ ਨੇੜਤਾ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ। ਇਹਦਾ ਭਾਵ ਕੀ ਹੋਇਆ? ਭਾਵ ਹੋਇਆ ਕਿ ਸਿਧਾਂਤ ਇੱਕੋ ਹੀ ਆ, ਉਹ ਕੁਰਸੀ ਦਾ ਸਿਧਾਂਤ ਹੈ। ਇਹ ਕੁਰਸੀ ਹਾਸਲ ਕਰਨ ਵਾਸਤੇ ਆਪਣੇ ਸਾਰੇ ਸਿਧਾਂਤ ਜਾਂ ਅਕਾਲੀ ਦਲ ਦਾ ਜਿਹੜਾ ਇੱਕ ਪਿੱਠ ਭੂਮੀ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਮਾਨਮਤਾ ਇਤਿਹਾਸ ਰਿਹਾ, ਉਹ ਸਾਰਾ ਇਤਿਹਾਸ ਜਿਹੜਾ ਪੁੱਠਾ ਟੰਗ ਦਿੱਤਾ ਗਿਆ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ, ਜਿਹਦੀ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ। ਅਲਟੀਮੇਟਲੀ ਮੈਂ ਸਮਝਦਾ ਕਿ ਦੇਸ਼ ਸੱਚਮੁੱਚ ਹੀ ਇਸ ਵੇਲੇ ਉਸ ਦੌਰ 'ਚ ਹੈ ਜਿਸ ਦੌਰ ਦੇ ਵਿੱਚ ਹਰ ਚਿੰਤਨਸ਼ੀਲ ਵਿਅਕਤੀ ਤੁਹਾਡੇ ਵਾਂਗ ਸੋਚੇ ਤੇ ਇਕੱਲਾ ਸੋਚੇ ਹੀ ਨਾ, ਇਹਦੇ ਵਾਸਤੇ ਕੁਝ ਕੰਮ ਕਰੇ ਤੇ ਇਸ ਤਰ੍ਹਾਂ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਇੱਕ ਸੂਤਰ ਦੇ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾਏ। ਦੂਜੀ ਗੱਲ ਜਿਹੜੀ ਮੋਰਚਿਆਂ ਦਾ ਮਾਮਲਾ ਹੈ, ਤੇ ਤੁਸੀਂ ਤਵੱਕੋ ਨਹੀਂ ਕਰ ਸਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਤੋਂ ਕਿ ਉਹ ਪੰਜਾਬ ਜਾਂ ਪੰਜਾਬੀਆਂ ਦੀਆਂ ਮੰਗਾਂ ਲਈ ਕੋਈ ਮੋਰਚੇ ਲਾਉਣਗੇ। ਉਹਨਾਂ ਨੂੰ ਜਿਹੜੀ ਚੀਜ਼ ਸੂਟ ਕਰਦੀ ਉਹੀ ਕਰਨਗੇ। ਕੁਰਸੀ ਹਾਸਲ ਕਰਨ ਵਾਸਤੇ ਜੇ ਉਹਨਾਂ ਨੂੰ ਧਰਮ ਦੀ ਦੁਰਵਰਤੋਂ ਕਰਨੀ ਪਏਗੀ ਤਾਂ ਉਹ ਕਰਨਗੇ, ਜਿਵੇਂ ਹੁਣ ਤੱਕ ਉਹਨਾਂ ਨੇ ਕੀਤੀ ਹੈ। ਉਹਨਾਂ ਵਾਸਤੇ ਚੰਡੀਗੜ੍ਹ ਮਹੱਤਵਪੂਰਨ ਨਹੀਂ ਹੈ, ਉਹਨਾਂ ਵਾਸਤੇ ਪੰਜਾਬੀ ਬੋਲਦੇ ਵੀ ਇਲਾਕੇ ਵੀ ਮਹੱਤਵਪੂਰਨ ਨਹੀਂ, ਉਹਨਾਂ ਵਾਸਤੇ ਉਹਨਾਂ ਦੀ ਜ਼ੁਬਾਨ ਜਿਹਦੀ ਰੋਟੀ ਉਹ ਖਾਂਦੇ ਆ ਪੰਜਾਬੀ ਉਹ ਵੀ ਮਹੱਤਵਪੂਰਨ ਨਹੀਂ ਹੈ, ਕਿਉਂਕਿ ਸਰਕਾਰ ਦੀ ਜਿਹੜੀ ਜ਼ੁਬਾਨ ਹੈ ਅੰਗਰੇਜ਼ੀ ਹੈ, ਲੋਕਾਂ ਦੀ ਜ਼ੁਬਾਨ ਪੰਜਾਬੀ ਹੈ। ਦਸਤਖਤ ਭਾਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬੀ 'ਚ ਹੀ ਕਰਦੇ ਹੋਣ, ਪਰ ਸਰਕਾਰੀ ਭਾਸ਼ਾ ਜਿਹੜੀ ਹੈ ਅੰਗਰੇਜ਼ੀ ਹੈ। ਇਸ ਕਰਕੇ ਨਾ ਉਹਨਾਂ ਨੂੰ ਪੰਜਾਬੀ ਨਾਲ ਲਗਾ, ਨਾ ਪੰਜਾਬੀ ਬੋਲਦੇ ਇਲਾਕਿਆਂ ਦੇ ਨਾਲ, ਨਾ ਪਾਣੀਆਂ ਦਾ, ਨਾ ਹੀ ਚੰਡੀਗੜ੍ਹ ਦਾ। ਉਹਨਾਂ ਨੂੰ ਸਿਰਫ ਕੁਰਸੀ ਦੀ ਚਿੰਤਾ ਹੈ ਤੇ ਕੁਰਸੀ ਹਾਸਲ ਕਰਨ ਵਾਸਤੇ ਜਿਸ ਕਿਸਮ ਦੀ ਵੀ ਰਾਜਨੀਤੀ ਉਹਨਾਂ ਨੂੰ ਕਰਨੀ ਪਏਗੀ, ਜਿਹੜੀ ਰਾਜਨੀਤੀ ਭਾਰਤ ਦੇ ਵਿੱਚ ਚੱਲ ਰਹੀ ਅੱਜ ਦੀ ਰਾਜਨੀਤੀ, ਉਸੇ ਤਰ੍ਹਾਂ ਦੀ ਰਾਜਨੀਤੀ ਉਹ ਕਰਨਗੇ। ਜੀ ਤੇ ਅਗਲੇ ਜਿਹੜੇ ਆਪਾਂ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ, ਸਾਡੇ ਨਾਲ ਜੁੜੇ ਹੋਏ ਆ ਪੌਲ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਜੀ? ਮੈਂ ਜਿਹੜੀ ਆਪਣੇ ਹਰਿਆਣਾ ਦੀ ਸਿਚੁਏਸ਼ਨ ਉਹਦੇ ਬਾਰੇ ਗੱਲ ਕਰ ਰਹੇ ਹਾਂ। ਜਿਹੜੀ ਆਪਾਂ ਮੀਡੀਆ ਆਪਣੇ ਸੈਂਸੇਸ਼ਨ ਉਹ ਬਿਨਾਂ ਮਤਲਬ ਤੋਂ ਕ੍ਰੀਏਟ ਕਰੀ ਜਾਂਦਾ। ਹੁਣ ਜਿਵੇਂ ਹਰਿਆਣਾ ਦੇ ਵਿੱਚ ਆਪਾਂ ਕਹਿੰਦੇ ਆਪਾਂ ਨੂੰ ਸਿੱਖਣਾ ਚਾਹੀਦਾ, ਆਪਾਂ ਕੀ ਕੁਛ ਦੇ ਥਰੂ ਗਏ ਆ, ਰਾਈਟ। ਉਹ ਮੈਂ ਆਈ ਐਮ ਸਟਨ ਲਾਈਕ ਆਪਾਂ ਸੇਮ ਉਹੀ ਕਾਂਗਰਸ ਜਿਹੜੀ ਪਾਲਿਸੀ ਉਹਨਾਂ ਦੀ 84 80 ਦੇ ਵਿੱਚ ਆਪਾਂ ਸਫਰ ਕੀਤਾ ਵੀ ਆਪਾਂ ਸਟਾਈਲ ਉਹਨਾਂ ਦੇ ਹੱਥਾਂ 'ਚ ਜਿਹੜੇ ਕੁਛ ਲੋਕ ਖੇਡ ਰਹੇ ਆ, ਉਹ ਅਜੇ ਤਾਂ ਉਹਨਾਂ ਜਿਹੜੇ ਲੋਕ ਉੱਥੇ ਮਰੇ ਆ ਹਰਿਆਣਾ ਦੇ ਵਿੱਚ, ਉਹਨਾਂ ਦੀ ਅਸੀਂ ਲਾਸ਼ਾਂ ਹੀ ਲੱਭਦੇ ਫਿਰਦੇ ਆ, ਜੇ ਉਹਨਾਂ ਦਾ ਨਹੀਂ ਪਤਾ ਵੀ ਕੌਣ ਮਰੇ ਜਾਂ ਕਿੰਨੇ ਮਰੇ ਰਹੇ। ਤੇ ਬਾਕੀ ਮੈਂ ਕਹਿੰਦਾ ਜਿਹੜਾ ਮੀਡੀਆ ਹੈਗਾ
ਸੈਂਸੇਸ਼ਨ ਕ੍ਰੀਏਟ ਕਰਦਾ ਕਿ ਉਹਨਾਂ ਦਾ ਮੇਨ ਹੈਗਾ ਵੀ ਉਹ ਸੈੱਲ ਕਰਨ ਦੀ ਕੋਸ਼ਿਸ਼ ਕਰਦੇ ਜਾਂ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ। ਜਿੱਦਾਂ ਹੁਣ ਆਪਣੇ ਰੋਜ਼ਾਂ ਦੇ ਵਿੱਚ ਸੀਗਾ ਮੂੰਹ 'ਚ ਬੁਰਕੀ ਪਾਈ, ਉਹਦਾ ਕੁਛ ਗੱਲ ਕੁਛ ਹੋਰ ਸੀ, ਬਣਾਈ ਕੁਛ ਹੋ ਜਾਂਦੇ ਆ। ਇਹ ਜਾਂ ਆਪਣੇ ਆਪਣਾ ਇੱਕ ਮੀਡੀਆ ਹਿੰਦੂ ਨਿਊਜ਼ਪੇਪਰ ਆ, ਕਾਫੀ ਰੈਪੂਟੇਬਲ ਹੈਗਾ ਨਿਊਜ਼ਪੇਪਰ ਹੈ। ਉਹ 'ਚ ਨਿਊਜ਼ ਸੀਗੀ ਵੀ ਜਦੋਂ ਕੁੜੀ ਹਰਿਆਣਾ ਵਿੱਚ ਜਨਮ ਲੈਂਦੀ ਇੰਨੀ ਖੁਸ਼ੀ ਹੁੰਦੀ ਹੈ ਲੋਕਾਂ ਨੂੰ ਜਿੰਨੀ ਸਨੀ ਲਿਓਨ ਦਾ ਮੈਗਜ਼ੀਨ ਦੇਖ ਕੇ ਲੋਕਾਂ ਨੂੰ ਖੁਸ਼ੀ ਹੁੰਦੀ। ਕੀ ਇਹਨਾਂ ਦੇ ਮੋਟਿਵ ਹੈਗੇ ਆ ਇਸ ਮੀਡੀਆ ਦੇ ਵੀ ਆਪਣਾ ਜਿਹੜਾ ਇਹ ਸੈੱਲ ਕਰਨ ਦੀ ਕੋਸ਼ਿਸ਼ ਕਰਦੇ ਜਾਂ ਕੋਈ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦੇ? ਮੈਂ ਇਹ ਕਹਿਣਾ ਚਾਹੁੰਦਾ। ਥੈਂਕ ਯੂ ਜੀ। ਦੇਖੋ, ਹਰਿਆਣੇ ਦਾ ਮਾਮਲਾ ਤਾਂ ਇਹ ਹੈ ਕਿ ਕੇਵਲ ਹਰਿਆਣੇ ਦਾ ਨਹੀਂ, ਓਵਰਆਲ ਹੀ ਵੈਸੇ ਰਾਜਨੀਤੀ ਜਿਹੜੀ ਹੈ ਉਹ ਹਮੇਸ਼ਾ ਹੀ ਇਸ ਭਾਲ 'ਚ ਰਹਿੰਦੀ ਹੈ ਕਿ ਉਹਦੇ ਕੋਲ ਕੋਈ ਇਸ਼ੂ ਹੋਵੇ ਤੇ ਉਸ ਇਸ਼ੂ ਨੂੰ ਉਹ ਕੈਸ਼ ਕਰਕੇ ਆਪਣੀ ਸੱਤਾ ਨੂੰ ਬਰਕਰਾਰ ਰੱਖ ਸਕੇ। ਭੁਪਿੰਦਰ ਸਿੰਘ ਹੁੱਡਾ 10 ਸਾਲ ਤੋਂ ਹਰਿਆਣੇ ਦੇ ਮੁੱਖ ਮੰਤਰੀ ਹੈ ਤੇ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਉਹਨਾਂ ਦੇ ਖਿਲਾਫ ਆਏ ਹੈ। ਸਿੱਖ ਵੋਟ ਜਿਹੜੀ ਹੈ ਲੋਕ ਸਭਾ ਚੋਣਾਂ ਦੇ ਵਿੱਚ, ਜਾਂ ਬਹੁਤੀ ਸਿੱਖ ਵੋਟ ਤੋਂ ਵੀ ਅੱਗੇ ਜੇ ਗੱਲ ਕਰਦੇ ਹੋਏ ਪੰਜਾਬੀ ਵੋਟ ਜਿਹੜੀ ਹੈ ਉਹ ਕਾਂਗਰਸ ਦੇ ਖਿਲਾਫ ਭੁਗਤੀ ਹੈ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ। ਉਸ ਵੋਟ ਨੂੰ ਵਾਪਸ ਆਪਣੇ ਵੱਲ ਲਿਆਉਣ ਦਾ ਇੱਕ ਯਤਨ ਜਿਹੜਾ ਭੁਪਿੰਦਰ ਸਿੰਘ ਹੁੱਡਾ ਨੇ ਕੀਤਾ, ਜਿਹੜਾ 12 ਸਾਲ ਤੋਂ ਲਟਕਿਆ ਮਸਲਾ ਸੀ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨੂੰ ਮਾਨਤਾ ਦੇ ਕੇ। ਤੇ ਲਾਜ਼ਮੀ ਹੈ ਕਿ ਜਿਹੜੇ ਲੋਕ ਉੱਥੇ ਮੰਗ ਕਰ ਰਹੇ ਸੀ ਉਹ ਜ਼ਰੂਰ ਹੁਣ ਘੱਟੋ ਘੱਟ ਭੁਪਿੰਦਰ ਸਿੰਘ ਹੁੱਡਾ ਦਾ ਪੱਖ ਪੂਰਨਗੇ ਦਾ ਸਾਰੇ ਮਾਮਲਿਆਂ 'ਚ। ਰਾਜਨੀਤੀ ਲਾਜ਼ਮੀ ਤੌਰ ਤੇ ਹੈ, ਪਰ ਇਹ ਰਾਜਨੀਤੀ ਲਈ ਜਗ੍ਹਾ ਕਿਹਨੇ ਦਿੱਤੀ ਹੈ? ਮਤਲਬ ਭੁਪਿੰਦਰ ਸਿੰਘ ਹੁੱਡਾ ਜੀ ਰਾਜਨੀਤੀ ਕਰਨ ਦੇ ਵਿੱਚ ਕਾਮਯਾਬ ਹੋਏ ਹੈ ਤੇ ਸਪੇਸ ਕਿਹਨੇ ਬਣਾਈ ਹੈ? ਇਹ ਸਪੇਸ ਬਣਾਈ ਹੈ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ, ਜਾਂ ਜਿਹਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਡੋਰ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੈ। ਜੇ 12 ਸਾਲਾਂ ਤੋਂ ਗੱਲਾਂ ਹੋ ਰਹੀਆਂ ਸੀ ਤਾਂ 12 ਸਾਲਾਂ ਤੋਂ ਅਕਾਲੀ ਸਾਹਿਬ ਦੇ ਜਥੇਦਾਰ ਸਾਹਿਬ ਦੀ ਵੀ ਇੰਟਰਵਿਊ ਅੱਜ ਮੈਂ ਪੜ੍ਹੀ ਹੈ, ਉਹਨਾਂ ਨੇ ਵੀ ਕਿਹਾ ਕਿ ਕੁਝ ਕਦਮ ਹੁਣ SGPC ਨੂੰ ਪਿੱਛੇ ਹਟਣਾ ਪਏਗਾ, ਕੁਝ ਕਦਮ ਹਰਿਆਣੇ ਨੂੰ ਪਿੱਛੇ ਹਟਣਾ ਪਏਗਾ। ਮਤਲਬ ਇਹਦਾ ਮਤਲਬ ਅਕਾਲੀ ਸਾਹਿਬ ਦੇ ਜਥੇਦਾਰ ਵੀ ਇਹ ਮਹਿਸੂਸ ਕਰ ਰਹੇ ਆ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀਆਂ ਤਰਜੀਹਾਂ ਕੁਝ ਜਿਹੜੀਆਂ ਬਦਲਣੀਆਂ ਪੈਣਗੀਆਂ। ਵੀ ਸਪੇਸ, ਜਿਹੜਾ ਮੇਰਾ ਸਵਾਲ ਇਹੀ ਹੈ ਵੀ ਸਪੇਸ ਬਣਾਈ ਹੈ ਅਸਲ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ, ਤੇ ਸ਼੍ਰੋਮਣੀ ਕਮੇਟੀ ਦੀ ਜਿਹੜੀ ਕਹਿ ਲਓ ਵੀ ਪਿੱਛੋਂ ਤਾਰ ਹੈ ਉਹ ਬਾਦਲਾਂ ਦੇ ਕੋਲ ਹੈ, ਸਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੇ ਇੱਦਾਂ ਦੇ ਹਾਲਾਤ ਪੈਦਾ ਕੀਤੇ ਜਿਹਦਾ ਹਾਲਾਤਾਂ ਦਾ ਲਾਭ ਜਿਹੜਾ ਭੁਪਿੰਦਰ ਸਿੰਘ ਹੁੱਡਾ ਨੇ ਉਠਾਇਆ। ਸੋ ਇਹ ਦੋਵੇਂ ਤਰ੍ਹਾਂ ਜਿਹੜੀ ਹੈ ਜਿਹੜੀ ਬਰਾਬਰ ਦੀ ਜ਼ਿੰਮੇਵਾਰ ਹੈ। ਤੇ ਜਿਹੜੇ ਲੋਕ ਹੈ ਜਿਹੜੇ ਸੱਚਮੁੱਚ ਸ਼ਰਧਾਵਾਨ ਲੋਕ ਹੈ, ਜਿਨ੍ਹਾਂ ਦਾ ਅਕੀਦਾ ਹੈ ਕੋਈ, ਉਹ ਇਸ ਮਾਹੌਲ ਦੇ ਵਿੱਚ ਠੱਗੇ ਜਾਂਦੇ ਆ, ਹਰ ਵਾਰ ਠੱਗੇ ਜਾਂਦੇ ਆ, ਹੁਣ ਫੇਰ ਠੱਗੇ। ਇਹ ਸਿਆਸਤ ਜਿਹੜੀ ਹੈ ਉਹਦੇ 'ਚ ਕਿਸੇ ਇੱਕ ਦਾ ਕਾਂਗਰਸ ਦਾ ਦੋਸ਼ ਨਹੀਂ ਹੈ, ਨਾ ਇਕੱਲੇ ਅਕਾਲੀਆਂ ਦਾ ਦੋਸ਼ ਹੈ। ਸਾਡੀ ਸਮੁੱਚੀ ਪੋਲੀਟਿਕਸ ਜਿਹੜੀ ਹੈ ਇਸ ਵੇਲੇ ਉਹ ਇਸ ਤਰ੍ਹਾਂ ਕੇਂਦਰਿਤ ਹੋ ਚੁੱਕੀ ਹੈ ਨਿੱਜ ਦੇ ਉੱਤੇ ਵੀ ਸਿਰਫ ਤੇ ਸਿਰਫ ਆਪਣਾ ਦੇਖਣਾ ਹੈ, ਸਮੂਹ ਦਾ ਨਹੀਂ ਦੇਖਣਾ। ਜਿੰਨੀ ਦੇਰ ਤੱਕ ਰਾਜਨੀਤੀ ਸਮੂਹ ਦੀ ਰਾਜਨੀਤੀ ਨਹੀਂ ਹੁੰਦੀ ਉਨੀ ਦੇਰ ਤੱਕ ਇਸ ਤਰ੍ਹਾਂ ਦੇ ਜਿਹੜੇ ਮਸਲੇ ਖੜੇ ਹੁੰਦੇ ਰਹਿਣਗੇ। ਦੂਜੀ ਗੱਲ, ਮੀਡੀਆ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਤੇ ਮੈਂ ਸ਼ਾਇਦ ਅੱਗੇ ਵੀ ਗੱਲ ਕਹੀ ਹੋਵੇ ਕਿ ਭਾਰਤ ਦੇ ਵਿੱਚ ਹੀ ਨਹੀਂ ਦੁਨੀਆ ਭਰ ਦੇ ਵਿੱਚ ਪ੍ਰੋ ਪੀਪਲ ਮੀਡੀਆ ਜਿਹੜਾ ਆ ਉਹ ਬਹੁਤ ਘੱਟ ਗਿਣਤੀ 'ਚ ਹੈ, ਬਹੁਤ ਘੱਟ ਗਿਣਤੀ 'ਚ ਹੈ। ਭਾਰਤ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਪੀਪਲਜ਼ ਮੀਡੀਆ ਜਿਹੜਾ ਆ ਉਹਦੀ ਅਣਹੋਂਦ ਹੀ ਕਹਿ ਸਕਦੇ ਹੋ ਤੁਸੀਂ। ਇਸ ਕਰਕੇ ਮੀਡੀਆ ਜਿਹੜਾ ਆ ਜੋ ਅੱਜ ਦੇ ਦੌਰ ਦੇ ਵਿੱਚ ਜਿਹਨਾਂ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਹੈ ਉਹਦੇ ਮੁਤਾਬਕ ਚੱਲਦਾ। ਤੁਸੀਂ ਦੂਰ ਦਰਾਜ ਦੇ ਪਿੰਡਾਂ ਦੀਆਂ ਕੋਈ ਖਬਰਾਂ ਨਹੀਂ ਹੋਣਗੀਆਂ ਸਾਡੇ ਮੀਡੀਆ 'ਚ, ਨਾ ਪ੍ਰਿੰਟ ਮੀਡੀਆ 'ਚ, ਨਾ ਇਲੈਕਟ੍ਰੋਨਿਕ ਮੀਡੀਆ 'ਚ। ਬਹੁਤ ਘੱਟ ਲੋਕਾਂ ਨੇ ਸੁਣਿਆ ਹੋਵੇਗਾ ਕਿ ਮਣੀਪੁਰ ਦੀ ਇੱਕ ਕੁੜੀ ਪਿਛਲੇ 14 ਸਾਲ ਤੋਂ ਭੁੱਖ ਹੜਤਾਲ ਤੇ ਬੈਠੀ ਹੈ, ਇਹ ਰੋਮਾ ਸ਼ਰਮੀਲਾ। ਵੀ ਉੱਥੇ ਜਿਹੜੀ ਫੌਜ ਜਾ ਕੇ ਜ਼ੁਲਮ ਕਰਦੀ ਹੈ ਉੱਥੋਂ ਦੇ ਲੋਕਾਂ ਤੇ, ਉਹਦੇ ਖਿਲਾਫ 14 ਸਾਲ ਤੋਂ ਇੱਕ ਕੁੜੀ ਬੈਠੀ ਭੁੱਖ ਹੜਤਾਲ ਤੇ 14 ਸਾਲ ਤੋਂ। ਜਦੋਂ ਉਹ ਮਰਨ ਲੱਗਦੀ ਚੱਕ ਨੂੰ ਹਸਪਤਾਲ ਲੈ ਜਾਂਦੇ ਆ, ਪਰ ਉਹਦੇ ਮੂੰਹ ਦੇ ਵਿੱਚ ਅੰਨ ਦਾ ਦਾਣਾ ਨਹੀਂ ਪਾਇਆ 14 ਸਾਲ ਤੋਂ। ਕਿਸੇ ਮੀਡੀਆ ਨੇ ਉਹਦੀ ਤਸਵੀਰ ਨਹੀਂ ਦਿਖਾਈ। ਅੰਨਾ ਹਜ਼ਾਰੇ 10 ਦਿਨ ਵਾਸਤੇ ਭੁੱਖ ਹੜਤਾਲ ਤੇ ਬਹਿ ਜਾਂਦੇ, ਮੀਡੀਆ ਨੇ ਅੰਨਾ ਹਜ਼ਾਰੇ ਦੇਸ਼ ਦਾ ਨਾਇਕ ਉਹਨੂੰ ਬਣਾ ਦਿੱਤਾ। ਸੋ ਮੀਡੀਆ ਇਹ ਦੇਖਦਾ ਕਿ ਰਾਜਧਾਨੀ ਦੇ ਵਿੱਚ ਕੀ ਹੋ ਰਿਹਾ, ਮੀਡੀਆ ਵਾਸਤੇ ਦਿੱਲੀ 'ਚ ਜੋ ਕੁਝ ਹੋ ਰਿਹਾ, ਮੀਡੀਆ ਵਾਸਤੇ ਬੰਬੇ 'ਚ ਜੋ ਕੁਝ ਹੋ ਰਿਹਾ, ਮੀਡੀਆ ਵਾਸਤੇ ਕੋਲਕਾਤਾ 'ਚ ਜੋ ਕੁਝ ਹੋ ਰਿਹਾ ਉਹ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਉੱਥੇ ਸੈਂਸੇਸ਼ਨ ਨਿਕਲਦੀ ਹੈ। ਪੇਜ 3 ਦੀਆਂ ਸਟੋਰੀਆਂ ਜਿਹੜੀਆਂ ਹੁਣ ਛਪਣ ਲੱਗੀਆਂ ਪਿਛਲੇ 10 ਸਾਲ ਤੋਂ, ਪੇਜ 3 ਪੇਜ 1 ਤੋਂ ਜਿਹੜਾ ਇੰਪੋਰਟੈਂਟ ਹੋ ਗਿਆ। ਪੇਜ 3 ਤੇ ਕੀ ਛਪਦਾ, ਜੋ ਗੌਸਿਪਸ ਹੁੰਦੀਆਂ ਥੋੜ੍ਹੀਆਂ ਬਹੁਤ ਫਿਲਮ ਸਟਾਰ ਦੀਆਂ ਗੱਪਾਂ ਛੱਪਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਮਹੱਤਵਪੂਰਨ ਹੈ ਮੀਡੀਆ ਵਾਸਤੇ। ਦਿੱਲੀ ਦੇ ਵਿੱਚ ਜੇ ਕੋਈ ਰੇਪ ਹੁੰਦਾ ਉਹ ਮਹੱਤਵਪੂਰਨ ਹੈ,
ਦੂਰ ਦਰਾਡੇ ਪਿੰਡਾਂ ਦੇ ਵਿੱਚ ਜਿੱਥੇ ਰੋਜ਼ ਹੀ ਲੋਕ ਰੇਪ ਦਾ ਸ਼ਿਕਾਰ ਹੁੰਦੇ ਆ, ਜਿਹੜੇ ਰਿਪੋਰਟ ਵੀ ਨਹੀਂ ਹੁੰਦੇ, ਉਹ ਮੀਡੀਆ ਉੱਥੇ ਤੱਕ ਉਹਦੀ ਅਪਰੋਚ ਨਹੀਂ। ਸੋ ਸੈਂਸੇਸ਼ਨ ਮੀਡੀਆ ਦੀ ਜਿੰਦ ਜਾਨ ਹੈ ਭਾਰਤੀ ਮੀਡੀਆ ਦੀ ਇਸ ਵੇਲੇ। ਉਹ ਮੀਡੀਆ ਜਿਹੜਾ ਕਾਰਪੋਰੇਟ ਅਦਾਰਿਆਂ ਦਾ ਮੀਡੀਆ ਹੈ, ਕਾਰਪੋਰੇਟ ਅਦਾਰੇ ਆਪਣੇ ਮੁਤਾਬਕ ਉਹਦੇ ਤੇ ਕੰਮ ਕਰ ਰਹੇ। ਅਲਟੀਮੇਟਲੀ ਮੀਡੀਆ ਜਿਹੜਾ ਪੀਪਲ ਮੀਡੀਆ ਉਹਦੀ ਅਣਹੋਂਦ ਕਰਕੇ ਇਹ ਸਾਰੀਆਂ ਚੀਜ਼ਾਂ ਅਸੀਂ ਹੁੰਦੀਆਂ ਵਾਪਰਦੀਆਂ ਦੇਖ ਰਹੇ ਹਾਂ ਜੀ। ਜੀ ਤੇ ਸੁਸ਼ੀਲ ਜੀ, ਆਪਣੇ ਅਗਲੇ ਕਾਲਰ ਜਿਹੜੇ ਉਹਨਾਂ ਨਾਲ ਗੱਲ ਕਰਦੇ ਆ, ਸਾਡੇ ਨਾਲ ਕਾਫੀ ਚਿਰ ਤੋਂ ਜੁੜੇ ਹੋਏ ਨੇ ਲక్ష్మణ ਸਿੰਘ ਜੋਹਲ ਜੀ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ, ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ੍ਰੀ ਅਕਾਲ ਜੀ। ਤਹਿਸੀਲ ਕਿਸਾਨ ਜੀ ਨੂੰ ਤਾਂ ਰਾਜਕਰਨ ਸਿੰਘ, ਤੁਹਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਮੇਰਾ ਸਵਾਲ ਇਹ ਆ ਤੇ ਜਦ ਲੋਕ ਸਭਾ ਦੀਆਂ ਚੋਣਾਂ 'ਚ ਵੀ ਇਹ ਦੋਏ ਬਾਦਲ ਬੋਲਦੇ ਸੀਗੇ, ਫਰੀਦਕੋਟ ਵਿੱਚ ਵੀ ਜਾਂਦੇ ਸੀ, ਸਾਡੀ ਇੱਜ਼ਤ ਦਾ ਸਵਾਲ ਆ, ਅੰਮ੍ਰਿਤਸਰ ਵਿੱਚ ਵੀ ਸਾਡੀ ਇੱਜ਼ਤ ਦਾ ਸਵਾਲ ਆ, ਤੇ ਸੰਗਰੂਰ ਵਿੱਚ ਵੀ ਸਾਡੀ ਇੱਜ਼ਤ ਦਾ ਸਵਾਲ ਆ, ਬਠਿੰਡੇ ਵਿੱਚ ਵੀ ਸਾਡੀ ਇੱਜ਼ਤ ਦਾ ਸਵਾਲ ਆ, ਜਿੱਥੇ ਵੀ ਜਾਂਦੇ ਸੀ ਇੱਜ਼ਤ ਸਵਾਲ ਆ। ਇੱਜ਼ਤ ਸਵਾਲ ਦਾ ਇਹਦਾ ਕਿਤੇ ਦਾ ਇੱਜ਼ਤ ਇਹਨਾਂ ਦੀ ਰਹੀ ਨਹੀਂ ਆ। ਜੇ ਬਠਿੰਡੇ ਜਿੱਤੇ ਆ, ਜੇ ਆਨੰਦਪੁਰੋਂ ਜਿੱਤੇ ਆ, ਉਹ ਜਿੱਤੇ ਨਹੀਂ ਹੈ, ਉਹ ਇੱਜ਼ਤ ਨਹੀਂ ਰਹੀ, ਇੱਜ਼ਤ ਇਹਨਾਂ ਦੀ ਰੁਲ ਗਈ। ਤੇ ਹੁਣ ਇਹ ਫੇਰ ਕਹਿੰਦੇ ਆ, ਅੱਜ ਸੁਖਬੀਰ ਬਾਦਲ ਦਾ ਬਿਆਨ ਕੱਲ ਬਾਦਲ ਦਾ ਹੀ ਵੀ ਸਾਡੀ ਸਾਬੋ ਕੀ ਤਲਵੰਡੀ ਤੇ ਪਟਿਆਲੇ ਦਾ ਇੱਜ਼ਤ ਦਾ ਸਵਾਲ ਆ। ਕੀ ਇਹਨਾਂ ਦੀ ਇੱਜ਼ਤ ਬਚੂ ਜਾਂ ਨਹੀਂ ਬਚੂਗੀ? ਅੱਗੇ ਅੱਗੂ ਲੋਕ ਸਭਾ ਲਹੂ, ਫਿਰ ਅੱਗੇ ਸ਼੍ਰੋਮਣੀ ਕਮੇਟੀ 'ਚ ਇਹਨੇ ਹਰਿਆਣੇ ਦੀ ਕਮੇਟੀ ਬਣਨ 'ਚ ਬਾਦਲ ਸਾਹਿਬ ਨੇ ਜੋ ਬਿਆਨ ਦਿੱਤੇ, ਇਹ ਮੈਂ ਅਕਾਲ ਤਖ਼ਤ ਸਾਹਿਬ ਦੇ ਸ਼ਹੀਦੀ ਪਾ ਜਾਊਂ, ਮੈਂ ਆਹ ਕਰ ਜਾਊਂ, ਮੈਂ ਅਸਤੀਫਾ ਦੇ ਜਾਊਂ, ਮੈਂ ਮੋਰਚਾ ਲਾ ਦੂੰਗਾ, ਉਹ ਕਿਸੇ ਨੇ ਦੀ ਸੁਣੀ ਵੀ ਨਾ, ਇਹਦਾ ਕਿਸੇ ਨੇ ਸਾਥ ਦਿੱਤਾ, ਉੱਥੇ ਵੀ ਇਹਦੀ ਇੱਜ਼ਤ ਰੁਲ ਗਈ। ਤੇ ਹੁਣ ਇਹ ਦੋਏ ਪੇ ਪੁੱਤ ਇੱਧਰ ਹੋਏ ਹੋਏ ਆ ਤਾਂ ਉੱਧਰੋਂ ਬਿਆਨ ਦੇਣੇ ਹਟੇ ਹੋਏ ਆ। ਫਿਰ ਇਹਦੇ ਮਨਪ੍ਰੀਤ ਨੇ 2 ਹਫ਼ਤੇ ਬਾਅਦ ਪਹਿਲਾਂ ਇਹਨੂੰ ਕਿਹਾ ਬਈ ਬਾਦਲ ਸਾਹਿਬ ਤੇ ਰਸੋਈਆ ਤੇ ਆਪਣਾ ਗੱਡੀ ਦਾ ਡਰਾਈਵਰ ਇਹ ਡਰੱਗ ਵੇਚਣੋਂ ਹਟਵੇ, ਪੰਜਾਬ ਦਾ ਅੱਧਾ ਸਤਾਰ ਹੋ ਜਾਊ। ਜੇ ਮਨਪ੍ਰੀਤ ਝੂਠਾ ਹੁੰਦਾ ਇਹਨੇ 20 ਕਿੱਲੋ ਉਹਦੇ ਝੋਲੀਆਂ ਭੋਲੀਆਂ ਸੀ, ਇਹਨੇ ਕੋਈ ਜਵਾਬ ਨਹੀਂ ਦਿੱਤਾ। ਇਹ ਸਹੀ ਹੈ, ਇਹ ਆਪਣਾ ਤਾਂ ਦੇਖਦਾ ਨਹੀਂ, ਇੱਜ਼ਤ ਦਾ ਸਵਾਲ ਹੈ। ਇਹ ਸਭ ਕੀ ਤਲਵੰਡੀ ਇੱਜ਼ਤ ਮੇਰੀ ਵੱਜ ਜਾਊਗੀ ਕਿ ਨਹੀਂ, ਮੇਰਾ ਇਹ ਸਵਾਲ ਹੈ ਜੀ। ਜੀ ਬਹੁਤ ਮਿਹਰਬਾਨੀ ਤੁਹਾਡੀਆਂ ਜਿਹੜੀ ਭਾਵਕ ਕਿਸਮ ਦੀ ਜਿਹੜੀ ਭਾਵਨਾਵਾਂ ਤੇ ਅਸੀਂ ਉਹਦੀ ਕਦਰ ਕਰਦੇ ਹਾਂ, ਪਰ ਕਿਉਂਕਿ ਇਹ ਤੁਹਾਡੀ ਜਿਹੜੀ ਆਵਾਜ਼ ਮਨ ਚੋਂ ਨਿਕਲ ਰਹੀ ਹੈ ਉਹ ਪੰਜਾਬ ਦੀ ਹੋਰੀ ਦੁਰਦਸ਼ਾ ਕਰਕੇ ਨਿਕਲ ਰਹੀ ਹੈ। ਇੱਥੋਂ ਤੱਕ ਇੱਜ਼ਤ ਦਾ ਸਵਾਲ ਹੈ ਤੇ ਲਾਜ਼ਮੀ ਹੈ ਕਿ ਜਿਹੜੇ ਲੋਕ ਲੜਨਗੇ ਉਹ ਦਾਅਵਾ ਕਰਨਗੇ ਸਾਡੀ ਇੱਜ਼ਤ ਦਾ ਸਵਾਲ ਹੈ। ਤੇ ਭਾਵੁਕ ਕਿਸਮ ਦੀ, ਇਮੋਸ਼ਨਲ ਕਿਸਮ ਦੀ ਅਪੀਲ ਵੀ ਕੀਤੀ ਪਿਛਲੇ ਦਿਨਾਂ ਦੇ ਵਿੱਚ ਸਤਿਕਾਰ ਸਿੰਘ ਬਾਦਲ ਨੇ ਵੱਖਰੀ ਕਮੇਟੀ ਦੇ ਮਾਮਲੇ 'ਚ, ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਹ ਸ਼ਹੀਦੀ ਦੇਣ ਤੱਕ ਦੀਆਂ ਵੀ ਗੱਲਾਂ ਕਰਨ ਲੱਗ ਪਏ। ਪਰ ਸਵਾਲ ਇਹੀ ਉੱਠਦਾ ਹੈ ਕਿ ਜਦੋਂ ਪੰਜਾਬ, ਜਿੱਦਾਂ ਪਿੱਛੇ ਵੀ ਇੱਕ ਸਾਡੇ ਲਿਸਨਰ ਨੇ, ਕਾਲਰ ਨੇ ਸਾਡੇ ਨਾਲ ਗੱਲ ਕੀਤੀ ਹੈ ਕਿ ਜਦੋਂ ਪੰਜਾਬ ਦੀਆਂ ਬਹੁਤ ਹੀ ਬੁਨਿਆਦੀ ਜਿਹੜੀਆਂ ਚੀਜ਼ਾਂ ਆ, ਬੁਨਿਆਦੀ ਮੰਗਾਂ ਜਿਹੜੀਆਂ ਆ, ਉਹਦੇ ਤੇ ਕਿਸੇ ਕਿਸਮ ਦੀ ਲੜਾਈ ਨਹੀਂ ਦਿੱਤੀ ਗਈ ਤੇ ਅੱਜ ਕੀ ਜ਼ਰੂਰਤ ਪੈ ਗਈ ਹੈ ਕਿ ਉਹ ਮੋਰਚੇ ਲਾਉਣ। ਚਲੋ ਠੀਕ ਹੈ, ਉਹ ਵਕਤ ਲੰਘ ਗਿਆ। ਉਹ ਕੇਂਦਰ ਦੀ ਕਹਿ ਲਓ ਵੀ ਇੱਕ ਰਾਜਨੀਤੀ ਹੈ ਜਿਹਦੇ ਕਰਕੇ, ਕੇਂਦਰ ਦੇ ਪ੍ਰੈਸ਼ਰ ਕਰਕੇ ਬਾਦਲ ਨੇ ਉਹ ਮੋਰਚੇ ਦਾ ਐਲਾਨ ਨਹੀਂ ਕੀਤਾ। ਪਰ ਹੁਣ ਜਿਹੜਾ ਇੱਜ਼ਤ ਦਾ ਸਵਾਲ ਤਲਵੰਡੀ ਸਾਬੋ ਵਾਲਾ ਤੇ ਪਟਿਆਲੇ ਵਾਲਾ ਤੇ ਬੜਾ ਟਫ ਮਾਮਲਾ ਹੈ। ਪਹਿਲੀ ਗੱਲ ਤਾਂ ਰਾਜਨੀਤੀ ਇੰਨੀ ਜ਼ਿਆਦਾ ਨਿਕਲ ਗਈ ਵੀ ਕੋਈ ਕਾਂਗਰਸ ਦਾ MLA ਹੁੰਦਾ ਤੇ ਛੜੱਪਾ ਮਾਰ ਕੇ ਕਾਂਗਰਸ ਛੱਡ ਕੇ ਅਕਾਲੀਆਂ ਚੱਲ ਜਾਂਦਾ ਤੇ ਅਕਾਲੀ ਆਉਂਦੇ ਉਹਨੂੰ ਟਿਕਟ ਦੇ ਦਿੰਦੇ ਆ। ਮੋਗੀ ਤੋਂ ਜੋਗਿੰਦਰਪਾਲ ਜੈਨ ਨਾਲ ਵੀ ਏਦਾਂ ਕੀਤੀ ਗਈ, ਉਹ ਆਇਆ ਕਾਂਗਰਸ ਨੂੰ ਛੱਡ ਕੇ ਨਾਲ ਦੀ ਨਾਲ ਟਿਕਟ ਦੇ ਦਿੱਤੀ, ਉਹਨੂੰ ਫਿਰ MLA ਬਣਾਤਾ। ਰਾਜਨੀਤੀ ਕੀ ਹੋਈ? ਹੁਣ ਜੀਤਮਿੰਦਰ ਸਿੰਘ ਸਿੱਧੂ ਕਾਂਗਰਸ ਤੋਂ ਆਇਆ ਤੇ ਉਹਨੂੰ ਟਿਕਟ ਦੇ ਦਿੱਤੀ ਆ ਤਲਵੰਡੀ ਸਾਬੋ ਤੋਂ। ਸੋ ਉਹਦਾ ਇੱਕ ਵਿਰੋਧ ਜਿਹੜਾ ਕਾਂਗਰਸੀਆਂ ਦੇ ਵਿੱਚ ਵੀ ਹੈ ਵੀ ਕਾਂਗਰਸ ਨੂੰ ਧੋਖਾ ਦੇ ਕੇ ਗਿਆ। ਦੂਜਾ ਉੱਥੋਂ ਦੇ ਟਕਸਾਲੀ ਅਕਾਲੀਆਂ ਦੇ ਵਿੱਚ ਵੀ ਤਲਵੰਡੀ ਸਾਬੋ ਦੇ ਵਿੱਚ ਵਿਰੋਧ ਹੈ। ਇਸੇ ਕਰਕੇ ਹੁਣ ਇੱਜ਼ਤ ਦਾ ਸਵਾਲ ਬਣਾ ਕੇ ਪੇਸ਼ ਕਰ ਰਹੇ ਨੇ ਸਤਿਕਾਰ ਸਿੰਘ ਬਾਦਲ ਤੇ 15 ਜ਼ੋਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਤਲਵੰਡੀ ਸਾਬੋ ਨੂੰ ਵੰਡ ਦਿੱਤਾ ਹੈ। ਵੱਡੇ ਆਗੂਆਂ ਦੀਆਂ ਉੱਥੇ ਡਿਊਟੀਆਂ ਲਾ ਦਿੱਤੀਆਂ। ਪਰ ਤਲਵੰਡੀ ਸਾਬੋ ਦੇ ਵਿੱਚ ਸੌਖੀ ਨਹੀਂ ਹੈ ਜੀਤਮਿੰਦਰ ਸਿੱਧੂ ਦੀ ਜਿੱਤ, ਕਿਉਂਕਿ ਉੱਥੋਂ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਹੈ ਹਰਮਿੰਦਰ ਸਿੰਘ ਜੱਸੀ ਹੈ, ਜਿਹੜਾ ਕੁੜਮ ਹੈ ਗੁਰਮੀਤ ਰਾਮ ਰਹੀਮ ਦਾ ਜਿਹੜਾ ਸਿਰਸੇ ਵਾਲਾ ਸਾਧ ਹੈ, ਤੇ ਉਹਨਾਂ ਦੀ ਖਾਸੀ ਵੋਟ ਉੱਥੇ ਹੈ। ਸੋ ਮੁਕਾਬਲਾ ਤਕੜਾ ਹੋਏਗਾ। ਵਿਚਾਲੇ ਬਲਕਾਰ ਸਿੱਧੂ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ। ਬਲਕਾਰ ਸਿੱਧੂ ਦੀ ਵੀ ਕੁਝ ਵਿਰੋਧਤਾ ਹੋ ਰਹੀ ਹੈ। ਉੱਥੋਂ ਦੇ ਲੋਕਲ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਆ ਉਹ ਕਹਿ ਰਹੇ ਆ ਕਿ ਬਾਹਰੋਂ ਉਮੀਦਵਾਰ ਹੈ, ਪਰ ਮੁਕਾਬਲਾ ਤਿਕੋਣਾ ਹੀ ਹੋਏਗਾ। ਜਿੱਤ ਕਿਹਦੀ ਹੁੰਦੀ ਕਿਹਦੀ ਨਹੀਂ ਇਹ ਤਾਂ ਉਦੋਂ ਹੀ ਪਤਾ ਲੱਗੇਗਾ। ਪਰ ਥੋੜ੍ਹੇ ਦਿਨਾਂ ਤੱਕ ਜਦੋਂ ਚੋਣ ਮੁਹਿੰਮ ਭਖੇਗੀ
ਤਾਂ ਕੁਝ ਹੋਰ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਟਿਆਲੇ ਦੇ ਵਿੱਚ ਵੀ ਮਹਾਰਾਣੀ ਪ੍ਰਨੀਤ ਕੌਰ ਦਾ ਹੱਥ ਜਿਹੜਾ ਸ਼ੁਰੂ ਤੋਂ ਹੀ ਉੱਤੇ ਰਹੇਗਾ, ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹ ਭਾਵੇਂ ਹਾਰ ਗਏ ਪਰ ਇਸ ਸੀਟ ਦੇ ਉੱਤੇ ਪਟਿਆਲਾ ਸ਼ਹਿਰੀ ਤੇ ਉਹਨਾਂ ਨੇ 7000 ਦੀ ਲੀਡ ਲਈ ਸੀ। ਸੋ ਕੈਪਟਨ ਅਮਰਿੰਦਰ ਵੀ ਇਹਨਾਂ ਚੋਣਾਂ ਦੇ ਵਿੱਚ ਸਦਾ ਉਹਨਾਂ ਦੇ ਨਾਲ ਰਹਿਣਗੇ। ਤੇ ਉੱਥੋਂ ਉਮੀਦਵਾਰ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਵੀ ਹਰਜੀਤ ਸਿੰਘ ਕੋਈ ਬਹੁਤਾ ਜ਼ਿਆਦਾ ਪਾਪੂਲਰ ਨਹੀਂ ਹੈ ਤੇ ਹਰਭਗਵਾਨ ਜਨੇਜਾ ਨੂੰ ਉੱਥੋਂ ਟਿਕਟ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕੋਈ ਪਾਪੂਲਰ ਕਿਸਮ ਦਾ ਲੀਡਰ ਨਹੀਂ ਹੈ, ਸੋਸ਼ਲ ਮਾੜਾ ਮੋਟਾ ਕੰਮਕਾਰ ਉਹ ਕਰਦੇ ਹੈ। ਸੋ ਉੱਥੇ ਪ੍ਰਨੀਤ ਕੌਰ ਦੀ ਸਥਿਤੀ ਕਾਫੀ ਮਜ਼ਬੂਤ ਹੈ। ਸੋ ਪਟਿਆਲੇ 'ਚ ਤਾਂ ਇੱਜ਼ਤ ਨਹੀਂ ਬਚਦੀ। ਤਲਵੰਡੀ ਸਾਬੋ ਦੇ ਵਿੱਚ ਇੱਜ਼ਤ ਬਚਾਉਣ ਦੀਆਂ ਅਪੀਲਾਂ ਕਿੰਨੀਆਂ ਕੁ ਕੰਮ ਆਉਣਗੀਆਂ ਇਹ ਥੋੜ੍ਹੇ ਦਿਨਾਂ ਤੱਕ ਨਿਤਾਰੇ ਹੋਣਗੇ। ਜੀ ਤੇ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਬਲਵਿੰਦਰ ਸਿੱਧੂ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ, ਜੀ ਆਇਆਂ ਨੂੰ। ਤੇ ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਜਿਸ ਤਰ੍ਹਾਂ ਆਪਣਾ ਹਿੰਦੁਸਤਾਨ ਮੁਲਕ ਹੈ, ਇਹਦੀ ਰਾਜਧਾਨੀ ਦਿੱਲੀ ਹੈ, ਬਾਕੀ ਸਟੇਟਾਂ ਤੋਂ ਅਲੱਗ-ਅਲੱਗ ਜਿੰਨੇ ਕੁਛ ਪਰਸੈਂਟੇਜ ਖਰਚੇ ਲਏ ਜਾਂਦੇ, ਕੁਛ ਉਹਨਾਂ ਨੂੰ ਛੱਡੇ ਜਾਂਦੇ ਨੇ ਤੇ ਉੱਥੋਂ ਦੀਆਂ ਸਰਕਾਰਾਂ ਆਪਦਾ ਕਾਰਜਕਾਲ ਸੰਭਾਲਦੀਆਂ ਨੇ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪੋ ਅਲੱਗ-ਅਲੱਗ ਸਟੇਟਾਂ ਦੇ ਵਿੱਚ ਕਾਰਜਕਾਲ ਸੰਭਾਲਣਾ ਚਾਹੀਦਾ ਸੀ ਤੇ ਉਹਨਾਂ ਤੋਂ ਕੁਛ ਪਰਸੈਂਟੇਜ ਖਰਚਾ ਲੈਂਦੇ ਤੇ ਪ੍ਰਬੰਧਕ ਉਹਨਾਂ ਨੂੰ ਸੰਭਾਲਦੇ। ਤੇ ਇਹਨਾਂ ਨੇ ਸਾਰਾ ਹੀ ਪੈਸੇ ਵੀ ਉੱਥੋਂ ਆਪ ਲਏ, ਪ੍ਰਬੰਧ ਵੀ ਆਪ ਸੰਭਾਲਿਆ। ਇਹਨਾਂ ਨੇ ਨਵਾਂ ਪੰਗਾ ਖੜਾ ਕਰਕੇ ਉੱਥੋਂ ਇੱਕ ਐਡਾ ਵੱਡਾ ਪੰਗਾ ਕਰਤਾ, ਕਾਨੂੰਨ ਬਣਵਾਤਾ ਕਾਂਗਰਸ ਤੋਂ, ਜਿਹਨੂੰ ਇਹ ਕਹਿੰਦੇ ਆਏ ਨੇ ਵੀ 84 ਦੇ ਵਿੱਚ ਕਾਂਗਰਸ ਨੇ ਸਿੱਖ ਮਰਵਾਏ। ਹੁਣ ਕੀ ਮੇਰਾ ਸਵਾਲ ਇਹ ਹੈ ਵੀ ਇਹਨਾਂ ਨੇ ਕਾਂਗਰਸ ਤੋਂ ਕਾਨੂੰਨ ਬਣਵਾ ਕੇ ਕੀ ਸਾਰੀ ਉਮਰ ਵਾਸਤੇ ਹਰਿਆਣੇ ਦੇ ਸਿੱਖਾਂ ਨੂੰ ਵੇਚ ਨਹੀਂ ਦਿੱਤਾ ਕਾਂਗਰਸ ਨੂੰ? ਮੇਰਾ ਇਹ ਸਵਾਲ ਹੈ, ਇਹਦੇ ਬਾਰੇ ਕੀ ਵਿਚਾਰ ਹੈ ਦਸਾਂਝ ਜੀ ਦਾ? ਜੀ ਦੇਖੋ, ਕੈਪਟਨ ਅਮਰਿੰਦਰ ਨੇ ਵੀ ਲਗਭਗ ਇਸ ਤਰ੍ਹਾਂ ਸਵਾਲ ਖੜਾ ਕੀਤਾ ਬਾਦਲ ਸਾਹਿਬ ਦੇ ਸਾਹਮਣੇ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪ੍ਰਬੰਧ ਜਿਹੜਾ ਆ ਦਿੱਤਾ ਜਾਣਾ ਚਾਹੀਦਾ ਸੀਗਾ ਤੇ ਖੁਦ ਹੀ ਜਿਹੜੀ ਉਦਾਂ ਦੇ ਹਾਲਾਤ ਪੈਦਾ ਕੀਤੇ। ਅਸੀਂ ਵੀ ਪਹਿਲਾਂ ਗੱਲ ਕੀਤੀ ਵੀ 12 ਸਾਲ ਤੋਂ ਵੀ ਜਦੋਂ ਇਹ ਗੱਲ ਉੱਠੀ ਸੀ ਤੇ ਜੇ ਉਦੋਂ ਹੀ ਸਮਝਦਾਰੀ ਨਾਲ ਕੰਮ ਲਿਆ ਜਾਂਦਾ ਤੇ ਸ਼ਾਇਦ ਇਹ ਮੌਕਾ ਭੁਪਿੰਦਰ ਸਿੰਘ ਹੁੱਡਾ ਨੂੰ ਨਾ ਮਿਲਦਾ, ਜਿਹੜਾ ਮੌਕਾ ਉਹਨਾਂ ਨੇ ਹੁਣ ਜਿਹੜਾ ਅਵੇਲ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਦਲ ਸਾਹਿਬ ਨੂੰ ਪੁੱਛਿਆ ਕਿ ਫੈਡਰਲਿਜ਼ਮ ਬਾਰੇ ਤੁਹਾਡਾ ਸਟੈਂਡ ਕੀ ਹੈ। ਹਰਿਆਣੇ ਨੇ ਆਪਣੇ ਅਧਿਕਾਰ ਖੇਤਰ 'ਚ ਰਹਿੰਦਿਆਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਬਣਾ ਲਿਆ। ਸੰਵਿਧਾਨ ਦੀ ਕੰਕਰੈਂਟ ਲਿਸਟ ਦੀ 7ਵੀਂ ਸੂਚੀ 'ਚ ਹੈਗਾ। ਇੱਕ ਪਾਸੇ ਬਾਦਲ ਸਾਹਿਬ ਪਿਛਲੇ 7 ਸਾਲਾਂ ਤੋਂ ਫੈਡਰਲਿਜ਼ਮ ਦੀ ਲੜਾਈ ਲੜ ਰਹੇ ਆ ਤੇ ਸੂਬਿਆਂ ਨੂੰ ਜ਼ਿਆਦਾ ਅਧਿਕਾਰ ਦੇਣ ਦੀ ਗੱਲ ਉਹ ਕਰਦੇ ਆ, ਜਦਕਿ ਦੂਜੇ ਪਾਸੇ ਆਪਣੇ ਸਾਰੇ ਰਾਜਸੀ ਜੀਵਨ ਦੇ ਆਖਰੀ ਪੜਾਅ 'ਚ ਆਪਣੇ ਸਿਧਾਂਤ ਦੇ ਉਲਟ ਖੜੇ ਦਿਖਾਈ ਦੇ ਰਹੇ। ਕੈਪਟਨ ਅਮਰਿੰਦਰ ਨੇ ਵੀ ਸਵਾਲ ਖੜਾ ਕੀਤਾ। ਸੋ ਅਲਟੀਮੇਟਲੀ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ 'ਚ ਉਕਾਈ ਤਾਂ ਲਾਜ਼ਮੀ ਤੌਰ 'ਤੇ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰਫ ਆਪਣੇ ਰਾਜਸੀ ਹਿੱਤਾਂ ਲਈ ਵਰਤਣ ਦੀ ਜਿਹੜੀ ਇੱਕ ਕੋਸ਼ਿਸ਼ ਜਾਂ ਕਹਿ ਲਓ ਵੀ ਲਗਾਤਾਰਤਾ ਬਣਾਈ ਰੱਖੀ ਹੈ ਸ਼੍ਰੋਮਣੀ ਅਕਾਲੀ ਦਲ ਨੇ, ਉਹਦੇ ਸਿੱਟੇ ਬੜੇ ਇਸ ਕਿਸਮ ਦੇ ਨਿਕਲੇ ਆ, ਜਿਹਦੇ 'ਚੋਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਇਸ ਵੇਲੇ ਟਕਰਾਅ ਦੀ ਸਥਿਤੀ ਜਾਂ ਟਕਰਾਅ ਦੇ ਹਾਲਾਤ ਤੱਕ ਜਿਹੜਾ ਪਹੁੰਚ ਗਿਆ। ਸੋ ਅਸੀਂ ਸਮਝਦੇ ਹਾਂ ਕਿ ਸੱਚਮੁੱਚ ਹੀ ਸ਼੍ਰੋਮਣੀ ਅਕਾਲੀ ਦਲ ਨੂੰ, ਜੇ ਸ਼੍ਰੋਮਣੀ ਅਕਾਲੀ ਦਲ ਵਿਗਿਆਨਕ ਲੀਹਾਂ ਤੇ ਚੱਲਦਾ ਤੇ ਫੈਡਰਲਿਜ਼ਮ ਦਾ ਜਿਹੜਾ ਸਿਧਾਂਤ ਹੈ ਜਿੱਥੇ ਉਹ ਪਹਿਰਾ ਦੇਣ ਦੀਆਂ ਗੱਲਾਂ ਕਰਦੇ ਆ, ਤਾਂ ਫਿਰ ਸ਼ਾਇਦ ਇਹ ਜਿਹੜੀਆਂ ਸਥਿਤੀਆਂ ਪੈਦਾ ਨਾ ਹੁੰਦੀਆਂ। ਸਥਿਤੀਆਂ ਪੈਦਾ ਹੀ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਹੋਈਆਂ। ਜੀ ਤੇ ਅਗਲੇ ਜਿਹੜੇ ਸਵਾਲ ਆ ਉਸ ਦੇ ਵੱਲ ਵੱਧਦੇ ਆ, ਅਗਲੇ ਕਾਲਰ ਦੇ ਵੱਲ। ਸਾਡੇ ਨਾਲ ਜੁੜੇ ਨੇ ਕੁਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਕੀ ਸਵਾਲ ਆ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਸੀਗਾ, ਜਿੱਦਾਂ ਪਿਛਲੇ ਕੁਝ ਦਿਨਾਂ ਤੋਂ ਬਿਆਨ ਆ ਰਹੇ ਆ ਬੀਜੇਪੀ ਵੱਲੋਂ ਜਾਂ ਬੀਜੇਪੀ ਦੇ ਬੰਦਿਆਂ ਵੱਲੋਂ, ਕਦੀ ਗੋਆ ਦਾ ਮੁੱਖ ਮੰਤਰੀ, ਕਦੀ ਉੱਥੇ ਦਾ ਜਾਂ ਮੰਤਰੀ ਜਾਂ ਬਿਆਨ ਦਿੰਦਾ ਹਿੰਦੂ ਸਟੇਟ ਬਾਰੇ, ਹਿੰਦੂ ਰਾਸ਼ਟਰ ਬਾਰੇ, ਕਦੀ ਝੰਡਾ ਕਹਿੰਦੇ ਵੀ ਉਹ ਲਾਲ ਕਿਲੇ ਤੇ ਭਗਵਾਨ ਲਹਿਰਾਉਣਾ ਆ, ਹਿੰਦੂ ਰਾਸ਼ਟਰ ਬਣਾਉਣਾ ਆ। ਹਿੰਦੁਸਤਾਨ, ਜਿਹਨੂੰ ਆਪਾਂ ਹਿੰਦੁਸਤਾਨ ਵੀ ਕਹਿੰਦੇ ਆ, ਹਿੰਦੁਸਤਾਨ ਅਸਲ 'ਚ ਤਾਂ ਹਿੰਦੁਸਤਾਨ ਹੈ ਪਰ ਕਹਿੰਦੇ ਹਿੰਦੁਸਤਾਨ, ਰਾਈਟ। ਪਰ ਜੇ ਇਹੀ ਇੱਕ ਬਹੁਤ ਗਿਣਤੀ ਜੇ ਗੱਲ ਕਰਦੀ ਆ ਵੀ ਅਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਜਿਹੜਾ ਰਹਿਣ ਵਾਲਾ ਆ ਹਿੰਦੂ ਆ, ਇਸੇ ਗੱਲ ਨੂੰ ਸੰਵਿਧਾਨ ਅਲਾਓ ਕਰਦਾ, ਜੇ ਕਰਦਾ ਆ ਤੇ ਠੀਕ ਆ। ਜੇ ਇਸੇ ਗੱਲ ਨੂੰ ਸਿੱਖ ਖਾਲਸਾ ਰਾਜ ਜਾਂ ਸਿੱਖ ਰਾਜ ਕਹਿ ਕੇ ਪ੍ਰਚਾਰਨ ਤੇ ਉਹ ਵੱਖਵਾਦੀ ਕਿਉਂ ਹੋ ਜਾਂਦੇ? ਜੇ ਸਿੱਖ ਕਹਿੰਦੇ ਅਸੀਂ ਸਿੱਖ ਰਾਜ ਬਣਾਉਣਾ ਆ, ਖਾਲਸਾ ਦੀ ਜੇ ਆਪਾਂ ਗੱਲ ਕਰਨੀ ਆ ਤਾਂ ਭਾਰਤੀ ਸੰਵਿਧਾਨ ਅਲਾਓ ਕਰਦਾ ਆ
ਵੀ ਤੁਸੀਂ ਬੋਲਣ ਦੀ ਆਜ਼ਾਦੀ ਤਹਿਤ ਤੁਸੀਂ ਆਪਣੀ ਗੱਲ ਰੱਖ ਸਕਦੇ ਆ, ਪਰ ਉਹਨਾਂ ਤੇ ਕਿਉਂ ਉਸ ਟਾਈਮ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਜਦੋਂ ਕੋਈ ਖਾਲਿਸਤਾਨ ਦਾ ਨਾਰਾ ਜਾਂ ਖਾਲਿਸਤਾਨ ਦੀ ਗੱਲ ਕਰ ਦਿੰਦਾ ਆ, ਜਦ ਕਿ ਉੱਥੇ ਦਾ ਸੰਵਿਧਾਨ ਅਲਾਓ ਕਰਦਾ ਆ ਇਸ ਗੱਲ ਕਰ ਸਕਦੇ ਆ ਤੁਸੀਂ। ਤੇ ਜੇ ਖਾਲਿਸਤਾਨ ਦੀ ਗੱਲ ਕਰਨ ਤੇ ਮੁਕੱਦਮਾ ਦਰਜ ਹੋ ਸਕਦਾ ਆ ਤੇ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਦੇ ਕਿਉਂ ਨਹੀਂ ਮੁਕੱਦਮਾ ਦਰਜ ਹੁੰਦਾ? ਇਹ ਬਹੁ ਗਿਣਤੀ ਦੀ ਧੱਕੇਸ਼ਾਹੀ ਨਹੀਂ? ਤੁਸੀਂ ਦੱਸੋ ਇਹਦੇ ਵਿੱਚ ਤੁਹਾਡੇ ਕੀ ਵਿਚਾਰ ਹੈ? ਥੈਂਕ ਯੂ ਜੀ। ਨਹੀਂ ਦੇਖੋ, ਇੱਕ ਗੱਲ ਤਾਂ ਥੋੜ੍ਹਾ ਜਿਹਾ ਆਪਾਂ ਸਪਸ਼ਟ ਹੋ ਜਾਈਏ ਕਿ ਇਹ ਜਿਹੜਾ ਭਾਰਤ ਹੈ ਇਹ ਹਿੰਦੂ ਨੇਸ਼ਨ ਨਹੀਂ ਹੈ। ਕੋਈ ਕਹੀ ਜਾਵੇ 100 ਵਾਰੀ ਕਹੀ ਜਾਵੇ ਤੇ ਇਹ ਇੰਡੀਅਨ ਸਟੇਟ ਹੈਗੀ ਆ, ਭਾਰਤੀ ਸਟੇਟ ਹੈਗੀ ਆ, ਹਿੰਦੂ ਨੇਸ਼ਨ ਨਹੀਂ ਹੈ। ਤੇ ਜੇ ਕੋਈ ਦਾਅਵਾ ਕਰਦਾ ਕੱਲ ਨੂੰ ਤੇ ਭਾਰਤ ਦਾ ਸੰਵਿਧਾਨ ਕਿਸੇ ਵੀ ਕੀਮਤ ਤੇ ਅਲਾਓ ਨਹੀਂ ਕਰਦਾ ਕਿ ਭਾਰਤ ਜਿਹੜਾ ਹਿੰਦੂ ਸਟੇਟ ਦੇ ਤੌਰ ਤੇ ਐਲਾਨ ਦਿੱਤਾ ਜਾਏ। ਇਹ ਨਾ ਹੈ ਤੇ ਨਾ ਹੀ ਹੋਏਗਾ, ਨਾ ਹੀ ਭਾਰਤੀ ਲੋਕ ਇਹ ਕਰਨ ਦੇਣਗੇ। ਦੂਜੀ ਗੱਲ, ਕੋਈ ਕਹਿੰਦਾ ਤਾਂ ਕਹੀ ਜਾਵੇ ਤੇ ਜੇ ਕੋਈ ਪਰਚੇ ਦਰਜ ਵਾਲੀ ਗੱਲ ਨਹੀਂ, ਏਦਾਂ ਦਾ ਮਸਲਾ ਨਹੀਂ ਹੈ। ਹੁਣ ਸਿਮਰਜੀਤ ਸਿੰਘ ਮਾਨ ਹਾਲੇ ਵੀ ਖਾਲਿਸਤਾਨ ਦੀ ਗੱਲ ਕਰਦੇ ਆ, ਉਹਨਾਂ ਤੇ ਖਾਲਿਸਤਾਨ ਦੀ ਮੰਗ ਕਰਨ ਦੇ ਨਾਲ ਕੋਈ ਪਰਚਾ ਨਹੀਂ ਦਰਜ ਹੋਇਆ। ਖਾਲਿਸਤਾਨ ਦੇ ਨਾਂ ਦੇ ਉੱਤੇ ਜਿਹੜੀ ਐਕਟੀਵਿਟੀਜ਼ ਕੁਝ ਹੋਈਆਂ ਹੋਣਗੀਆਂ, ਕਿਸੇ ਦੇ ਹੋ ਸਕਦਾ ਪਰਚਾ ਦਰਜ ਹੋਵੇ। ਪੁਲਿਸ ਦੀਆਂ ਜ਼ਿਆਦਤੀਆਂ ਬਹੁਤ ਵੱਡੇ ਪੱਧਰ ਤੇ ਹੋਈਆਂ, ਨੋ ਡਾਊਟ। ਘੱਟ ਗਿਣਤੀਆਂ ਦੇ ਨਾਲ ਉੱਦਾਂ ਵੀ ਬਹੁਤ ਸਾਰੀਆਂ ਬੇਇਨਸਾਫੀਆਂ ਹੁੰਦੀਆਂ ਭਾਰਤ ਦੇ ਵਿੱਚ। ਇਕੱਲਾ ਸਿੱਖ ਕਮਿਊਨਿਟੀ ਦੇ ਨਾਲ ਨਹੀਂ, ਸਭ ਤੋਂ ਵੱਡੀ ਘੱਟ ਗਿਣਤੀ ਭਾਰਤ ਦੇ ਵਿੱਚ ਮੁਸਲਿਮ ਕਮਿਊਨਿਟੀ ਹੈ, ਉਹਨਾਂ ਨਾਲ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜ਼ਿਆਦਤੀਆਂ ਹੁੰਦੀਆਂ, ਈਸਾਈਆਂ ਨਾਲ ਵੀ ਹੁੰਦੀਆਂ। ਸੋ ਅਲਟੀਮੇਟਲੀ ਮੈਂ ਸਮਝਦਾ ਕਿ ਜਿਹੜਾ ਮਰਜ਼ੀ ਜੋ ਮਰਜ਼ੀ ਕਹੀ ਜਾਵੇ, ਚਾਹੇ ਗੋਆ ਦੇ ਵਿੱਚੋਂ ਕੋਈ ਮੰਤਰੀ ਬੋਲੇ, ਚਾਹੇ ਖੁਦ ਨਰਿੰਦਰ ਮੋਦੀ ਕੱਲ੍ਹ ਨੂੰ ਇਹ ਗੱਲ ਕਹਿ ਦੇਣ, ਇਹ ਭਾਰਤ ਕਦੇ ਵੀ ਹਿੰਦੂ ਸਟੇਟ ਨਹੀਂ ਹੋ ਸਕਦਾ। ਨਾ ਇਹਦੀ ਕੋਈ ਕਿਸੇ ਕਿਸਮ ਦੀ ਸੰਭਾਵਨਾ ਹੈ। ਨਾ ਭਾਰਤ ਦਾ ਸੰਵਿਧਾਨ ਅਲਾਓ ਕਰਦਾ, ਨਾ ਕਾਨੂੰਨ ਅਲਾਓ ਕਰਦਾ, ਨਾ ਹੀ ਭਾਰਤ ਦਾ ਆਵਾਮ ਇਹ ਅਲਾਓ ਕਰੇਗਾ। ਜੀ ਜੀ। ਅਗਲੇ ਜਿਹੜੇ ਕਾਲਰ ਆ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਸਾਡੇ ਨਾਲ ਜੁੜੇ ਨੇ ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ ਤੁਹਾਡਾ? ਜੀ ਬਲਦੇਵ ਜੀ। ਮੇਰਾ ਤਾਂ ਇੱਕੋ ਹੀ ਸਵਾਲ ਹੈ ਜੀ ਵੀ ਜਿਹੜੀ ਰਾਜਨੀਤੀ ਆ ਹਿੰਦੁਸਤਾਨ ਦੀ, ਜਾਂ ਪਹਿਲਾਂ ਰਹੀ ਆ ਜਾਂ ਹੁਣ ਰਹੀ ਆ, ਉਹ ਰਾਜਨੀਤੀ ਕੋਈ ਸਿਧਾਂਤਕ ਨਹੀਂ ਹੈ। ਇਹ ਰਾਜਨੀਤੀ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਉਹ ਇਹੀ ਆ ਵੀ ਸਾਨੂੰ ਵੰਡਿਆ ਜਾ ਰਿਹਾ, ਔਰ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ। ਜਿਹੜੇ ਅਸਲੀ ਮੁੱਦੇ ਆ ਉਹਨਾਂ ਨੂੰ ਛੱਡਿਆ ਜਾ ਰਿਹਾ। ਮੇਰਾ ਖਿਆਲ ਘੱਟ ਹੋ ਗਿਆ ਲੱਗਦਾ। ਹੈਲੋ, ਨਹੀਂ ਜੀ, ਆਵਾਜ਼ ਆ ਰਹੀ ਹੈ, ਪੁੱਛੋ ਜੀ, ਕੰਟੀਨਿਊ ਕਰੋ ਜੀ ਆਪਣੀ ਗੱਲ। ਜੀ ਮੈਂ ਕਿਹਾ ਤੁਸੀਂ ਬੋਲੇ ਨਹੀਂ। ਜੀ। ਸਾਰਿਆਂ ਨੂੰ ਵੰਡਿਆ ਜਾ ਰਿਹਾ ਤੇ ਇਹ ਰਾਜਨੀਤੀ 1947 ਤੋਂ ਹੀ ਨਹੀਂ, ਇਹ ਤੋਂ ਪਹਿਲਾਂ ਤੋਂ ਵੀ ਏਦਾਂ ਹੀ ਚੱਲਦੀ ਆਈ ਆ। ਤੇ ਉਹਦਾ ਸਾਰੇ ਦੀ ਸਾਰੀ ਜਿਹੜੀ ਤਰਾਸਦੀ ਆ ਉਹ ਪੰਜਾਬ ਨੂੰ ਤੇ ਹਿੰਦੁਸਤਾਨ ਸਾਰੇ ਨੂੰ ਚੱਲਣੀ ਪਈ ਆ। ਹੁਣ ਵੀ ਜਦੋਂ ਇਹਨਾਂ ਦੀ ਕੋਈ ਚੋਣ ਆਉਂਦੀ ਆ, ਉਦੋਂ ਜਾਂ ਕਿਸੇ ਧਰਮ ਨੂੰ ਖਤਰਾ ਹੋ ਜਾਂਦਾ, ਜਾਂ ਕਿਸੇ ਹੋਰ ਨੂੰ ਖਤਰਾ ਹੋ ਜਾਂਦਾ, ਜਾਂ ਕਿਸੇ ਦੀ ਇੱਜ਼ਤ ਦਾ ਸਵਾਲ ਬਣ ਜਾਂਦਾ। ਤੁਸੀਂ ਦੱਸੋ ਵੀ ਆਪਾਂ ਜਿੰਨੇ ਅੱਜ ਤੱਕ ਲੜਾਈ ਲੜੀ ਆ, ਚਾਹੇ ਪੰਜਾਬ 'ਚ ਲੜੀ ਆ, ਚਾਹੇ ਹਿੰਦੁਸਤਾਨ 'ਚ 47 'ਚ ਆਜ਼ਾਦੀ ਲੜੀ ਆ, ਕੀ 47 ਤੋਂ ਬਾਅਦ ਹਿੰਦੁਸਤਾਨ ਦੇ ਬੰਦਿਆਂ ਨੂੰ ਪੀਣ ਵਾਲਾ ਪਾਣੀ ਮਿਲ ਗਿਆ, ਵਿੱਦਿਆ ਮਿਲ ਗਈ, ਕੋਈ ਡਾਕਟਰੀ ਸਹੂਲਤ ਮਿਲ ਗਈ, ਕੋਈ ਰਸਤਾ ਸਾਡੇ ਪਿੰਡਾਂ ਦਾ ਪੱਕਾ ਹੈ, ਕੋਈ ਜਿਹੜਾ ਇਹਨਾਂ ਨੇ ਕਾਲੀਆਂ ਮੋਰਚੇ ਲਾਏ ਆ, ਇੰਨੇ ਮੋਰਚੇ ਲਾਏ, ਉਹਨਾਂ ਦੀ ਪ੍ਰਾਪਤੀ ਕੀ ਆ? ਇਹ ਪ੍ਰਾਪਤੀ ਨਹੀਂ ਹੋਈ ਤੇ ਇਹਦਾ ਕਾਰਨ ਕੀ ਆ? ਨਾ ਤਾਂ ਲੋਕੀ ਸਮਝਦੇ ਆ। ਮੀਡੀਆ ਦੀ ਵੀ ਗੱਲ ਕਰੀਏ, ਮੀਡੀਆ ਜਿੱਦਾਂ ਹੁਣ ਤੁਸੀਂ ਕਿਹਾ ਵੀ ਉੱਥੇ ਇੱਕ ਜਿਹੜੀ ਹੈਗੀ ਆ ਬੇਟੀ, ਉਹਨੇ ਮਤਲਬ ਕਿੰਨੇ 14 ਸਾਲ ਤੋਂ ਭੁੱਖ ਹੜਤਾਲ ਰੱਖੀ ਹੈ, ਉਹਦਾ ਕੋਈ ਮੀਡੀਆ ਗੱਲ ਨਹੀਂ ਕਰਦਾ। ਤੁਸੀਂ ਕਿਤੇ ਕਿਤੇ ਕਰਦੇ ਆ, ਪਰ ਜੇ ਅਸੀਂ ਇਹਦਾ ਅੱਖਾਂ ਮੀਟੀ ਰੱਖਾਂਗੇ ਤੇ ਚੇਂਜ ਆ ਜਾਊਗੀ। ਇਹ ਕਾਰਪੋਰੇਟ ਸਿਸਟਮ ਜਿਹੜਾ ਆਪਣੇ ਹੱਥ ਇੰਨੇ ਜਕੜ ਲਊਗਾ, ਜਿਹੜਾ ਦੁਨੀਆ ਨੂੰ ਸਾਰੀਆਂ ਨੂੰ ਮਤਲਬ ਜਕੜ ਰਿਹਾ, ਇਹੀ ਹਾਲ ਜੀ। ਇਹ ਤੁਸੀਂ ਕਿਸਾਨ ਸਾਹਿਬ ਦੱਸੋ, ਆ ਜਿਹੜੀ ਲੜਾਈ ਹੈ ਤਾਂ ਰਾਜਨੀਤਿਕ ਹੈ, ਇਹਦੇ ਵਿੱਚ ਧਰਮ ਨਾਂ ਦੀ ਕੋਈ ਚੀਜ਼ ਨਹੀਂ। ਜੇ ਤੁਸੀਂ ਦੇਖੋ, ਧਰਮ ਕਿਸੇ ਗੁਰਦੁਆਰੇ ਵਿੱਚ ਵੀ ਹੈ ਨਹੀਂਗਾ, ਨਾ SGPC 'ਚ, ਨਾ ਕਿਸੇ ਹੋਰ ਗੁਰਦੁਆਰੇ 'ਚ। ਮੈਂ ਧਰਮ ਦੇ ਪਾਸੇ ਨਹੀਂ ਜਾਂਦਾ। ਮੈਂ ਤਾਂ ਜਾਣਦਾ ਵੀ ਲੋਕਾਂ ਦਾ ਕੀ ਬਣੂਗਾ, ਲੋਕਾਂ ਨਾਲ ਕੀ ਹੋ ਰਿਹਾ, ਕਿਉਂ ਕਤਲ ਹੋ ਰਿਹਾ ਲੋਕਾਂ ਦੇ, ਕਿਉਂ ਉਹਨਾਂ ਨੂੰ ਧਰਮ ਦੇ ਨਾਂ ਤੇ ਮਰਵਾ ਰਿਹਾ ਇਹ ਲੋਕ। ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ। ਅਸਲ 'ਚ ਜਿੰਨੀਆਂ ਵੀ ਗੱਲਾਂ ਬਾਤਾਂ ਹੁਣ ਤੱਕ ਸਾਡੀਆਂ ਹੋਈਆਂ, ਸਾਡੇ ਬਾਕੀ ਲਿਸਨਰ ਵੀ ਆਏ ਆ, ਤੇ ਮੈਨੂੰ ਇਸ ਗੱਲ ਦੀ ਘੱਟੋ ਘੱਟ ਖੁਸ਼ੀ ਹੈ ਕਿ ਇੱਕ ਪੀੜ ਜਿਹੜੀ ਆ ਉਹ ਬੋਲਦੀ ਆ ਤੁਹਾਡੇ ਸਾਰਿਆਂ ਦੇ ਬੋਲਾਂ ਦੇ ਵਿੱਚੋਂ। ਭਾਰਤ 60 ਸਾਲ 65 ਸਾਲ 66 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਉਹ ਕੁਝ ਹਾਸਲ ਨਹੀਂ ਕਰ ਸਕਿਆ, ਜਿਹੜੀਆਂ ਉਮੀਦਾਂ ਜਾਂ ਸੁਪਨੇ ਪਾਲ ਕੇ ਸਾਡੇ ਮਹਾਨ ਲੋਕਾਂ ਨੇ, ਗਦਰੀ ਬਾਬਿਆਂ ਨੇ ਜਾਂ ਸਾਡੇ ਬਾਕੀ ਸ਼ਹੀਦਾਂ ਨੇ ਜਿਹੜੀ ਸ਼ਹਾਦਤਾਂ ਦਿੱਤੀਆਂ ਸੀ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਅੱਜ ਜੇ ਭਗਤ ਸਿੰਘ ਹੋਰੀ ਵੀ ਹੁੰਦੇ, ਕੁਝ ਉਹ ਲੋਕ ਵੀ ਹੁੰਦੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਦੇ ਦਿੱਤੀਆਂ, ਤੇ ਸ਼ਾਇਦ ਉਹ ਅਥਰੂ ਜ਼ਰੂਰ ਕੇਰਦੇ ਵੀ ਇਸ ਆਜ਼ਾਦੀ ਲਈ ਅਸੀਂ ਸੰਘਰਸ਼ ਕੀਤਾ ਸੀ।
ਸਗੋਂ ਆਜ਼ਾਦੀ ਤੋਂ ਬਾਅਦ ਤਾਂ ਸਥਿਤੀਆਂ ਵੱਧ ਤੋਂ ਬਦਤਰ ਹੁੰਦੀਆਂ ਚਲੀਆਂ ਗਈਆਂ। ਕਾਰਨ ਅਸੀਂ ਸ਼ੁਰੂ ਦੇ ਵਿੱਚ ਜਿਹੜਾ ਪਹਿਲਾ ਸਵਾਲ ਹੀ ਸੀ, ਉਸ ਪਹਿਲੇ ਸਵਾਲ ਦੇ ਵਿੱਚ ਅਸੀਂ ਬੜੀ ਡਿਟੇਲ ਦੇ ਵਿੱਚ ਚਰਚਾ ਕੀਤੀ ਹੈ। ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਉਹ ਗੱਲਾਂ ਅਸੀਂ ਪਹਿਲਾਂ ਇਹੀ ਕਰਦੇ ਹਟੇ ਹਾਂ ਜੀ ਵੀ ਭਾਰਤ ਦੀ ਰਾਜਨੀਤੀ ਅੱਜ ਇੱਥੇ ਤੱਕ ਪਹੁੰਚੀ ਕਿਉਂ ਹੈ। ਭਾਰਤ ਦਾ ਕਾਮਨ ਮੈਨ ਵੀ ਜੇ ਅੱਜ ਆਪਣੀ ਸੰਵੇਦਨਸ਼ੀਲਤਾ ਗਵਾ ਚੁੱਕਾ ਤਾਂ ਉਹਦੇ ਵਾਸਤੇ ਜ਼ਿੰਮੇਵਾਰੀ ਕਿਹਦੇ ਤੇ ਦਿੱਤੀ ਜਾਏ, ਕਿਹਦੇ ਤੇ ਤੈਅ ਕਰੀਏ ਜ਼ਿੰਮੇਵਾਰੀ। ਉਹ ਸਾਰੀਆਂ ਚੀਜ਼ਾਂ ਅਸੀਂ ਵਿਚਾਰੀਆਂ ਤੇ ਸਾਨੂੰ ਇਸ ਗੱਲ ਦਾ ਕਹਿ ਲਓ ਵੀ ਬੜੀ ਤਸੱਲੀ ਹੈ ਕਿ ਤੁਸੀਂ ਵੀ ਲਗਭਗ ਉਸੇ ਸੇਧ ਵਿੱਚ ਸੋਚਦੇ ਹੋ ਜਿਹੜੀ ਸੇਧ 'ਚ ਅਸੀਂ ਸੋਚਦੇ ਹਾਂ ਵੀ ਧਰਮ ਜਿਹੜਾ ਆ, ਧਰਮ ਮਸਲੇ ਜਿਹੜੇ ਆ, ਧਰਮ ਦਾ ਬਿਲਕੁਲ ਨਿੱਜੀ ਕਿਸਮ ਦਾ ਮਾਮਲਾ ਹੈ। ਮੈਂ ਕਿਸ ਧਰਮ ਨੂੰ ਮੰਨਾ ਨਾ ਮੰਨਾ, ਮੈਂ ਪਰਮਾਤਮਾ 'ਚ ਯਕੀਨ ਕਰਾਂ ਨਾ ਕਰਾਂ, ਇਹ ਬਿਲਕੁਲ ਨਿੱਜੀ ਜਿਹੇ ਮਾਮਲੇ ਨੇ। ਇਹਨਾਂ ਨੂੰ ਰਾਜਨੀਤਿਕ ਜਿਹੜੇ ਲੋਕ ਹੈਗੇ ਆ, ਜਿਹੜੇ ਸਿਆਸੀ ਲੋਕ ਆ, ਉਹ ਵਰਤਦੇ ਆ। ਤੇ ਜਿਹੜੀ ਸਾਡੀ ਆਸਥਾ ਆ, ਜਿਹੜੀ ਮੇਰੀ ਆਸਥਾ ਹੈ, ਮੇਰਾ ਅਕੀਦਾ, ਤੁਹਾਡਾ ਅਕੀਦਾ ਜਿਹੜਾ ਉਹਦੀ ਐਕਸਪਲਾਈਟੇਸ਼ਨ ਕਰਦੇ ਆ। ਇਹ ਆਸਥਾ ਦਾ ਸ਼ੋਸ਼ਣ ਹੈ ਅਸਲ ਦੇ ਵਿੱਚ, ਜੋ ਅੱਜ ਅਸੀਂ ਦੇਖ ਰਹੇ ਦੇਸ਼ ਭਰ ਦੇ ਵਿੱਚ। ਉਹ ਚਾਹੇ ਬਾਦਲ ਹੋਰੀ ਕਰ ਰਹੇ ਹੋਣ, ਚਾਹੇ ਉਧਰ ਭੁਪਿੰਦਰ ਸਿੰਘ ਹੁੱਡਾ ਕਰ ਰਿਹਾ ਹੋਵੇ, ਚਾਹੇ ਦੇਸ਼ ਕਿਤੇ ਵੀ ਧਰਮ ਦੇ ਨਾਂ ਤੇ ਜੇ ਕੁਝ ਕੀਤਾ ਜਾ ਰਿਹਾ, ਉਹ ਧਾਰਮਿਕ ਲੋਕ ਜਿਹੜੇ ਹੈ ਜਿਨ੍ਹਾਂ ਦੀ ਆਸਥਾ ਆ, ਉਹਨਾਂ ਦੀ ਆਸਥਾ ਦਾ ਸ਼ੋਸ਼ਣ ਕਰ ਰਹੇ ਆ। ਇਹਦੇ ਤੋਂ ਬਚਣਾ ਕਿਵੇਂ ਹੈ, ਇਹ ਵੱਡਾ ਸਵਾਲ ਹੈ। ਇਹਦੇ ਤੋਂ ਬਚਣਾ ਵੀ ਲੋਕਾਂ ਨੇ ਆਪਣੇ ਤਰੱਦਦ ਦੇ ਨਾਲ ਹੈ। ਲੋਕਾਂ ਦੇ ਮਸਤਕ ਦੇ ਵਿੱਚ ਇੱਕ ਤੀਸਰਾ ਨੇਤਰ ਕਿਤੇ ਖੁੱਲੇ, ਇੱਕ ਮਸਤਕ ਦੇ ਵਿੱਚ ਦੀਪਕ ਜਗੇ ਜਿਹੜਾ ਰੌਸ਼ਨੀ ਦੇਵੇ ਤੇ ਜਿਹਦੇ ਕੋਲ ਕੋਈ ਨਾ ਕੋਈ ਨਜ਼ਰੀਆ ਵੀ ਹੋਵੇ। ਕੇਵਲ ਨਜ਼ਰ ਦੇ ਨਾਲ ਕੰਮ ਨਹੀਂ ਬਣਦਾ। ਜੇ ਨਜ਼ਰ ਖਰਾਬ ਹੋ ਜਾਵੇ ਤੁਸੀਂ ਐਨਕਾਂ ਲਾ ਸਕਦੇ ਹੋ, ਨਜ਼ਰੀਆ ਚਾਹੀਦਾ। ਨਜ਼ਰੀਆ ਹਾਲੇ ਨਹੀਂ ਸਾਡਾ ਬਣ ਸਕਿਆ। ਨਜ਼ਰੀਆ ਬਣਾਉਣ ਦੀ ਕੋਸ਼ਿਸ਼ ਸਾਨੂੰ ਸਾਰਿਆਂ ਨੂੰ ਕਰਨੀ ਪਏਗੀ। ਤੇ ਲੋਕ, ਵੈਸੇ ਮੈਂ ਲੋਕਾਂ ਨੂੰ ਕਦੇ ਦੋਸ਼ ਨਹੀਂ ਦਿੰਦਾ, ਕਿਉਂਕਿ ਲੋਕ ਜਦੋਂ ਬਹੁਤ ਬੁਰੀ ਤਰ੍ਹਾਂ ਨਿਪੀੜੇ ਜਾਂਦੇ ਆ ਤੇ ਲੋਕ ਅਲਟੀਮੇਟਲੀ ਖੜੇ ਹੋ ਜਾਂਦੇ ਆ। ਲੋਕਾਂ ਨੇ ਸਾਰਾ ਕੁਝ ਬਦਲਣਾ ਹੁੰਦਾ। ਆਉਣ ਵਾਲਾ ਸਮਾਂ ਵੀ ਲੋਕਾਂ ਦਾ ਹੋਏਗਾ। ਇਸ ਗੱਲ ਦੀ ਜਿਹੜੀ ਆਸ ਜਾਂ ਉਮੀਦ ਸਾਨੂੰ ਜ਼ਰੂਰ ਰੱਖਣੀ ਚਾਹੀਦੀ ਹੈ। ਜੀ ਤੇ ਅਗਲੇ ਜਿਹੜੇ ਕਾਲਰ ਲਖਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਲਖਵਿੰਦਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸੁਸ਼ੀਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਮੈਂ ਪੁੱਛਣਾ ਚਾਹੁੰਦਾ ਸੀ, ਅੱਜ ਕੱਲ੍ਹ ਫੇਸਬੁੱਕ ਤੇ ਯੂਟਿਊਬ ਵਗੈਰਾ ਤੇ ਦੋ ਵੀਡੀਓ ਬੜੀਆਂ ਘੁੰਮ ਰਹੀਆਂ ਨੇ। ਉਹ ਹੈਗੀਆਂ ਜੀ ਭਗਵੰਤ ਮਾਨ ਜੀ ਉਹਨਾਂ ਦੀਆਂ, ਜਿਨ੍ਹਾਂ ਨੇ ਮਤਲਬ ਕਿ ਇੱਕ ਤੇ ਉਹਨਾਂ ਦੇ ਦੋਸ਼ ਲੱਗ ਰਿਹਾ ਵੀ ਉਹ ਸ਼ਰਾਬ ਪੀ ਕੇ ਦਮਦਮਾ ਸਾਹਿਬ ਗਏ, ਤੇ ਦੂਜਾ ਮਤਲਬ ਕਿ ਇੱਕ ਵੀਡੀਓ ਘੁੰਮ ਰਹੀ ਹੈ ਜਿਹਦੇ 'ਚ ਉਹਦੇ ਸਾਹਮਣੇ ਉਹਨਾਂ ਨੇ ਮਤਲਬ ਕਿ ਜਿੱਥੇ ਸਰਦੂਲ ਸਿਕੰਦਰ ਤੇ ਭਗਵੰਤ ਮਾਨ, ਨਿੱਕੂ, ਇਹ ਸਾਰੇ ਖੜੇ ਹੋਏ ਨੇ ਤੇ ਉੱਥੇ ਉਹ ਬੋਲ ਰਹੇ ਨੇ ਵੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ ਦੀ ਥਾਂ ਤੇ ਮਰਾਸ਼ੀ ਰਹੇ ਨਾ ਕੋਈ, ਕਿਹਾ ਉਹਨਾਂ ਨੇ। ਇਹ ਕੀ ਪੂਰਾ ਮਾਮਲਾ ਹੈਗਾ ਜੀ, ਕਿਰਪਾ ਕਰਕੇ ਦੱਸਣਾ ਜੀ। ਦੇਖੋ, ਜਿੱਥੇ ਤੱਕ ਤਾਂ ਸ਼ਰਾਬ ਵਾਲਾ ਮਾਮਲਾ ਹੈ, ਜੇ ਤਾਂ ਉਹ ਜਨਤਕ ਥਾਂ ਦੇ ਉੱਤੇ ਕਿਤੇ ਵੀ ਗਏ ਆ ਤੇ ਅਪਰੂਵ ਹੋ ਜਾਂਦਾ ਹੈ ਤੇ ਲਾਜ਼ਮੀ ਤੌਰ ਤੇ ਉਹਨੂੰ ਗਲਤ ਕਵਾਂਗੇ ਆਪਾਂ। ਪਰ ਭਗਵੰਤ ਮਾਨ ਨੇ ਖੁਦ ਕਿਹਾ ਕਿ ਜੇ ਕੋਈ ਪ੍ਰੂਵ ਕਰ ਦੇਵੇ ਤਾਂ ਮੈਂ ਸਿਆਸਤ ਹੀ ਛੱਡ ਦਾਂਗਾ। ਬਾਕੀ ਜੇ ਨਿੱਜੀ ਤੌਰ ਤੇ ਕਿਤੇ ਉਹ ਸ਼ਰਾਬ ਕਿਤੇ ਘਰ 'ਚ ਬੈਠ ਕੇ ਡਰਿੰਕ ਲੈਂਦੇ ਆ, ਨਹੀਂ ਲੈਂਦੇ, ਉਹਨਾਂ ਦਾ ਜੀਵਨ ਹੈ। ਕਿਹੜਾ ਰਾਜਨੀਤੀਵਾਨ ਹੈ ਅੱਜ ਜਿਹੜਾ ਕੋਈ ਵੀ ਦਾਅਵਾ ਕਰੇ ਕਿ ਉਹ ਆਪਣੇ ਘਰ 'ਚ ਬੈਠ ਕੇ ਜਿਹੜਾ ਸ਼ਰਾਬ ਦੀ ਵਰਤੋਂ ਨਹੀਂ ਕਰਦਾ। ਅਸੀਂ ਸ਼ਰਾਬ ਦੀ ਵਰਤੋਂ ਦੇ ਹੱਕ 'ਚ ਨਹੀਂ ਹੈ। ਪਰ ਜੇ ਨਿੱਜੀ ਤੌਰ ਦੇ ਉੱਤੇ ਜੇ ਆਪਣੇ ਨਿੱਜੀ ਜੀਵਨ ਦੇ ਵਿੱਚ ਕੋਈ ਜਿਵੇਂ ਵੀ ਜਿਉਂਦਾ ਹੈ, ਉਹਦਾ ਆਪਣਾ ਜੀਵਨ ਹੈ। ਪਰ ਜੇ ਜਨਤਕ ਜੀਵਨ ਦੇ ਵਿੱਚ ਕੋਈ ਖਰੂਦ ਕਰਦਾ ਹੈ, ਕੋਈ ਇਸ ਕਿਸਮ ਦਾ ਬੰਦਾ ਜਿਹੜਾ ਜਿਹਦੇ ਤੇ ਪਬਲਿਕ ਦਾ ਹੱਕ ਹੋਵੇ, ਜਿਹੜਾ ਹੁਣ ਸਾਡਾ ਮੈਂਬਰ ਪਾਰਲੀਮੈਂਟ ਹੋਵੇ, ਲਾਜ਼ਮੀ ਤੌਰ ਤੇ ਜੇ ਜਨਤਕ ਤੌਰ ਤੇ ਕੋਈ ਵੀ ਮੈਂਬਰ ਪਾਰਲੀਮੈਂਟ ਸ਼ਰਾਬ ਪੀ ਕੇ ਖਰੂਦ ਕਰੇ ਜਾਂ ਕਿਸੇ ਧਾਰਮਿਕ ਸਥਾਨ ਤੇ ਜਾਵੇ ਤੇ ਉਹ ਗਲਤ ਕਿਹਾ ਜਾਏਗਾ। ਪਰ ਇਹ ਪ੍ਰੂਵ ਹੋਵੇ ਤਾਂ ਹੀ ਆ। ਸਿਰਫ ਗੱਲਾਂ ਕਰਕੇ ਕਹਿ ਦੇਣਾ ਜਾਂ ਉਂਝ ਕਿਸੇ ਦੀ ਜਿਹੜੀ ਆ ਬਦਖੋਈ ਕਰ ਦੇਣੀ ਸ਼ਾਇਦ ਵੱਖਰਾ ਮਾਮਲਾ। ਜਿਹੜੀ ਦੂਜੀ ਵੀਡੀਓ ਦਾ ਮਾਮਲਾ, ਮੈਂ ਕਿਉਂਕਿ ਬਹੁਤ ਘੱਟ ਯੂਜ਼ ਕਰਦਾ ਫੇਸਬੁੱਕ ਤੇ ਯੂਟਿਊਬ ਵਗੈਰਾ, ਉਹ ਮੈਂ ਵੀਡੀਓ ਦੇਖੀ ਨਹੀਂ ਹੈ ਤੇ ਇਸ ਕਰਕੇ ਮੈਂ ਉੱਦਾਂ ਸਿੱਧੀ ਟਿੱਪਣੀ ਨਹੀਂ ਕਰ ਸਕਦਾ। ਪਰ ਅੱਜ ਕੱਲ੍ਹ ਵੀਡੀਓ ਤੇ ਜਿਹੜੀ ਫੋਟੋਗ੍ਰਾਫੀ ਉਹਦੇ ਵਿੱਚ ਵੀ ਬਹੁਤ ਸਾਰੀਆਂ ਐਡੀਟਿੰਗ ਕਰਕੇ ਚੀਜ਼ਾਂ ਜਿਹੜੀਆਂ ਕਿਸੇ ਦੇ ਮੂੰਹ 'ਚ ਪਾਈਆਂ ਜਾਂਦੀਆਂ, ਈਵਨ ਆਵਾਜ਼ਾਂ ਵੀ ਕੱਢ ਲਈਆਂ ਜਾਂਦੀਆਂ। ਇਸ ਕਰਕੇ ਉਹਨੂੰ ਪੁਖਤਾ ਪ੍ਰਮਾਣ ਦੇ ਤੌਰ ਤੇ ਨਹੀਂ ਲਿਆ ਜਾ ਸਕਦਾ। ਬਾਕੀ ਇਹਦਾ ਸਪਸ਼ਟੀਕਰਨ ਤਾਂ ਖੁਦ ਭਗਵੰਤ ਮਾਨ ਹੋਰੀ ਹੀ ਦੇ ਸਕਦੇ ਨੇ, ਕਿਉਂਕਿ ਮੈਂ ਉਹ ਨਾ ਵੀਡੀਓਜ਼ ਦੇਖੀਆਂ। ਪਰ ਮੇਰੀ ਆਪਣੀ ਜਿੰਨੀ ਕੁ ਸੋਚ ਕੰਮ ਕਰਦੀ ਉਹਦੇ ਮੁਤਾਬਕ ਇਹ ਹੈ ਵੀ ਕਿਸੇ ਨੂੰ ਬਦਨਾਮ ਕਰਨ ਵਾਸਤੇ ਵਿਰੋਧੀ ਕਿਸੇ ਵੀ ਹੱਦ ਤੱਕ ਵੀ ਜਾ ਸਕਦੇ ਆ। ਜੀ ਤੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਸਾਡੇ ਨਾਲ ਜੁੜੇ ਹੋਏ ਨੇ ਬਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਸੀਗਾ ਜੀ ਆਪਣੇ, ਇੱਕ ਤਾਂ ਸਿੱਖਾਂ ਬਾਰੇ ਵੀ, ਜਿੱਦਾਂ ਇੱਕ ਦੇ
ਪਹਿਲਾਂ ਆਪਣੇ ਮੁੱਦਾ ਆਇਆ ਸੀਗਾ ਵੀ ਇੱਕ ਖਿਡਾਰੀ ਦੀ ਪੱਗ ਦੇ ਉੱਤੇ ਜੀ ਜੀ, ਤੇ ਦੂਸਰਾ ਹੁਣ ਆ ਗਿਆ ਆਪਣੇ ਸਟੂਡੈਂਟ ਦੀ ਜਿਹੜੀ ਕਿਰਪਾਨ ਦੇ ਉੱਤੇ ਹੈ, ਤੇ ਇਹਦੇ ਪਿੱਛੇ ਕੀ ਮਸਲਾ ਵਾ? ਸਿੱਖਾਂ ਨੂੰ ਕੀ ਗੱਲ ਇਹਨਾਂ ਨੂੰ ਖਤਮ ਕਰਨ ਦਾ ਮਸਲਾ ਵੀ ਇਹ ਨਾ ਪੱਗ ਬੰਨ੍ਹੋ ਤੇ ਨਾ ਅੰਮ੍ਰਿਤ ਛਕਣ, ਇਹਦੇ ਉੱਤੇ ਆ ਮੇਰਾ। ਤੇ ਇੱਕ ਤਾਂ ਫੇਸਬੁੱਕ ਦੇ ਉੱਤੇ ਅੱਜ ਉਹ ਗਿਆਨੀ ਜੀ ਨੂੰ ਆਪਣੇ ਡਰਿੱਲ ਫੜਾਈ ਹੋਈ ਹੈ ਤੇ ਕਹਿੰਦੇ ਛੇਕ ਲਈਏ ਅਸੀਂ, ਉਹਦੇ ਬਾਰੇ ਕੀ ਹੈ ਜਾਣਨਾ? ਜੀ ਜੀ, ਦੇਖੋ ਕੁਝ ਚੀਜ਼ਾਂ ਜਿਹੜੀਆਂ ਆ ਵਾਪਰਦੀਆਂ, ਪਰ ਇੱਕ ਘਟਨਾ ਨੂੰ ਲੈ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਦੇ ਪਿੱਛੇ ਜੇ ਅਚਾਨਕ ਵੀ ਘਟਨਾ ਕੋਈ ਵਾਪਰੀ ਹੈ ਜਾਂ ਜਾਣਬੁੱਝ ਕੇ ਵੀ ਸਾਜ਼ਿਸ਼ ਦੇ ਤਹਿਤ ਵੀ ਕਿਸੇ ਨੇ ਕੀਤਾ ਵੀ ਉਹਦੇ 'ਚ ਕਿਸੇ ਕਮਿਊਨਿਟੀ ਨੂੰ ਖਤਮ ਕਰਨ ਦੀ ਬਹੁਤ ਵੱਡੇ ਪੱਧਰ ਤੇ ਕੋਈ ਸਾਜ਼ਿਸ਼ ਰਚਦੀ ਗਈ ਹੈ। ਸਿੱਖਾਂ ਨੂੰ ਜਾਂ ਕਿਸੇ ਵੀ ਕਮਿਊਨਿਟੀ ਨੂੰ ਇੰਨੀ ਛੋਟੀ ਜਿਹੀ ਘਟਨਾ ਦੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ, ਕਿਸੇ ਵੀ ਕਮਿਊਨਿਟੀ ਨੂੰ। ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਦੁਨੀਆ ਭਰ ਦੇ ਵਿੱਚ ਵਾਪਰਨਗੀਆਂ ਵੀ, ਜਿੱਥੋਂ ਇਹ ਲੱਗਦਾ ਵੀ ਸ਼ਾਇਦ ਕੋਈ ਇਹਦੇ ਪਿੱਛੇ ਕੋਈ ਸਾਜ਼ਿਸ਼ ਹੁੰਦੀ ਵੀ ਹੈ। ਕਈ ਵਾਰੀ ਇਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਤੁਸੀਂ ਜਿਹੜਾ ਕੀਤਾ, ਕਿਉਂਕਿ ਅੱਜ ਕੱਲ੍ਹ ਸੋਸ਼ਲ ਸਾਈਟਸ ਦਾ ਜ਼ਮਾਨਾ ਆ, ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਹਰ ਚੀਜ਼ ਜਿਹੜੀ ਤੁਰੰਤ ਆ ਜਾਂਦੀ ਹੈ ਤੇ ਉਹਦੇ ਤੇ ਪ੍ਰਮਾਣਿਕ ਹੋਣਾ ਜਿਹੜਾ ਆਪਣੇ ਆਪ 'ਚ ਵੀ ਇੱਕ ਵੱਡਾ ਮਸਲਾ ਹੁੰਦਾ ਵੀ ਉਹ ਪ੍ਰਮਾਣਿਕ ਹੈ ਜਾਂ ਨਹੀਂ, ਇਹ ਵੀ ਆਪਣੇ ਆਪ 'ਚ ਬਹੁਤ ਵੱਡੇ ਮਸਲੇ ਹੁੰਦੇ ਆ। ਸੋ ਮੈਂ ਸਮਝਦਾ ਕਿ ਜਿੱਦਾਂ ਹੁਣ ਸਹਾਰਨਪੁਰ ਦੀ ਘਟਨਾ ਵਾਪਰੀ ਸੀ, ਜਦੋਂ ਪਹਿਲੇ ਦਿਨ ਇਹ ਘਟਨਾ ਵਾਪਰੀ ਹੈ, ਸ਼ਨੀਵਾਰ ਸੀ ਉਸ ਦਿਨ ਸਾਡੇ ਇੱਥੇ ਭਾਰਤ ਦੇ ਵਿੱਚ, ਤੇ ਜਿਸ ਤਰ੍ਹਾਂ ਰਿਐਕਟ ਆਏ ਜਾਂ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਜਿਸ ਤਰ੍ਹਾਂ ਅਫਵਾਹਾਂ ਦਾ ਦੌਰ ਚੱਲਿਆ, ਜਿਹੜਾ ਸਧਾਰਨ ਬੰਦਾ ਭਵਿੱਤਰ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ। ਜੇ ਤੁਸੀਂ ਸਾਡਾ ਖਬਰਾਂ ਦਾ ਬੁਲੇਟਿਨ ਸੁਣਿਆ ਹੋਏਗਾ, ਅਸੀਂ ਉਹਦੇ 'ਚ ਵੀ ਇਹ ਗੱਲ ਕਹੀ ਸੀ ਵੀ ਅਸੀਂ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਗੱਲ ਨਹੀਂ ਕਰਦੇ, ਨਾ ਹੀ ਕੀਤੀ ਅੱਜ ਤੱਕ, ਨਾ ਹੀ ਕਰਨੀ ਹੈ। ਸੋ ਉਹਦੇ 'ਚ ਵੀ ਅਸੀਂ ਕਿਹਾ ਕਿ ਥੋੜ੍ਹਾ ਮੁਕੰਮਲ ਜਾਣਕਾਰੀ ਜਦੋਂ ਸਾਡੇ ਕੋਲ ਆਏਗੀ, ਉਦੋਂ ਅਸੀਂ ਕੋਈ ਪੱਕ ਦੇ ਨਾਲ ਕਹਿ ਸਕਾਂਗੇ ਵੀ ਘਟਨਾ ਦੇ ਬੀਜ ਕਿੱਥੇ ਹੈ। ਸੋ ਇੱਕਦਮ ਅਫਵਾਹਾਂ ਦਾ ਜਿਹੜਾ ਦੌਰ ਜਿਹੜਾ ਚੱਲਦਾ ਆ, ਜਾਂ ਸੋਸ਼ਲ ਮੀਡੀਆ ਦੇ ਉੱਤੇ ਹਰ ਆ ਜਾਂਦਾ, ਬਹੁਤ ਸਾਰੇ ਟਵੀਟ ਆ ਜਾਂਦੇ ਆ, ਫੇਸਬੁੱਕ ਤੇ ਕਮੈਂਟ ਆ ਜਾਂਦੇ ਆ, ਤੇ ਫਿਰ ਬਾਅਦ ਵਿੱਚ ਉਹ ਪ੍ਰਮਾਣਿਤ ਨਹੀਂ ਹੁੰਦੇ, ਤੇ ਜੇ ਉਹਨਾਂ ਦੇ ਆਧਾਰ ਤੇ ਤੁਸੀਂ ਗੱਲ ਕਰੋ ਤਾਂ ਫਿਰ ਤੁਹਾਡੇ ਵਾਸਤੇ ਵੀ ਨਮੋਸ਼ੀ ਹੋ ਜਾਂਦੀ ਹੈ, ਸੁਣਨ ਵਾਲਿਆਂ ਵਾਸਤੇ ਵੀ ਜਿਹੜੀ ਆ ਹਾਲਾਤ ਅਜੀਬ ਹੋ ਜਾਂਦੇ। ਜੀ ਜੀ, ਤੇ ਅਗਲੇ ਕਾਲਰ ਆ, ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਸਾਡੇ ਨਾਲ ਗਿਆਨ ਕੌਰ ਜੀ ਜੁੜੇ ਨੇ। ਗਿਆਨ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ, ਕੀ ਸਵਾਲ ਹੈ ਤੁਹਾਡਾ? सत श्री अकाल जी। जेड़ा चर्चा चल रहा है, मैं जानना चाहूंगी कि भारत का झंडा त्रिरंगा है, तो त्रिरंगा क्या कौन कारण है? मैं 78 से गई थी पंजाब, तो उत्थे मैं जांच करिया कि झंडा का मतलब है पहला ऑरेंज है, फिर वाइट हैगा, फिर ग्रीन हैगा। तो मैंने पता लग गया कि ऑरेंज जेड़ा है वो खालिस्तान है, जेड़ा वाइट हैगा वो हिंदुस्तान हैगा, और जेड़ा ग्रीन है वो पाकिस्तान है। मैं जानना चाहूंगी, और भी मेरे साथ कोई भी जानना चाहूगा, मैनू क्या मैं सच है कि खालिस्तान, हिंदुस्तान और पाकिस्तान जी? तो मैनू इन्ना इसका जवाब मिले तो बहुत चंगा होगा। वाहिगुरु जी का खालसा, वाहिगुरु जी की फतेह। वाहिगुरु जी की फतेह। ਗਿਆਨ ਕੌਰ ਜੀ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਏ ਹੋ, ਸਾਡੇ ਨਾਲ ਗੱਲ ਕਰ ਰਹੇ ਹੋ। ਪਤਾ ਨਹੀਂ ਕਿਹਨਾਂ ਨੇ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਜਾਂ ਕਿਵੇਂ ਇਹਦੀ ਡੈਫੀਨੇਸ਼ਨ ਉਹਨਾਂ ਨੇ ਤੁਹਾਨੂੰ ਦੇ ਦਿੱਤੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਝੰਡੇ ਦੇ ਜਿਹੜੇ 3 ਰੰਗ ਹੈ ਉਹਨਾਂ ਦੇ ਆਪੋ ਆਪਣਾ ਮਹੱਤਵ ਹੈ। ਚਿੱਟਾ ਰੰਗ ਜਿਹੜਾ ਆ ਉਹ ਅਮਨ ਅਮਾਨ ਦਾ ਪ੍ਰਤੀਕ ਹੈ, ਸ਼ਾਂਤੀ ਦਾ ਪ੍ਰਤੀਕ ਹੈ। ਹਰਾ ਰੰਗ ਖੁਸ਼ਹਾਲੀ ਦਾ ਪ੍ਰਤੀਕ ਹੈ, ਤੇ ਗ੍ਰੀਨ ਰੰਗ ਜਿਹੜਾ ਆ ਉੱਨਤੀ ਦਾ ਪ੍ਰਤੀਕ ਹੈ, ਤਰੱਕੀ ਦਾ ਪ੍ਰਤੀਕ ਹੈ। ਸ਼ਾਇਦ ਇੱਕ ਅੱਧਾ ਡੈਫੀਨੇਸ਼ਨ 'ਚ ਮੈਂ ਮਾੜਾ ਮੋਟਾ ਕਿਤੇ ਗੜਬੜ ਹੋ ਸਕਦੀ ਹੈ, ਪਰ ਓਵਰਆਲ ਇਹਦੀ ਜਿਹੜੀ ਡੈਫੀਨੇਸ਼ਨ ਇਹੀ ਹੈ। ਉਹਦੇ 'ਚੋਂ ਖਾਲਿਸਤਾਨ ਕੱਢਣਾ ਜਾਂ ਪਾਕਿਸਤਾਨ ਕੱਢ ਲੈਣਾ ਜਾਂ ਹਿੰਦੁਸਤਾਨ ਕੱਢ ਲੈਣਾ, ਇਹ ਸਿਰਫ ਬਣੀਆਂ ਬਣਾਈਆਂ ਗੱਲਾਂ ਹੁੰਦੀਆਂ। ਪਤਾ ਨਹੀਂ ਕਿਹਨੇ ਤੁਹਾਨੂੰ ਇਹ ਗਲਤ ਕਿਸਮ ਦੀ ਜਾਣਕਾਰੀ ਦਿੱਤੀ, ਸਾਨੂੰ ਉਹ ਜਾਣਕਾਰੀ ਦਰੁਸਤ ਕਰ ਲੈਣੀ ਚਾਹੀਦੀ ਹੈ। 3 ਰੰਗ ਜਿਹੜੇ ਸਾਡੇ ਤਿਰੰਗੇ ਦੇ ਆ, ਬਹੁਤੇ ਲੋਕ ਤਾਂ ਇਹਨੂੰ ਕਾਂਗਰਸ ਦਾ ਝੰਡਾ ਸਮਝੀ ਜਾਂਦੇ ਰਹੇ ਪਹਿਲਾਂ ਕਾਫੀ ਦੇਰ ਤੱਕ, ਕਿਉਂਕਿ ਕਾਂਗਰਸ ਦਾ ਜਿਹੜਾ ਚੋਣ ਨਿਸ਼ਾਨ ਹੁੰਦਾ 3 ਰੰਗਾਂ ਵਾਲੇ ਝੰਡੇ ਦੇ ਵਿੱਚ ਹੀ ਹੁੰਦਾ ਰਿਹਾ। ਕਦੇ ਹੱਥ ਹੁੰਦਾ ਰਿਹਾ, ਕਦੇ ਹੁਣ ਹੱਥ ਹੈ ਮੇਰੇ ਖਿਆਲ, ਅੱਗੇ ਗਾਂ ਬੱਚਾ ਹੁੰਦਾ ਸੀ ਇੰਦਰਾ ਗਾਂਧੀ ਦੇ ਵੇਲੇ ਤੇ। ਬਹੁਤੇ ਲੋਕ ਇਹਨੂੰ ਕਾਂਗਰਸ ਦਾ ਝੰਡਾ ਸਮਝਦੇ ਰਹੇ, ਪਰ ਸਾਡਾ ਜਿਹੜਾ ਕੌਮੀ ਝੰਡਾ ਆ ਉਹ ਆਪਣੇ ਆਪ ਦੇ ਵਿੱਚ ਪ੍ਰਤੀਕ ਹੈ ਅਮਨ ਅਮਾਨ ਦਾ, ਤਰੱਕੀ ਦਾ, ਖੁਸ਼ਹਾਲੀ ਦਾ। ਜੀ ਜੀ, ਤੇ ਅਗਲੇ ਜਿਹੜੇ ਕਾਲਰ ਆ, ਕੁਛ ਕਾਲਰ ਆਪਾਂ ਜਿਹੜੇ ਲਵਾਂਗੇ, ਅਖੀਰਲੇ ਕੁਛ ਕਾਲਰ। ਜਗਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਜਸਵੀਰ ਦਸਾਂਝ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਕੀ ਸਵਾਲ ਜੀ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਸਵੀਰ ਦਸਾਂਝ ਜੀ, ਗੱਲ ਅਸਲ ਵਿੱਚ ਇੱਦਾਂ ਆ ਵੀ ਦੇਖੋ, ਆਪਾਂ ਜੇ ਇਸਲਾਮ ਦੀ ਗੱਲ ਕਰੀਏ, ਉਹਨਾਂ ਦਾ ਧਰਮ ਇੱਕ ਆ, ਪਰ ਉਹਨਾਂ ਦੇ ਮੁਲਕ 50 ਬਣਾਏ ਆ।
ਕਿਉਂਕਿ ਧਰਮ ਦੇ ਵਿੱਚੋਂ ਹੀ ਦੂਜੇ ਦੇ ਹਿਤਾਦ ਨਿਕਲਦੇ। ਜਦੋਂ ਤੁਸੀਂ ਇੱਕ ਕਮਿਊਨਿਟੀ ਨੂੰ ਸਾਈਡ ਲਾਈਨ ਤੇ ਕਰਦੇ ਆ, ਉਹਨਾਂ ਨੂੰ ਹਾਸ਼ੀਏ ਤੇ ਧੱਕ ਦਿੰਦੇ ਆ, ਉਹਨਾਂ ਦੇ ਰਾਜਨੀਤਿਕ, ਆਰਥਿਕ, ਸਮਾਜਿਕ ਉਹਨਾਂ ਦੇ ਜਿਹੜੇ ਹੱਕ ਹੁੰਦੇ ਉਹਨਾਂ ਦਾ ਤੁਸੀਂ ਖਿਆਲ ਨਹੀਂ ਰੱਖਦੇ। ਅਗਰ ਦੁਨੀਆ ਦੇ ਅੰਦਰ 200 ਕੰਟਰੀ ਬਣੀਆਂ, ਇਹਨਾਂ ਦੇ ਪਿੱਛੇ ਕੋਈ ਨਾ ਕੋਈ ਤਾਂ ਲੌਜਿਕ ਸੀਗਾ, ਨਹੀਂ ਤਾਂ ਸਾਰੇ ਵਰਲਡ ਦੇ ਵਿੱਚ ਸਾਰਾ ਵਰਲਡ ਇੱਕ ਹੀ ਹੁੰਦਾ, ਲੋੜ ਹੀ ਨਹੀਂ ਸੀ ਇੰਨੀਆਂ 200 ਕੰਟਰੀ ਵੀ ਬਣਾਉਣ ਦੀ। ਇਸ ਕਰਕੇ ਇੰਡੀਆ ਦੇ ਅੰਦਰ ਵੀ BBC ਦੀ ਰਿਪੋਰਟ ਸੀਗੀ, ਉਹਨਾਂ ਨੇ ਦੱਸਿਆ ਸੀਗਾ ਵੀ ਇੰਡੀਆ ਦੇ ਵਿੱਚ ਹਰੇਕ ਮਹੀਨੇ 'ਚ 1 ਮਿਲੀਅਨ ਜੌਬ ਕ੍ਰੀਏਟ ਹੋਣੀ ਚਾਹੀਦੀ ਐਵਰੀ ਮੰਥ, ਪਰ ਕਹਿੰਦੇ ਕ੍ਰੀਏਟ ਹੁੰਦੀ ਹੈ ਸਾਰੀ 500,000 ਸਾਰੇ 1 ਸਾਲ ਦੇ ਵਿੱਚ। ਇਸ ਕਰਕੇ ਪ੍ਰੋਬਲਮਸ ਉੱਥੇ ਹੈਗੀਆਂ ਬਹੁਤ ਜ਼ਿਆਦਾ। ਓਵਰ ਪਾਪੂਲੇਟਡ ਕੰਟਰੀ ਹੋ ਗਈ ਆ, ਰਿਸੋਰਸਿਸ ਥੋੜ੍ਹੇ ਆ। ਇਸ ਕਰਕੇ ਉਹਨਾਂ ਦਾ ਜਿਹੜੇ ਰਾਇਟਸ ਇੱਦਾਂ ਦੇ ਦੰਗੇ ਫਸਾਦ ਕਰਾ ਕੇ ਲੋਕਾਂ ਨੂੰ, ਪਰ ਐਨੀ ਹਾਊ ਉੱਥੇ ਦੀ ਪਬਲਿਕ ਨੂੰ ਇਹ ਸਮਝਣਾ ਪਊਗਾ ਵੀ ਉਹ ਇਹਨਾਂ ਲੋਕਾਂ ਦੇ ਪਚੱਕਿਆਂ 'ਚ ਨਾ ਆਉਣ। ਇਹਨਾਂ ਲੜਨ ਦੇ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਨਹੀਂ ਹੱਲ ਹੋ ਜਾਣੀਆਂ, ਮੁਸ਼ਕਿਲਾਂ ਤਾਂ ਉਹਨਾਂ ਨੂੰ ਸੋਰਸਿਸ ਕ੍ਰੀਏਟ ਕਰਨੇ ਪੈਣੇ, ਤਦੇ ਹੱਲ ਹੋਣੇ। ਓਕੇ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਜਿਹੜੀ ਗੱਲਬਾਤ ਹੈ ਬੜਾ ਸ਼ੁਕਰੀਆ ਤੁਹਾਡਾ। ਉਹਦਾ ਦੂਜਾ ਹਿੱਸਾ ਬੜਾ ਇੰਪੋਰਟੈਂਟ ਹੈ ਵੀ ਸੋਰਸਿਸ ਜਿਹੜੇ ਆ ਕ੍ਰੀਏਟ ਕਰਨੇ ਪੈਣੇ ਆ। ਜਿੱਥੇ ਤੱਕ ਆਬਾਦੀ ਵਾਲਾ ਤੁਸੀਂ ਸਵਾਲ ਉਠਾਇਆ ਨਾ, ਓਵਰ ਕਹਿ ਲਓ ਵੀ ਆਬਾਦੀ ਬਹੁਤ ਜ਼ਿਆਦਾ ਹੋ ਗਈ, ਓਵਰ ਕਰਾਊਡਡ ਅਸੀਂ ਹੋ ਗਏ ਹਾਂ। ਦੇਖੋ, ਆਬਾਦੀ ਇੱਕ ਕਾਰਨ ਤਾਂ ਤੁਸੀਂ ਮੰਨ ਸਕਦੇ ਹੋ, ਆਬਾਦੀ ਹੀ ਮੁੱਖ ਕਾਰਨ ਇਹ ਨਹੀਂ ਕਿਹਾ ਜਾ ਸਕਦਾ। ਸਾਡੇ ਗੁਆਂਢ ਦੇ ਵਿੱਚ 2 ਸਾਲ ਬਾਅਦ ਆਜ਼ਾਦ ਹੁੰਦਾ ਚਾਈਨਾ, ਚੀਨ ਸਾਡੇ ਤੋਂ 2 ਸਾਲ ਬਾਅਦ 1949 ਦੇ ਵਿੱਚ ਆਜ਼ਾਦ ਹੁੰਦਾ। ਚੀਨ ਦੀ ਆਬਾਦੀ ਸਾਡੇ ਨਾਲ ਹਾਲੇ ਵੀ 30 ਕਰੋੜ ਜ਼ਿਆਦਾ ਹੈ, ਤੇ ਚੀਨ ਦਾ ਜਿਹੜਾ ਖੇਤੀਯੋਗ ਹਿੱਸਾ ਜ਼ਮੀਨ ਦਾ ਉਹ ਸਾਡੇ ਤੋਂ 6% ਘੱਟ ਹੈ। ਯਾਨੀ ਸਾਡਾ ਖੇਤੀਯੋਗ ਹਿੱਸਾ ਚੀਨ ਉੱਦਾਂ ਖੇਤਰਫਲ 'ਚ ਸਭ ਤੋਂ ਬਹੁਤ ਵੱਡਾ, ਪਰ ਖੇਤੀਯੋਗ ਜਿਹੜਾ ਹਿੱਸਾ ਜ਼ਮੀਨ ਜਿਹੜੀ ਵਾਹੀ ਜਾ ਸਕਦੀ ਹੈ, ਜਿੱਥੇ ਖੇਤੀ ਹੋ ਸਕਦੀ ਹੈ, ਉਹ ਸਾਡੇ ਨਾਲੋਂ 6 ਗੁਣਾ ਘੱਟ ਹੈ ਚੀਨ ਦੀ। ਉਹਦੇ ਬਾਵਜੂਦ ਉੱਥੇ ਉਹ ਸਥਿਤੀਆਂ ਨਹੀਂ ਜੋ ਸਾਡੇ ਹੈ। ਉਹਦਾ ਕਾਰਨ ਜਿਹੜਾ ਸਾਡਾ ਉਹ ਸਾਡੀ ਰਾਜਨੀਤੀ ਹੈ। ਸਾਡੀ ਰਾਜਨੀਤੀ ਨੇ ਏਕਤਾ 'ਚ ਅਨੇਕਤਾ ਦੇ ਨਾਅਰੇ ਤਾਂ ਬੜੇ ਲਾਏ, ਪਰ ਏਕਤਾ 'ਚ ਅਨੇਕਤਾ ਲਿਆਉਣ ਦੇ ਯਤਨ ਨਹੀਂ ਕੀਤੇ, ਸਗੋਂ ਲੋਕਾਂ ਨੂੰ ਤੋੜਨ ਦੇ ਯਤਨ ਕੀਤੇ। ਵੱਧ ਤੋਂ ਵੱਧ ਵੰਡੋ, ਜਿੰਨਾ ਵੰਡ ਸਕਦੇ ਵੰਡੋ। ਇੱਥੋਂ ਤੱਕ ਵੰਡ ਦਿੱਤਾ, ਜਾਤਾਂ ਦੇ ਉੱਪਰ 6000 ਜਾਤਾਂ ਦਾ ਮੈਂ ਜ਼ਿਕਰ ਕੀਤਾ, 21,000 ਉਪਜਾਤੀਆਂ ਜਿਹੜੀਆਂ ਉਹਦੇ ਵੀ ਗਾਂ ਮੁਹੱਲਿਆਂ ਤੱਕ ਲੋਕਾਂ ਨੂੰ ਵੰਡ ਦਿੱਤਾ। ਮਤਲਬ ਤੁਸੀਂ ਪਿੰਡ 'ਚ ਹੁਣ ਪੰਜਾਬ ਦੇ ਵਿੱਚ ਜਾ ਕੇ ਤੁਸੀਂ ਦੇਖੋ, ਪੰਜਾਬ 'ਚ ਇੰਨੀ ਬੁਰੀ ਤਰ੍ਹਾਂ ਪਿੰਡਾਂ 'ਚ ਧੜੇਬਾਜ਼ੀ ਕਰ ਦਿੱਤੀ ਹੈ ਅੱਜ ਕੱਲ੍ਹ ਦੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਚੱਲ ਰਹੀਆਂ ਪੰਜਾਬ ਦੇ ਵਿੱਚ, ਅਕਾਲੀ ਦਲ ਦੇ ਖਾਸ ਤੌਰ 'ਤੇ, ਵੀ ਤੁਹਾਡਾ ਜੀਅ ਨਹੀਂ ਕਰਦਾ ਪਿੰਡ 'ਚ ਰਹਿਣ ਵਾਸਤੇ। ਉਹੀ ਪਿੰਡ ਹੈ ਜਿਹੜਾ ਤੁਸੀਂ ਛੱਡ ਕੇ ਗਏ ਸੀ। ਤੁਸੀਂ ਅੱਜ ਆਪਣੇ ਪਿੰਡ ਜਾਓ ਨਾ, ਤੁਹਾਨੂੰ ਆਪਣੇ ਆਪ 'ਚ ਫੀਲ ਹੋਏਗਾ ਵੀ ਇਹ ਉਹੀ ਪਿੰਡ ਹੈ ਜਿਹੜਾ 20 ਸਾਲ ਪਹਿਲਾਂ ਮੈਂ ਛੱਡ ਕੇ ਗਿਆ ਸੀ। ਇੰਨੀ ਬੁਰੀ ਹਾਲਤ ਹੋ ਗਈ ਹੈ। ਇਹ ਬੁਰੀ ਹਾਲਤ ਕੀਤੀ ਗਏ ਨੇ, ਇਹ ਕੀਤੀ ਆ ਸਾਡੀ ਰਾਜਨੀਤੀ ਨੇ, ਸਿਰਫ ਤੇ ਸਿਰਫ ਸੱਤਾ ਹਾਸਲ ਕਰਨ ਦੀ ਲਾਲਸਾ ਦੇ ਵਿੱਚ। ਪਿੰਡ ਪੱਧਰ ਤੱਕ ਵੀ ਸੱਤਾ ਹਾਸਲ ਕਰਨੀ ਹੈ, ਜੋ ਮਰਜ਼ੀ ਹੋ ਜਾਵੇ, ਤੇ ਉਹਦੇ ਲਈ ਫਿਰ ਸਾਰਾ ਕੁਝ ਜਿਹੜਾ ਉਹ ਕਰਦੇ ਹੈ। ਸੋ ਅਲਟੀਮੇਟਲੀ ਦੋਸ਼ੀ ਤਾਂ ਇਹਦੇ ਲਈ ਜਿਹੜੀ ਸਾਡੀ ਕਹਿ ਲਓ ਵੀ ਲਾਲਸਾ ਵਾਲੀ ਜਿਹੜੀ ਰਾਜਨੀਤੀ ਹੈ, ਲੋਟੂ ਕਿਸਮ ਦੀ ਜਿਹੜੀ ਰਾਜਨੀਤੀ ਹੈ, ਕੁਰਸੀ ਨੂੰ ਝਾਉਣ ਵਾਲੀ ਜਿਹੜੀ ਰਾਜਨੀਤੀ ਜੀ 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 ਜੀ। ਤੇ ਆਪਾਂ ਜਿਹੜੇ ਅੱਜ ਦੇ ਅਖੀਰਲੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਗੁਰਮੀਤ ਸਿੱਧੂ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਰਾਜਕਮਲ ਜੀ। ਸਤਿ ਸ਼੍ਰੀ ਅਕਾਲ ਸ਼ਹੀਦਾਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ 2 ਗੱਲਾਂ, ਪਹਿਲਾਂ ਇੱਕ ਸਵਾਲ ਕੀਤਾ ਸੀਗਾ ਇੱਕ ਬਜ਼ੁਰਗਾਂ ਨੇ ਵੀ ਇਹਨਾਂ ਬਾਦਲਾਂ ਦੀ ਇੱਜ਼ਤ ਬਚੇਗੀ, ਤੇ ਉਹਦਾ ਕਿਸਾਨ ਜੀ ਨੇ ਜਵਾਬ ਦਿੱਤਾ ਸੀ ਵੀ ਪਟਿਆਲੇ 'ਚ ਤਾਂ ਇੱਜ਼ਤ ਨਹੀਂ ਬਚੇਗੀ, ਤੇ ਤਲਵੰਡੀ ਸਾਬੋ ਤੋਂ ਪਤਾ ਲੱਗੇਗਾ। ਮੇਰਾ ਉਹ ਇਲਾਕਾ ਹੈ ਜੀ, ਉੱਥੇ ਵੀ ਨਹੀਂ ਬਚੇਗੀ ਜੀ। ਇਹਨਾਂ ਦੋਨਾਂ ਥਾਵਾਂ ਤੇ ਹੀ ਨਹੀਂ ਬਚੇਗੀ ਇਹਨਾਂ ਦੀ ਇੱਜ਼ਤ। ਠੀਕ ਹੈ। ਦੂਜਾ ਮੈਂ ਜਿਹੜਾ ਹੁਣੇ ਉਹਨਾਂ ਨੇ ਸਵਾਲ ਕੀਤਾ ਸੀ ਭਗਵੰਤ ਮਾਨ ਦਾ, ਤੇ ਇਹਨਾਂ ਜੀ ਨੇ ਕਿਹਾ ਸੀ ਵੀ ਉਹ ਸਪਸ਼ਟੀਕਰਨ ਦੇਣਗੇ। ਉਹਨਾਂ ਨੇ ਭਗਵੰਤ ਮਾਨ ਹੋਰਾਂ ਨੇ ਸਪਸ਼ਟੀਕਰਨ ਦਿੱਤਾ। ਉਹਨਾਂ ਦੀ ਆਲਰੇਡੀ ਵੀਡੀਓ ਆ ਗਈ ਹੋਈ ਆ WhatsApp ਤੇ ਵੀ ਤੇ YouTube ਤੇ ਵੀ। ਉਹਨਾਂ ਨੇ ਆਪਦਾ ਸਪਸ਼ਟੀਕਰਨ ਦਿੱਤਾ ਕਿ ਜੇ ਕੋਈ ਪ੍ਰੂਫ ਕਰ ਦੇ ਕਿ ਮੈਂ ਦਾਰੂ ਪੀਤੀ ਹੈ ਜਾਂ ਮੈਂ ਕੋਈ ਗਲਤ ਬੋਲਿਆ, ਤਾਂ ਜਿੱਥੇ ਵੀ ਪੰਜਾਬ ਦਾ ਇਮਾਮ ਕਹੇਗਾ ਮੈਂ ਉੱਥੇ, ਜਿਹੜੇ ਚੌਂਕ 'ਚ ਕਹੇਗਾ ਮੈਂ ਉੱਥੇ ਚੌਂਕ 'ਚ ਖੜ ਜਾਵਾਂਗਾ, ਜਿਵੇਂ ਮਰਜ਼ੀ ਮੈਨੂੰ ਜੋ ਸਜ਼ਾ ਦੇਗਾ ਪੰਜਾਬ ਦਾ ਇਮਾਮ ਮੈਂ ਲੈਣ ਨੂੰ ਤਿਆਰ ਹਾਂ ਜੀ। ਬਸ ਮੈਂ ਇਹੀ ਕਹਿਣਾ। ਧੰਨਵਾਦ ਜੀ, ਧੰਨਵਾਦ ਜੀ। ਜੀ ਬਹੁਤ ਮਿਹਰਬਾਨੀ, ਕਿਉਂਕਿ ਕੋਈ ਸਵਾਲ ਨਹੀਂ ਸੀ ਜੀ ਜੀ, ਤੇ ਲਗਭਗ ਅਸੀਂ ਵੀ ਇਹ ਗੱਲ ਸਾਂਝੀ ਤੁਹਾਡੇ ਨਾਲ ਕਰੀ ਚੁੱਕੇ ਹਾਂ। ਉਹ ਤਲਵੰਡੀ ਸਾਬੋ ਦਾ ਰਿਜ਼ਲਟ ਕੀ ਆਉਂਦਾ, ਕਿਉਂਕਿ ਮੈਂ ਇਸ ਕਰਕੇ ਨਹੀਂ ਦਾਅਵਾ ਉਹਦਾ ਹਾਲੇ ਕਰ ਸਕਦਾ। ਇਹਨਾਂ ਨੇ ਤਾਂ ਕਿਉਂਕਿ ਇਹਨਾਂ ਦਾ ਇਲਾਕਾ ਇਸ ਕਰਕੇ ਇਹਨਾਂ ਨੇ ਕਿਹਾ ਕਿ ਮੈਂ ਇਸ ਕਰਕੇ ਨਹੀਂ ਕਰ ਸਕਦਾ। ਉੱਥੇ ਇਕੁਏਸ਼ਨਸ ਜਿਹੜੀਆਂ ਹਾਲੇ ਕਾਫੀ ਬਦਲ ਸਕਦੀਆਂ। ਤੇ ਦੂਜੀ ਗੱਲ, ਸਰਕਾਰ ਵੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਆ, ਬਾਦਲਾਂ ਦੀ ਹੈਗੀ ਹੈ, ਤੇ ਉਹਦਾ
ਇੱਕ ਕਿਤੇ ਨਾ ਕਿਤੇ ਲਾਭ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਮਿਲ ਜਾਇਆ ਕਰਦਾ। ਦੂਜੀ ਗੱਲ, ਬਠਿੰਡਾ ਹਲਕਾ ਲੋਕ ਸਭਾ ਦਾ, ਜਿੱਥੋਂ ਬੀਬੀ ਹਰਸਿਮਰਤ ਕੌਰ ਬਾਦਲ ਜਿੱਤੀ ਹੈ, ਸੋ ਕੁਝ ਜਿਹੜੇ ਕਾਰਕ ਹੈਗੇ ਆ ਜਿਨ੍ਹਾਂ ਨੂੰ ਹਾਲੇ ਹੋਰ ਘੋਖਣਾ ਪਏਗਾ, ਸਕੈਨ ਕਰਨਾ ਪਏਗਾ। ਜੀ ਤੇ ਆਪਾਂ ਜਿਹੜੇ ਆਪਣੇ ਜਿਹੜੇ ਕੁਝ ਸਵਾਲ ਸੀਗੇ ਜਿਹੜੇ ਰਹਿ ਗਏ ਆ ਉਹਨਾਂ ਦੇ ਵੱਲ ਵੱਧਦੇ ਆ। ਅਗਲੀ ਜਿਹੜੀ ਗੱਲਬਾਤ ਆਪਾਂ ਜਿਸ ਦੇ ਵਿੱਚ ਥੋੜ੍ਹੀ ਬਹੁਤੀ ਜਿਹੜੀ ਇਸ ਦੇ ਬਾਰੇ ਗੱਲ ਹੋਈ ਸੀ ਵੀ ਜਿੱਥੇ ਬਾਦਲ ਸਾਹਿਬ ਆ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਅਸਤੀਫਾ ਦੇ ਦੂੰਗਾ, ਕੁਰਬਾਨੀ ਦੇ ਦੂੰਗਾ, ਅਤੇ ਉਦੋਂ ਜਿਹੜਾ ਇੱਕ ਮਾਹੌਲ ਜਿਹਾ ਇਸ ਤਰੀਕੇ ਦਾ ਲੱਗ ਰਿਹਾ ਸੀ ਵੀ ਪੈਦਾ ਹੋ ਰਿਹਾ ਵੀ ਜਿਹੜੇ ਸੁਖਬੀਰ ਬਾਦਲ ਆ ਉਸ ਦੀ ਜਿਹੜੀ ਆ ਤਾਜਪੋਸ਼ੀ ਆ ਉਹ ਹੋ ਜਾਵੇਗੀ, ਉਸ ਨੂੰ ਮੁੱਖ ਮੰਤਰੀ ਆ ਜਿਹੜਾ ਉਹ ਬਣਾ ਦੇਣਗੇ। ਪਰ ਜਿਹੜਾ ਅੰਤ ਦੇ ਵਿੱਚ ਜਿਹੜੇ ਪ੍ਰਕਾਸ਼ ਬਾਦਲ ਆ ਉਹਨਾਂ ਨੇ ਇਹ ਕਹਿਤਾ ਵੀ ਮੈਂ ਦੋਨੋਂ ਜਿਹੜੀਆਂ ਚੀਜ਼ਾਂ ਉਦੋਂ ਇਕੱਠੀਆਂ ਸਾਂਭ ਲੂੰਗਾ, ਮੋਰਚਾ ਵੀ ਲਾ ਲੂੰਗਾ ਅਤੇ ਮੁੱਖ ਮੰਤਰੀ ਦਾ ਕੰਮ ਵੀ ਜਿਹੜਾ ਇਕੱਠਾ ਮੈਂ ਕਰ ਲੂੰਗਾ। ਅਤੇ ਇਸ ਟਾਈਮ ਜਿਹੜੀ ਸੁਖਬੀਰ ਬਾਦਲ ਦੀ ਜਿਹੜੀ ਤਾਜਪੋਸ਼ੀ ਆ ਉਹ ਰੱਦ ਹੋ ਗਈ ਆ। ਕੀ ਪ੍ਰਕਾਸ਼ ਬਾਦਲ ਇਹ ਸੋਚਦੇ ਵੀ ਸੁਖਬੀਰ ਬਾਦਲ ਅਜੇ ਕਾਬਿਲ ਨਹੀਂ ਆ ਵੀ ਉਹ ਮੁੱਖ ਮੰਤਰੀ ਬਣ ਸਕਦੇ ਆ? ਕੀ ਇਸ ਦੇ ਪਿੱਛੇ ਕਾਰਨ ਰਹੇ ਹੋ ਸਕਦੇ ਆ ਅਤੇ ਸੁਖਬੀਰ ਬਾਦਲ ਆ ਇਸ ਚੀਜ਼ ਨੂੰ ਦੇਖਦੇ ਹੋਏ ਕੀ ਸੋਚਦੇ ਹੋਣਗੇ? ਨੰਬਰ ਇੱਕ ਤਾਂ ਇੱਕ ਜਿਹੜਾ ਬਹਾਨਾ ਸੀ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ, ਉਹ ਬਹਾਨਾ ਕੰਮ ਨਹੀਂ ਆ ਸਕਿਆ। ਕੇਂਦਰ ਦੇ ਦਖਲ ਦੇ ਨਾਲ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਉਹ ਪੰਥਕ ਕਨਵੈਨਸ਼ਨ ਰੱਦ ਹੋ ਗਈ ਜਿੱਥੇ ਇਹ ਐਲਾਨ ਕੀਤਾ ਜਾਣਾ ਸੀ। ਦੂਜੀ ਗੱਲ ਇਹ ਹੈ ਕਿ ਹੁਣ ਮਸਲਾ ਜਿਹੜਾ ਬੜਾ ਵੱਡਾ ਇਹ ਹੈ ਕਿ ਜੇ ਆਹ ਦੌਰ ਜਿਹੜਾ ਆ ਜੇ 2-2.5 ਸਾਲ 2.5-3 ਸਾਲ ਜਿਹੜੇ ਵੀ ਹੈਗੇ ਆ ਸਰਕਾਰ ਦੇ ਪੰਜਾਬ ਦੇ, ਜੇ ਹੁਣ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਨਾ ਬਣਾਇਆ ਗਿਆ ਤਾਂ ਫਿਰ ਅਗਲੀਆਂ ਚੋਣਾਂ ਤੋਂ ਬਾਅਦ ਪਤਾ ਨਹੀਂ ਕਦੋਂ ਮੁੱਖ ਮੰਤਰੀ ਬਣਨ ਦਾ ਦਾਅ ਲੱਗੇਗਾ ਸੁਖਬੀਰ ਬਾਦਲ ਦਾ, ਕਿਉਂਕਿ ਅਗਲੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਨਹੀਂ ਪੰਜਾਬ 'ਚ। ਜੀ ਜਿਹੜਾ ਇੱਕ ਤੁੱਕਾ ਲੱਗ ਗਿਆ ਨਾ, ਉਹ ਗਲਤੀ ਕਹਿ ਲਓ ਵੀ ਕਾਂਗਰਸ ਦੀਆਂ ਗਲਤੀਆਂ ਤੇ ਮਨਪ੍ਰੀਤ ਬਾਦਲ ਦਾ ਜਿਹੜਾ ਇੱਕ ਵੱਖ ਹੋ ਕੇ ਲੜਨਾ ਸੀ, ਨੈਗੇਟਿਵ ਵੋਟ ਜਿੰਨੀ ਵੀ ਸੀ ਸਾਰੀ ਮਨਪ੍ਰੀਤ ਬਾਦਲ ਹੋਰ ਹੀ ਲੈ ਗਏ ਤੇ ਕਾਂਗਰਸ ਨੂੰ ਨੁਕਸਾਨ ਹੋ ਗਿਆ। ਉਹ ਜਿਹੜਾ ਦਾਅ ਲੱਗਾ ਨਾ, ਉਹ ਦਾਅ ਹੁਣ ਤੀਜੀ ਵਾਰ ਨਹੀਂ ਲੱਗਦਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ। ਜੀ ਇਸ ਕਰਕੇ ਸੁਖਬੀਰ ਬਾਦਲ ਦਾ ਮੁੱਖ ਮੰਤਰੀ ਬਣਨਾ ਬੜਾ ਜ਼ਰੂਰੀ ਹੈ। ਪਰਿਵਾਰ ਦੇ ਵਿੱਚ ਇਹ ਗੱਲ ਲਗਭਗ ਤੈਅ ਹੋ ਚੁੱਕੀ ਹੈ ਕਿ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪ ਦੇਣਗੇ। ਇੱਕ ਟਾਈਮਿੰਗ ਉਹਨਾਂ ਨੇ ਸੈੱਟ ਕੀਤੀ ਸੀ, ਉਹ ਟਾਈਮਿੰਗ ਨਹੀਂ ਗੱਲ ਬਣੀ ਪੰਥਕ ਕਨਵੈਨਸ਼ਨ ਵਾਲੀ। ਹੁਣ ਮੇਰੀ ਆਪਣੀ ਸਮਝ ਤੇ ਕੰਮ ਕਰਦੀ ਹੈ ਕਿ ਜੇ ਤਾਂ ਪਟਿਆਲਾ ਤੇ ਤਲਵੰਡੀ ਸਾਬੋ ਦੀਆਂ ਜਿਹੜੀਆਂ ਸੀਟਾਂ ਉਹਨਾਂ 'ਚ ਦੋਨੋਂ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਜਿੱਤ ਜਾਵੇ, ਜੇ ਜਿਹੜਾ ਹੋਣਾ ਨਹੀਂ ਜੀ ਦੋਨਾਂ ਸੀਟਾਂ ਤੇ ਜਿੱਤ ਜਾਵੇ, ਫਿਰ ਤਾਂ ਜਿੱਤਣ ਤੋਂ ਤੁਰੰਤ ਬਾਅਦ ਸੁਖਬੀਰ ਬਾਦਲ ਦੀ ਤਾਜਪੋਸ਼ੀ ਹੋ ਜਾਣੀ ਆ। ਉਹਨਾਂ ਦੇ ਗੱਲ 'ਚ ਜਿਹੜਾ ਪ੍ਰਸ਼ੰਸਾ ਦੇ ਹਾਰ ਪਾ ਦੇਣੇ ਆ ਵੀ ਦੇਖੋ ਸੁਖਬੀਰ ਬਾਦਲ ਦੀ ਜਿਹੜੀ ਮੈਨੇਜਮੈਂਟ ਆ ਜਾਂ ਸਿਆਸਤ ਹੈ ਉਹਦੇ ਕਰਕੇ ਦੋਨੋਂ ਸੀਟਾਂ ਜਿੱਤ ਲਈਆਂ ਅਕਾਲੀ ਦਲ ਨੇ। ਜੇ ਇੱਦਾਂ ਨਹੀਂ ਹੁੰਦਾ, ਪਟਿਆਲਾ ਜਿੱਦਾਂ ਮੈਂ ਜ਼ਿਕਰ ਕੀਤਾ ਪ੍ਰਨੀਤ ਕੌਰ ਪਹਿਲਾਂ ਲੀਡ ਕਰ ਗਏ ਲੋਕ ਸਭਾ ਦੇ ਵਿੱਚੋਂ ਤੇ ਹੁਣ ਕੈਪਟਨ ਅਮਰਿੰਦਰ ਨੇ ਵੀ ਉੱਥੇ ਰਹਿਣਾ ਤੇ ਮੋਰੇ ਕੈਂਡੀਡੇਟ ਵੀ ਦੋਨੋਂ ਮਾੜੇ ਆ। ਇਸ ਕਰਕੇ ਪਟਿਆਲੇ ਦੀ ਸੀਟ ਪ੍ਰਨੀਤ ਕੌਰ ਦੀ ਜਿੱਤਣ ਦੀ 100% ਸੰਭਾਵਨਾ ਹੈ। ਤੇ ਜੇ ਪਟਿਆਲਾ ਸੀਟ ਪ੍ਰਨੀਤ ਕੌਰ ਜਿੱਤ ਗਏ ਤੇ ਤਲਵੰਡੀ ਸਾਬੋ ਵਾਲੀ ਜਿਹੜੇ ਅਕਾਲੀ ਜਿੱਤ ਗਏ ਜੀਤਮਿੰਦਰ ਸਿੱਧੂ ਦੇ ਰੂਪ ਦੇ ਵਿੱਚ, ਫਿਰ ਵੀ ਇਹ ਪੋਸੀਬਿਲਿਟੀ ਹੈ ਕਿ 15-20 ਦਿਨਾਂ ਬਾਅਦ ਚੋਣਾਂ ਤੋਂ ਬਾਅਦ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪ ਦਿੱਤੀ ਜਾਏ। ਪਰ ਜੇ ਦੋਨੋਂ ਸੀਟਾਂ ਹਾਰ ਗਏ ਅਕਾਲੀ, ਫਿਰ ਸ਼ਾਇਦ 4-6 ਮਹੀਨੇ ਹੋਰ ਉਡੀਕਣਾ ਪੈ ਸਕਦਾ ਸੁਖਬੀਰ ਬਾਦਲ ਨੂੰ, ਕੋਈ ਹੋਰ ਸਮਾਂ ਤੈਅ ਹੋਏਗਾ। ਪਰ ਇਸ ਟਰਮ ਦੇ ਵਿੱਚ ਹੀ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਪਵੇਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਨਹੀਂ ਤਾਂ ਉਸ ਤੋਂ ਬਾਅਦ 10 ਸਾਲ ਵਾਸਤੇ ਭੁੱਲ ਜਾਣ ਕਿ ਸੁਖਬੀਰ ਬਾਦਲ ਪੰਜਾਬ ਦੇ ਮੁੱਖ ਮੰਤਰੀ ਕਦੇ ਬਣਨਗੇ। ਜੀ ਤੇ ਆਪਾਂ ਜਿਹੜੀ ਆਪਣੀ ਅੱਜ ਦੀ ਅਖੀਰਲੀ ਜਿਹੜੀ ਗੱਲਬਾਤ ਆ ਉਸ ਦੇ ਵੱਲ ਵੱਧਦੇ ਹਾਂ। ਹੁੱਡਾ ਹੁਣਾਂ ਦੇ ਖਿਲਾਫ ਜਿਹੜੀ ਬਗਾਵਤ ਆ ਹਰਿਆਣੇ ਦੇ ਵਿੱਚ, ਉਹ ਕਹਿੰਦੇ ਆ ਜੀ ਸ਼ੁਰੂ ਹੋ ਚੁੱਕੀ ਆ। ਅਜੇ ਯਾਦਵ ਆ ਉਹਨਾਂ ਦੇ ਵੱਲੋਂ ਅਸਤੀਫਾ ਜਿਹੜਾ ਉਹ ਦੇ ਦਿੱਤਾ ਗਿਆ ਆ। ਕੀ ਇਸ ਟਾਈਮ ਜਿਹੜੀ ਆ ਹਰਿਆਣੇ ਦੀ ਸਿਆਸਤ ਆ ਉਹ ਚੱਲ ਰਹੀ ਆ ਉੱਥੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ? ਹਰਿਆਣੇ 'ਚ ਕਾਫੀ ਮੁਸ਼ਕਿਲ ਹਾਲਾਤ ਬਣ ਰਹੇ ਨੇ ਭੁਪਿੰਦਰ ਸਿੰਘ ਹੁੱਡਾ ਵਾਸਤੇ। ਹਰਿਆਣਾ ਕਾਂਗਰਸ 'ਚ ਪਹਿਲਾਂ ਤਾਂ ਰਾਜ ਸਭਾ ਦੇ MP ਵਰਿੰਦਰ ਸਿੰਘ ਜਿਹੜੇ ਆ ਉਹੀ ਭੁਪਿੰਦਰ ਸਿੰਘ ਹੁੱਡਾ ਦੀ ਲੀਡਰਸ਼ਿਪ ਨੂੰ ਜਿਹੜਾ ਉਹ ਨਕਾਰ ਰਹੇ ਸੀ। ਹੁਣ ਕੱਲ ਬਿਜਲੀ ਮੰਤਰੀ ਕੈਪਟਨ ਅਜੇ ਸਿੰਘ ਯਾਦਵ ਨੇ ਆਪਣਾ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਤੇ ਚੋਣਾਂ ਤੋਂ ਪਹਿਲਾਂ ਬੜਾ ਵੱਡਾ ਝਟਕਾ ਤੁਸੀਂ ਇਹਨੂੰ ਕਹਿ ਸਕਦੇ ਹੋ। ਦੋਸ਼ ਇਹ ਹੈ ਹਰਿਆਣੇ ਦੇ ਮੁੱਖ ਮੰਤਰੀ ਦੇ ਲਾ ਰਹੇ ਸਾਰੇ ਵੀ ਅਣਦੇਖੀ ਕਰਦੇ ਨੇ, ਭੁਪਿੰਦਰ ਸਿੰਘ ਹੁੱਡਾ ਮਨਮਰਜ਼ੀ ਕਰਦੇ ਆ ਤੇ ਸਾਊਥ ਜਿਹੜਾ ਹਰਿਆਣਾ ਉਹਦੀ ਬੜੀ ਵੱਡੇ ਪੱਧਰ ਤੇ ਅਣਦੇਖੀ ਜਿਹੜੀ ਕੀਤੀ ਉਹਨਾਂ ਨੇ
ਸਰਕਾਰੀ ਨੌਕਰੀਆਂ ਦੇ ਜ਼ਿਆਦਾਤਰ ਉਹਦੇ ਜਿਹੜੇ ਆ ਰੋਹਤਕ ਪਾਰਲੀਮਾਨੀ ਖੇਤਰ 'ਚੋਂ ਭਰੇ ਜਾ ਰਹੇ ਆ। ਇਸ ਤਰ੍ਹਾਂ ਦੇ ਦੋਸ਼ ਲਾ ਕੇ ਕੈਪਟਨ ਨੇ ਜਿਹੜਾ ਅਸਤੀਫਾ ਦਿੱਤਾ ਹੈ। ਸੋ ਇਹਦਾ ਲਾਜ਼ਮੀ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਏਗਾ ਕਾਂਗਰਸ ਪਾਰਟੀ ਨੂੰ ਵੀ, ਜੇ ਉਹ ਕਾਂਗਰਸ ਪਾਰਟੀ ਵੀ ਛੱਡ ਜਾਂਦੇ, ਕਿਉਂਕਿ ਉਹਨਾਂ ਨੇ ਹਾਈਕਮਾਨ ਨੂੰ ਕਿਹਾ ਕਿ ਉਹਨਾਂ ਦੀ ਗੱਲ ਸੁਣੀ ਜਾਵੇ। ਜੇ ਹਾਈਕਮਾਨ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਫਿਰ ਲਾਜ਼ਮੀ ਤੌਰ ਤੇ ਉਹ ਕਾਂਗਰਸ ਪਾਰਟੀ ਨੂੰ ਵੀ ਅਲਵਿਦਾ ਕਹਿ ਸਕਦੇ ਆ। ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਵੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਵਿਨਿੰਗ ਪੋਜੀਸ਼ਨ 'ਚ ਹਰਿਆਣੇ ਦੇ ਵਿੱਚ, ਤੇ ਇਸ ਤਰ੍ਹਾਂ ਦੇ ਝਟਕੇਦਾਰ ਝਟਕੇ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੂੰ ਲੱਗ ਰਹੇ ਆ, ਤੇ ਉਹ ਝਟਕਿਆਂ ਤੋਂ ਉੱਭਰਨਾ ਭੁਪਿੰਦਰ ਸਿੰਘ ਹੁੱਡਾ ਵਾਸਤੇ ਬਹੁਤ ਟਾਸਕ ਜਿਹੜਾ ਔਖਾ ਹੋਏਗਾ। ਦੂਜਾ, ਸ਼੍ਰੋਮਣੀ ਕਮੇਟੀ ਜਿਹੜੀ ਵੱਖਰੀ ਬਣਾਈ ਜਾ ਰਹੀ ਹੈ, ਉਹਦੇ 'ਚ ਜਿਹੜਾ ਲਾਭ ਲੈਣ ਦੀ ਕੋਸ਼ਿਸ਼ ਸੀ, ਉਹ ਲਾਭ ਜਿੰਨਾ ਕਿੱਧਰੋਂ ਮਿਲਣਾ ਸੀ ਉਸ ਤੋਂ ਜ਼ਿਆਦਾ ਨੁਕਸਾਨ ਉਹਨਾਂ ਦੇ ਆਪਣੇ ਜਿਹੜੇ ਆ ਉਹ ਸਰਕਾਰ ਤੋਂ ਬਾਹਰ ਆ ਕੇ ਭੁਪਿੰਦਰ ਸਿੰਘ ਹੁੱਡਾ ਦਾ ਕਰ ਰਹੇ ਆ। ਜੀ ਤੇ ਸੁਸ਼ੀਲ ਜੀ, ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਜਿਹੜਾ ਜੀ ਸਾਡੇ ਨਾਲ ਜੁੜੇ ਪ੍ਰੋਗਰਾਮ ਖਬਰ ਤੇ ਨਜ਼ਰ, ਇਸ ਦੇ ਵਿੱਚ ਲੋਕਾਂ ਦੇ ਜਿਹੜੇ ਆ ਸਾਡੇ ਸਰੋਤਿਆਂ ਦੇ ਕਾਲਰਸ ਆ, ਉਹਨਾਂ ਦੇ ਜਿਹੜੇ ਤੁਸੀਂ ਸਵਾਲਾਂ ਦੇ ਜਵਾਬ ਉਹ ਵੀ ਦਿੱਤੇ। ਬਾਕੀ ਜਿਹੜੇ ਕੁਛ ਹੋਰ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਅਗਲੇ ਹਫ਼ਤੇ ਤੱਕ ਲਈ ਜਿਹੜਾ ਜੀ ਆਪਾਂ ਇਜਾਜ਼ਤ ਲੈਂਦੇ ਹਾਂ ਜੀ ਤੁਹਾਡੇ ਇਸ ਪ੍ਰੋਗਰਾਮ ਤੋਂ, ਤੇ ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਮਿਹਰਬਾਨੀ, ਸ਼ੁਕਰੀਆ ਜੀ।